वाहिगुरू जी का खालसा वाहिगुरू जी की फतेह अस्सलाम वालेकुम आदाब बर्ज मैं हाँ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਯੂ ਸੁਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਟੀਵੀ 84 ਦੇ ਬਹੁਤ ਪਿਆਰੇ ਪਿਆਰੇ ਸੋਹਣੇ ਸਿਆਣੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम जी डॉक्टर साहब जी आनू प्रोग्राम सच्चो सच विच बहुत शुक्रिया जी डॉक्टर साहब आज 28 अगस्त 2020 13 भादो नानक शाही संमत 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ ਆ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਾਬਰ ਕੇਬਲ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਅਸੀਂ ਅਖੀਰਲਾ ਪ੍ਰੋਗਰਾਮ ਕਰ ਰਹੇ ਹਾਂ ਔਰ ਅੱਜ ਫਰਾਈਡੇ ਦਾ ਦਿਨ ਹੈ ਔਰ ਆਪਾਂ ਸਾਰਿਆਂ ਨੂੰ ਕਹਿੰਦੇ ਆ ਹੈਪੀ ਵੀਕਐਂਡ। ਅਸੀਂ ਚਾਹਾਂਗੇ ਕਿ ਅਸੀਂ ਅਰਦਾਸ ਵੀ ਕਰਾਂਗੇ ਕਿ ਵਾਹਿਗੁਰੂ ਤੁਹਾਡਾ ਜੋ ਵੀਕਐਂਡ ਹੈ ਬਹੁਤ ਹੀ ਵਧੀਆ ਖੁਸ਼ੀਆਂ ਭਰਿਆ ਚਾਵਾਂ ਭਰਿਆ ਤੁਹਾਡਾ ਬਤੀਤ ਹੋਵੇ। ਸੋ ਪ੍ਰੋਗਰਾਮ ਦੇ ਸ਼ੁਰੂ ਵਿੱਚ ਆਪਾਂ ਜੋ ਅੱਜ ਦਾ ਪਹਿਲਾ ਅਹਿਮ ਇਸ਼ੂ ਹੈ ਉਸ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਨਵੰਬਰ ਦੇ ਪਹਿਲੇ ਹਫਤੇ ਅਮਰੀਕਾ ਵਿੱਚ ਪ੍ਰਧਾਨਗੀ ਦੀਆਂ ਜਿਹੜੀਆਂ ਚੋਣਾਂ ਨੇ ਉਹ ਹੋਣ ਜਾ ਰਹੀਆਂ ਨੇ ਔਰ ਰਿਪਬਲਿਕਨ ਤੇ ਡੈਮੋਕ੍ਰੈਟਿਕ ਜਿਹੜੀਆਂ ਪਾਰਟੀਆਂ ਦੇ ਉਮੀਦਵਾਰ ਪ੍ਰੈਜ਼ੀਡੈਂਟ ਟਰੰਪ ਤੇ ਜੋ ਬਾਈਡਨ ਦੇ ਵਿਚਾਲੇ ਜੋ ਤਿੱਖੀ ਹੈ ਉਹ ਟੱਕਰ ਹੈ ਔਰ ਦੋਵੇਂ ਧਿਰਾਂ ਵੱਲੋਂ ਚੀਨ ਦੇ ਖਿਲਾਫ ਜੋ ਧੂਆਂਧਾਰ ਬਿਆਨਬਾਜ਼ੀ ਹੈ ਉਹ ਕੀਤੀ ਜਾ ਰਹੀ ਹੈ। ਹੁਣ ਇਹ ਦੇਖਣਾ ਹੈ ਕਿ ਜੇ ਜੋ ਬਾਈਡਨ ਟਰੰਪ ਦੀ ਥਾਂ ਅਮਰੀਕਾ ਦੇ ਪ੍ਰਧਾਨ ਬਣਦੇ ਹਨ ਤਾਂ ਕਿ ਅਮਰੀਕਾ ਦੀ ਚੀਨ ਪ੍ਰਤੀ ਜੋ ਨੀਤੀ ਹੈ ਵਿੱਚ ਕੋਈ ਬਦਲਾਵ ਆਏਗਾ ਐਂਡ ਦੂਸਰਾ ਅਮਰੀਕਾ ਦੀਆਂ ਜੋ ਚੀਨ ਵਿਰੋਧੀ ਵਪਾਰਕ ਨੀਤੀਆਂ ਦਾ ਚੀਨੀ ਕੰਪਨੀਆਂ ਦੇ ਉੱਪਰ ਕੀ ਅਸਰ ਹੋਵੇਗਾ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅਸੀਂ ਵੀ ਆਪਣੇ ਸਾਰੇ ਦਰਸ਼ਕਾਂ ਨੂੰ ਹੈਪੀ ਵੀਕਐਂਡ ਜੀ ਤੁਹਾਡਾ ਵੀਕਐਂਡ ਚੰਗਾ ਗੁਜ਼ਰੇ। ਕੁੱਲ ਕਾਇਨਾਤ ਦਾ ਮਾਲਕ ਰੱਬ ਸਾਡੇ ਸਭ ਦਾ ਹਾਫਿਜ਼ ਹੈ ਜੀ ਔਰ ਸਾਡੇ ਘਰਾਂ 'ਚ ਖੁਸ਼ੀਆਂ ਰਹਿਣ ਰੱਬ ਦੀ ਯਾਦ ਵੀ ਰਹੇ ਬਿਲਕੁਲ ਔਰ ਜਿਹੜਾ ਕੋਵਿਡ-19 ਦਾ ਕਹਿਰ ਹੈ ਜਿਹੜਾ ਇਸ ਵੇਲੇ ਵੱਧ ਜਾਂ ਘੱਟ ਹਰ ਪਾਸੇ ਹਰ ਕੋਈ ਸਫਰ ਕਰ ਰਿਹਾ ਹੈ ਔਰ ਇਕੱਲਾ ਇਹੀ ਨਹੀਂ ਕਿ ਲਗਾਤਾਰ ਕੇਸਾਂ ਦੀ ਗਿਣਤੀ ਵੱਧ ਰਹੀ ਹੈ ਲੇਕਿਨ ਇਸ ਨੇ ਆਰਥਿਕਤਾ ਨੂੰ ਇਕਨੋਮੀ ਨੂੰ ਕਿੰਨਾ ਤਬਾਹ ਕੀਤਾ ਹੈ। ਰੋਜ਼ਾਨਾ ਜਦੋਂ ਕੋਈ ਨਾ ਕੋਈ ਖਬਰ ਹੁੰਦੀ ਹੈ ਵੀ ਇੰਨੇ ਲੱਖ ਜੌਬ ਫਲਾਣੇ ਸੈਕਟਰ 'ਚ ਵੀ ਚਲੇ ਗਏ ਦੂਸਰੇ 'ਚ ਵੀ ਚਲੇ ਗਏ ਔਰ ਖਾਸ ਤੌਰ ਤੇ ਅਸੀਂ ਈਵਨ ਅਮਰੀਕਾ ਦੇ ਹਵਾਲੇ ਨਾਲ ਦੇਖ ਰਹੇ ਹਾਂ ਕਿ ਆਪਣੇ ਜਿਹੜੇ ਕਿਰਤ ਕਰਨ ਵਾਲੇ ਉਹ ਟੈਕਸੀ ਬਿਜ਼ਨਸ 'ਚ ਹੋਣ ਕੁਝ ਹੱਦ ਤੱਕ ਟਰੱਕਿੰਗ ਬਿਜ਼ਨਸ 'ਚ ਵੀ ਔਰ ਬਾਕੀਆਂ 'ਚ ਵੀ ਉਹ ਕਾਫੀ ਸਫਰ ਕਰ ਰਹੇ ਨੇ। ਬਹੁਤ ਸਾਰਿਆਂ ਦੇ ਨਾਲ ਜਦੋਂ ਗੱਲ ਹੁੰਦੀ ਹੈ ਤੇ ਮਾਯੂਸੀ ਨਜ਼ਰ ਆ ਰਹੀ ਹੈ ਕਿਉਂਕਿ ਕੋਈ ਫਿਊਚਰ ਨਹੀਂ ਹੈ ਔਰ ਜਿਸ ਕਿਸਮ ਦਾ ਇੱਥੋਂ ਦਾ ਮਾਹੌਲ ਹੁੰਦਾ ਹੈ ਤੁਹਾਡੀਆਂ ਕਿਸ਼ਤਾਂ ਵੀ ਲਗਾਤਾਰ ਜਾਂਦੀਆਂ ਨੇ ਔਰ ਈਵਨ ਬੱਚਿਆਂ ਦੇ ਹਵਾਲੇ ਨਾਲ ਹੀ ਤੁਸੀਂ ਵੀ ਗੱਲ ਕਰ ਰਹੇ ਸੀ ਕਿ ਵੀ ਅਲਟੀਮੇਟਲੀ ਘਰ ਰਹਿ ਕੇ ਉਹਨਾਂ ਦੀਆਂ ਪਰਸਨੈਲਿਟੀਜ਼ ਵੀ ਕੁਝ ਡਿਫਰੈਂਟ ਹੁੰਦੀਆਂ ਜਾ ਰਹੀਆਂ ਨੇ ਕਿਉਂਕਿ ਉਹਨਾਂ ਦੀ ਜਿਹੜੀ ਉਹਨਾਂ ਦੀਆਂ ਇਮੋਸ਼ਨਸ ਦੀ ਆਊਟਲੈਟ ਵੀ ਨਹੀਂ ਹੈ ਸੋਸ਼ਲਾਈਜੇਸ਼ਨ ਵੀ ਨਹੀਂ ਹੈ ਔਰ ਬਾਕੀ ਵੀ ਜਿਹੜੀਆਂ ਹੁਣ ਇੱਥੇ ਅਸੀਂ ਦੇਖਦੇ ਹਾਂ ਕਿ 10 ਟਾਈਮਸ ਜਿਹੜੀਆਂ ਕਾਰਲਾਂ ਘਰਾਂ ਚੋਂ ਵਾਇਲੈਂਸ ਹੋ ਰਹੀ ਹੈ ਫੈਮਲੀਜ਼ ਦੇ ਵਿੱਚ ਚਾਈਲਡ ਅਬਿਊਜ਼ ਹੈ ਦੂਸਰੀਆਂ ਨੇ ਬਹੁਤ ਸਾਰਾ। ਸੋ ਇਹਦੇ ਕੁੱਲ ਪ੍ਰਭਾਵ ਕੀ ਹੋਣਗੇ ਸਿਰਫ ਬਹੁਤ ਵਾਰ ਸਾਡੀ ਰਸਟਿਕ ਸੈਂਸ ਡੈਥਸ ਔਰ ਲਾਈਵਸ ਨੂੰ ਹੀ ਕਾਊਂਟ ਕਰਦੀ ਹੈ ਇਹਨੇ ਓਵਰਆਲ ਹੀ ਸਾਰੀ ਜ਼ਿੰਦਗੀ ਦਾ ਪੈਟਰਨ ਬਦਲ ਕੇ ਰੱਖ ਦਿੱਤਾ ਹੈ ਔਰ ਭਾਰਤ ਵਰਗਾ ਮੁਲਕ ਜਿੱਥੇ ਇੰਨੀ ਤੇਜ਼ੀ ਦੇ ਨਾਲ ਇਸ ਵੇਲੇ ਦੁਨੀਆ 'ਚ ਸਭ ਤੋਂ ਜ਼ਿਆਦਾ ਲੇਕਿਨ ਝੂਠ ਬੋਲਣ ਦੇ ਜਿਹੜੇ ਬਾਦਸ਼ਾਹ ਨੇ
ਇਹ ਕਹਿ ਰਹੇ ਨੇ ਜੀ ਇੰਨੇ ਪਰਸੈਂਟ ਇੰਨੇ ਲੱਖ ਲੋਕ ਰਿਕਵਰ ਹੋਏ, ਡੈਥਸ ਇੰਨੀਆਂ ਜ਼ਿਆਦਾ ਨੇ, ਇੰਨੀ ਤੇਜ਼ੀ ਦੇ ਨਾਲ ਫੈਲਾਅ ਹੈ। ਜੀ ਹੁਣ ਪੰਜਾਬ ਅਸੈਂਬਲੀ ਦੇ 117 ਮੈਂਬਰ ਨੇ, ਉਹਨਾਂ ਚੋਂ 25 ਐਮਐਲਏ ਜਿਹੜੇ ਨੇ ਉਹ ਸਫਰ ਕਰ ਰਹੇ ਨੇ ਜੀ। ਕੋਵਿਡ-19 ਦੇ ਨਾਲ। ਇਹ ਇੱਕ ਆਈਡੀਅਲ ਸੈਂਪਲ ਹੈ ਸਮਝਣ ਦੇ ਲਈ ਕਿ ਜਿਹੜੇ ਲੋਕ ਕੋਠੀਆਂ 'ਚ ਬੈਠੇ ਸੇਫ ਨੇ, ਜੇ ਉਹਨਾਂ ਦਾ ਇਹ ਹਾਲ ਹੈ ਤੇ ਕਾਮਨ ਬੰਦਾ ਕਿਵੇਂ ਸਫਰ ਕਰ ਰਿਹਾ ਹੋਵੇਗਾ। ਸੋ ਅਸੀਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਉਹੀ ਮਾਲਕ ਹੈ ਸਾਰੀ ਕਾਇਨਾਤ ਦਾ। ਦੁੱਖ ਸੁੱਖ ਬੇਸ਼ੱਕ ਇਹ ਇੱਕ ਸਾਡੇ ਵਜੂਦ ਦਾ ਹਿੱਸਾ ਵੀ ਨੇ, ਪਰ ਇਹ ਇੱਕ ਵਬਾ ਹੈ, ਇੱਕ ਆਫਤ ਹੈ, ਔਰ ਰੱਬ ਇਸ ਤੋਂ ਇਨਸਾਨੀਅਤ ਦਾ ਛੁਟਕਾਰਾ ਕਰਵਾਏ। ਅਸੀਂ ਸਮਝਦੇ ਹਾਂ ਕਿ ਇਹਦੇ ਬਾਵਜੂਦ ਜ਼ਿੰਦਗੀ ਤਾਂ ਤੁਰ ਰਹੀ ਹੈ, ਔਰ ਜ਼ਿੰਦਗੀ 'ਚ ਐਕਟੀਵਿਟੀ ਵੀ ਹੋਣੀ ਹੈ ਜਿੰਨਾ ਕੁਛ ਕੀਤਾ ਜਾ ਸਕਦਾ ਹੈ। ਔਰ ਸਿੱਖ ਕੌਮ ਵੱਲੋਂ ਨਿਊਯਾਰਕ 'ਚ ਖਾਸ ਤੌਰ ਤੇ ਜਦੋਂ ਤੋਂ ਗੁਰਦੁਆਰਾ ਸਾਹਿਬਾਨ ਖੋਲ੍ਹਣ ਦੀ ਐਡਮਿਨਿਸਟ੍ਰੇਸ਼ਨ ਨੇ, ਧਾਰਮਿਕ ਅਦਾਰੇ ਜਿਹਦੇ ਚਰਚ ਵੀ ਨੇ, ਮੰਦਿਰ ਵੀ ਨੇ, ਮਸੀਤਾਂ ਵੀ ਨੇ, ਸੋ ਉਹਦੇ 'ਚ ਸਾਰੀਆਂ ਪ੍ਰੀਕਾਸ਼ਨਸ ਲੈਂਦੇ ਆ। ਸਮਾਗਮ ਵੀ ਹੋ ਰਹੇ ਨੇ, ਫੰਕਸ਼ਨਸ ਵੀ ਹੋ ਰਹੇ ਨੇ, ਔਰ ਐਤਵਾਰ ਨੂੰ ਆਉਂਦੇ ਯਾਨੀ 2 ਦਿਨ ਬਾਅਦ ਗੁਰਦੁਆਰਾ ਸਾਹਿਬ ਫਲਸ਼ਿੰਗ ਸਿੱਖ ਸੈਂਟਰ ਆਫ ਨਿਊਯਾਰਕ ਇਹਦਾ ਪ੍ਰੋਪਰ ਨਾਂ ਹੈ, ਔਰ ਇਹ 222-28 95th ਐਵਨਿਊ ਕੁਈਨਜ਼ ਵਿਲੇਜ ਹੈ। ਔਰ ਇੱਥੇ ਸਾਰੀਆਂ ਜਥੇਬੰਦੀਆਂ ਵੱਲੋਂ ਹੀ ਸਾਂਝੇ ਤੌਰ ਦੇ ਉੱਤੇ ਸਾਡੇ ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਔਰ 1990 'ਚ ਬੜੇ ਵੱਡੇ ਸਾਡੇ ਯੋਧੇ ਭਾਈ ਸੁਖਦੇਵ ਸਿੰਘ ਬੱਬਰ, ਜਿਨ੍ਹਾਂ ਨੇ ਜੂਨ 84 ਤੋਂ ਬਾਅਦ ਜੋ ਮਾਹੌਲ ਹਕੂਮਤ ਦੇ ਜ਼ੁਲਮ ਦੇ ਨਾਲ ਇੱਕ ਡਰ ਔਰ ਖੌਫ ਦਾ ਬਣਾ ਦਿੱਤਾ ਸੀ, ਉਹਨਾਂ ਨੇ ਉਸ ਨੂੰ ਚੈਲੰਜ ਕੀਤਾ। ਇਹਨਾਂ ਸਾਡੇ ਯੋਧਿਆਂ ਨੇ ਬਰਾਬਰ ਬਾਹਰ ਨਿਕਲ ਕੇ ਦੁਸ਼ਮਣ ਨੂੰ ਉਹਦੀ ਜ਼ਬਾਨ ਦੇ ਵਿੱਚ ਹੀ ਜਵਾਬ ਦਿੱਤਾ ਔਰ ਸ਼ਹੀਦੀ ਜਾਮ ਪੀਤੇ। ਸੋ ਸਿੱਖ ਕੌਮ ਦੇ ਵਿੱਚ ਸ਼ਹੀਦ ਦਾ ਰੁਤਬਾ ਬਹੁਤ ਵੱਡਾ ਮੰਨਿਆ ਜਾਂਦਾ ਹੈ, ਔਰ ਅਸੀਂ ਉਹਨਾਂ ਨੂੰ ਹਮੇਸ਼ਾ ਯਾਦ ਕਰਦੇ ਹਾਂ। ਸ਼ਹੀਦ ਭਾਈ ਦਿਲਾਵਰ ਸਿੰਘ, ਜਿਨ੍ਹਾਂ ਨੇ 31 ਅਗਸਤ 1995 ਨੂੰ ਠੀਕ 25 ਸਾਲ ਪਹਿਲਾਂ ਉਸ ਵੇਲੇ ਦੇ ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ, ਜਿਸ ਨੂੰ ਉਸ ਦੇ ਚੇਲੇ ਬਾਲ ਕੇ ਕੋਈ ਗੁਰੂ ਨਾਨਕ ਦੀ ਰੀਇਨਕਾਰਨੇਸ਼ਨ ਕਹਿੰਦਾ ਸੀ, ਕੋਈ ਭਗਵਾਨ ਰਾਮ ਦੀ ਰੀਇਨਕਾਰਨੇਸ਼ਨ ਕਹਿੰਦਾ ਸੀ, ਕਿਉਂਕਿ ਉਸ ਨੇ ਪੰਜਾਬ 'ਚ 50,000 ਤੋਂ ਜ਼ਿਆਦਾ ਸਿੱਖ ਨੌਜਵਾਨਾਂ ਦਾ ਕੋਲਡ ਬਲੱਡਡ ਮਰਡਰ ਕੀਤਾ, ਝੂਠੇ ਪੁਲਿਸ ਮੁਕਾਬਲੇ ਘਰਾਂ 'ਚੋਂ ਚੁੱਕ ਕੇ ਬਣਾਏ, ਔਰ ਇਸ ਹੱਦ ਤੱਕ ਉਹ ਹੰਕਾਰਿਆ ਹੋਇਆ ਸੀ। ਔਰ ਜਦੋਂ ਅਸੀਂ ਸ਼ਹੀਦ ਭਾਈ ਦਿਲਾਵਰ ਸਿੰਘ, ਜਿਨ੍ਹਾਂ ਨੇ ਇਸ ਨੂੰ ਸਜ਼ਾ ਯਾਫਤਾ ਕੀਤਾ, ਤੇ ਇਸ ਦੀ ਗੱਲ ਕਰਦੇ ਆ, ਇਹਨੂੰ ਸਿਰਫ ਬਦਲੇ ਜਾਂ ਰਿਵੈਂਜ ਦੀ ਕੈਟਾਗਰੀ 'ਚ ਅਸੀਂ ਨਹੀਂ ਦੇਖਦੇ। ਅਸੀਂ ਸਮਝਦੇ ਹਾਂ ਕਿ ਉਹਦੀ ਟਰਮ 5 ਸਾਲ ਦੀ ਚੀਫ ਮਿਨਿਸਟਰ ਦੀ ਹੁੰਦੀ ਹੈ। ਪਹਿਲੇ 2-2.5 ਸਾਲ ਦੇ ਵਿੱਚ ਵੀ, ਕਿਉਂਕਿ ਫਰਵਰੀ 1992 ਦੇ ਵਿੱਚ ਉਹ ਚੀਫ ਮਿਨਿਸਟਰ ਬਣਦਾ, ਤੇ ਜੇ 2.5 ਸਾਲ ਦੇ ਵਿੱਚ ਉਹਨੇ 50,000 ਤੋਂ ਜ਼ਿਆਦਾ ਨੌਜਵਾਨ ਮਾਰੇ, ਤੇ ਅਗਲੇ 2.5 ਸਾਲ ਇਸ ਤੋਂ ਵੀ ਜ਼ਿਆਦਾ ਮਾਰਨੇ ਸੀ। ਸੋ ਇਹਨੂੰ ਅਸੀਂ ਪ੍ਰੀਐਮਪਟਿਵ ਸਟ੍ਰਾਈਕ ਕਵਾਂਗੇ ਕਿ ਉਹਨਾਂ ਨੇ, ਇਸ ਯੋਧੇ ਨੇ, ਭਾਈ ਦਿਲਾਵਰ ਸਿੰਘ ਨੇ 50,000 ਤੋਂ ਜ਼ਿਆਦਾ ਨੌਜਵਾਨਾਂ ਦੀ ਜ਼ਿੰਦਗੀ ਸੇਵ ਕੀਤੀ, ਜਿਹੜੇ ਕਿ ਇਹਨੇ ਮਾਰਨੇ ਸੀ। KP ਗਿੱਲ ਔਰ ਜਿਨ੍ਹਾਂ ਨੂੰ ਬੁੱਚੜ ਆਫ ਪੰਜਾਬ ਕਰਕੇ ਜਿਹੜਾ ਹੈ ਜਾਣਿਆ ਜਾਂਦਾ ਹੈ, ਸੋ ਉਹਨਾਂ ਦੀ ਯਾਦ ਦੇ ਵਿੱਚ। ਔਰ ਇੱਕ ਬਹੁਤ ਵੱਡਾ ਕਾਰਨਾਮਾ ਜਿਹਦੇ ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ ਔਰ ਅੱਜ ਜਿਹੜੇ ਤਿਹਾੜ ਜੇਲ੍ਹ ਦੇ ਵਿੱਚ ਬੇੜੀਆਂ ਔਰ ਹੱਥਕੜੀਆਂ 'ਚ ਜਕੜੇ ਹੋਏ ਨੇ ਜਥੇਦਾਰ ਜਗਤਾਰ ਸਿੰਘ ਹਵਾਰਾ, ਜਿਨ੍ਹਾਂ ਨੂੰ 2015 ਦੇ ਸਰਬੱਤ ਖਾਲਸਾ ਨੇ ਜਥੇਦਾਰ ਚੁਣਿਆ, ਉਹਨਾਂ ਨੂੰ ਵੀ ਅਸੀਂ ਜਿਹੜਾ ਹੈ ਆਪਣੀਆਂ ਯਾਦਾਂ, ਆਪਣੀਆਂ ਅਰਦਾਸਾਂ 'ਚ ਲਿਆਂਦੇ ਹਾਂ, ਕਿਉਂਕਿ ਇਹ ਕੌਮ ਦੀ ਆਨ ਤੇ ਅਣਖ ਨੇ। ਸੋ ਇਹਨਾਂ ਯੋਧਿਆਂ ਦੀ ਯਾਦ ਦੇ ਵਿੱਚ ਇਸ ਸਿੱਖ ਸੈਂਟਰ ਆਫ ਨਿਊਯਾਰਕ ਫਲਸ਼ਿੰਗ ਦੇ ਵਿੱਚ ਜਿਹੜਾ ਹੈ ਉਹ ਇੱਕ ਵੱਡਾ ਸ਼ਹੀਦੀ ਸਮਾਗਮ ਹੋ ਰਿਹਾ, ਜਿਹਦੇ 'ਚ ਅਸੀਂ ਵੀ ਸੰਗਤ ਦੇ ਰੂਬਰੂ ਹੋਵਾਂਗੇ, ਹਾਜ਼ਰੀ ਭਰਾਂਗੇ। ਔਰ ਇਹਨਾਂ ਸੁਰਿੰਦਰ ਸਿੰਘ ਜਰਨਲਿਸਟ ਜਿਹੜੇ ਪੰਜਾਬ 'ਚ, ਜਿਨ੍ਹਾਂ ਨੇ ਕਾਫੀ ਇਨਵੈਸਟੀਗੇਟਿਵ ਜਰਨਲਿਜ਼ਮ 'ਚ ਕੰਮ ਕੀਤਾ, ਹੁਣ ਇੱਥੇ ਵੀ ਉਹਨਾਂ ਦਾ ਲਾਈਵ ਸ਼ੋਅ ਹੁੰਦਾ ਹੈ, ਔਰ ਉਹ ਕਾਫੀ ਪ੍ਰਸਿੱਧੀ ਰੱਖਦੇ ਨੇ, ਇੱਕ ਪੱਤਰਕਾਰੀ ਦੇ ਪਰਸਪੈਕਟਿਵ ਤੋਂ ਵੀ ਗੱਲ ਕਰਦੇ ਨੇ, ਉਹ ਵੀ ਇਸ ਸ਼ਮੂਲੀਅਤ ਕਰਨਗੇ। ਸੋ ਅਸੀਂ ਇਹ ਗੁਜ਼ਾਰਿਸ਼ ਵੀ ਕਰਦੇ ਹਾਂ ਕਿ ਸਾਡੇ ਈਸਟ ਕੋਸਟ ਦੀਆਂ ਸਿੱਖ ਸੰਗਤਾਂ 'ਚ ਜੋ ਵੀ ਹਾਜ਼ਰੀ ਲਵਾ ਸਕਦਾ ਹੈ, ਪਹੁੰਚ ਸਕਦਾ ਹੈ, ਨੈਸੈਸਰੀ ਪ੍ਰੀਕਾਸ਼ਨ ਲੈ ਕੇ ਉਹ ਜ਼ਰੂਰ ਪਾਰਟਿਸਿਪੇਟ ਕਰਨ। ਬਹੁਤ ਵਾਰ ਅਸੀਂ ਸਾਊਥ ਏਸ਼ੀਆ ਦੇ ਹਵਾਲੇ ਨਾਲ ਤਾਂ ਅਕਸਰ ਗੱਲ ਕਰਦੇ ਹਾਂ, ਹੁਣ ਕਿਉਂਕਿ
ਜਿਹੜੀਆਂ ਸਾਡੀਆਂ ਅਡਾਪਟਡ ਕੰਟਰੀਜ਼ ਨੇ ਉਹਨਾਂ ਦੇ ਵਿੱਚ ਕੀ ਚੱਲ ਰਿਹਾ ਹੈ, ਉਹਨਾਂ ਦੀ ਸਿਆਸਤ ਕੁੱਲ ਕਿਵੇਂ ਅਮਰੀਕਨ ਸਿਟੀਜ਼ਨਸ ਦੇ ਹਿੱਤਾਂ ਨੂੰ ਕਿਵੇਂ ਪ੍ਰਭਾਵਿਤ ਕਰੇਗੀ। ਜੀ ਔਰ ਜ਼ਾਹਰ ਹੈ ਦੁਨੀਆ ਜੇ ਇਹ ਕਿਹਾ ਗਿਆ ਕਿ ਗਲੋਬਲ ਵਿਲੇਜ ਹੈ ਤੇ ਕੋਈ ਵੀ ਕਿਸੇ ਇੱਕ ਖੂੰਜੇ 'ਚ ਰਹਿ ਕੇ ਸਿਰਫ ਆਪਣੀ ਸਲਾਮਤੀ ਦਾ ਹੀ ਕੰਮ ਨਹੀਂ ਕਰ ਸਕਦਾ। ਹਰ ਚੀਜ਼ ਇੱਕ ਦੂਜੇ ਨਾਲ ਜੁੜੀ ਹੋਈ ਹੈ। ਜੋ ਕੁਝ ਅਸੀਂ ਦੇਖਦੇ ਹਾਂ, ਜੋ ਮਸ਼ੀਨਰੀ ਹੈ, ਜੋ ਪੁਰਜੇ ਨੇ ਇੱਕ ਮੁਲਕ ਦਾ ਇੱਕ ਦੂਜੇ ਦਾ ਉਹਨੂੰ ਅਸੈਂਬਲ ਕਰਦਾ, ਹਰ ਚੀਜ਼ ਜਿਹੜੀ ਗਲੋਬਲਾਈਜੇਸ਼ਨ ਸੀ ਔਰ ਜਿਹਦੇ 'ਚ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਜਿਹੜਾ WTO ਦਾ ਸਮਝੌਤਾ ਉਹਨੇ ਵੱਡਾ ਰੋਲ ਅਦਾ ਕੀਤਾ। ਉਹਨੇ ਹਰ ਚੀਜ਼ ਨੂੰ ਡਿਪੈਂਡੈਂਟ ਕਰ ਦਿੱਤਾ ਇੱਕ ਦੂਸਰੇ ਦੇ ਉੱਤੇ। ਬੇਸ਼ੱਕ ਇਸ ਪਿਛਲੇ 4 ਸਾਲ ਦੇ ਪੀਰੀਅਡ 'ਚ ਟਰੰਪ ਐਡਮਿਨਿਸਟ੍ਰੇਸ਼ਨ ਦਾ ਮੇਨ ਕੰਮ ਜਾਂ ਨਾਰਾ ਔਰ ਜਿਹੜੀ ਉਹਨਾਂ ਦੀ ਨੀਤੀਆਂ ਰਹੀਆਂ ਉਹ ਡੀ ਗਲੋਬਲਾਈਜੇਸ਼ਨ ਦੇ ਥੱਲੇ ਸੀ ਔਰ ਇਹਦੇ ਚੋਂ ਹੀ ਅਮਰੀਕਾ ਜਿਹੜਾ ਇੰਟਰਨੈਸ਼ਨਲ ਟ੍ਰੀਟੀਜ਼ ਚੋਂ ਵੀ ਨਿਕਲਿਆ, ਕਲਾਈਮੇਟ ਟ੍ਰੀਟੀ ਚੋਂ ਨਿਕਲਿਆ, ਈਰਾਨ ਦੇ ਨਾਲ ਜਿਹੜਾ ਯੂਨਾਈਟਿਡ ਨੇਸ਼ਨਸ ਨੇ ਲੰਬਾ ਵਕਤ ਗੱਲਬਾਤ ਕਰਕੇ ਐਗਰੀਮੈਂਟ ਕੀਤਾ ਸੀ ਔਰ ਜਿਹਦੇ 'ਚ ਜ਼ਾਹਰ ਹੈ ਪ੍ਰੈਜ਼ੀਡੈਂਟ ਓਬਾਮਾ ਔਰ ਉਹਨਾਂ ਦੇ ਵਾਈਸ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਇੱਕ ਸੈਂਟਰਲ ਰੋਲ ਅਦਾ ਕੀਤਾ ਸੀ, ਉਹਨੂੰ ਵੀ ਜਿਹੜਾ ਉਹਨੇ ਤੋੜ ਦਿੱਤਾ ਟਰੰਪ ਐਡਮਿਨਿਸਟ੍ਰੇਸ਼ਨ ਨੇ। ਪਰ ਇਸੇ ਤਰ੍ਹਾਂ ਮਿਡਲ ਈਸਟ ਦੇ ਵਿੱਚ ਜਿਹੜੀਆਂ ਨਵੀਆਂ ਸਫਬੰਦੀਆਂ ਨੇ, ਕਿਵੇਂ ਇਜ਼ਰਾਈਲ ਨੂੰ ਬਹੁਤ ਜ਼ਿਆਦਾ ਸ਼ਹਿ ਦਿੱਤੀ ਗਈ। ਇਹ ਵੱਖਰੀ ਗੱਲ ਹੈ ਕਿ ਜਿਹੜੀ ਉਹ ਗ੍ਰੇਟਰ ਐਨੈਕਸੇਸ਼ਨ ਕਰਕੇ ਗ੍ਰੇਟਰ ਇਜ਼ਰਾਈਲ ਬਣਾਉਣਾ ਚਾਹੁੰਦੇ ਸੀ ਉਹਦੇ ਤੋਂ ਤਾਂ ਬੈਕ ਆਫ ਹੋਏ, ਪਰ ਜਿਸ ਅੰਦਾਜ਼ ਦੇ ਵਿੱਚ ਜਿਹੜਾ ਅਰਬ ਲੀਗ ਜਿਸ ਦੇ 7-8 ਦੇਸ਼ ਮੈਂਬਰ ਨੇ ਉਹਨਾਂ ਦੇ ਵਿੱਚ ਵੀ ਇੱਕ ਪੋਲਰਾਈਜੇਸ਼ਨ ਕ੍ਰੀਏਟ ਹੋਈ ਹੈ। UAE ਨੇ ਜਿਹੜਾ ਮਾਨਤਾ ਦਿੱਤੀ ਹੈ, ਸਾਊਦੀ ਅਰੇਬੀਆ ਜਿਹੜਾ ਉਹ ਫੈਂਸ ਦੇ ਉੱਤੇ ਖੜਾ ਹੈ ਕਿ ਇੱਧਰ ਜਾਏ ਕਿ ਉੱਧਰ ਜਾਏ। ਔਰ ਇਸੇ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਵੀ ਬਹੁਤ ਸਾਰੀ ਜਿਹੜੀ ਨਵੀਆਂ ਸਫਬੰਦੀਆਂ ਜਿਵੇਂ ਟਰਕੀ ਮੋਰ ਅਸਰਟਿਵ ਹੈ ਔਰ ਗ੍ਰੀਸ ਦੇ ਨਾਲ ਉਸ ਦਾ ਟਕਰਾਅ ਸਾਈਪਰਸ ਦੇ ਨਾਲ ਨੂੰ ਲੈ ਕੇ ਤਾਂ ਪਿਛਲੀ ਸਦੀ ਤੋਂ ਹੀ ਚੱਲ ਰਿਹਾ ਸੀ ਔਰ ਖਾਸ ਤੌਰ ਤੇ ਫਸਟ ਵਰਲਡ ਵਾਰ ਦੇ ਖਾਤਮੇ ਤੋਂ ਬਾਅਦ ਦਾ ਸਾਈਪਰਸ ਉਹਨਾਂ ਦੇ ਕੋਲ ਹੈ, ਅੱਧਾ ਉਹਨਾਂ ਕੋਲ ਹੈ। ਪਰ ਹੁਣ ਲੀਬੀਆ ਦੇ ਮਾਮਲੇ 'ਚ ਵੀ ਅਸੀਂ ਦੇਖਦੇ ਹਾਂ ਜਿਹੜੀ ਇਟਲੀ ਦੀ ਕਾਲੋਨੀ ਰਹੀ ਹੈ ਉਹਦੇ 'ਚ ਵੀ ਟਰਕੀ ਜਿਹੜਾ ਉਹਦਾ ਅਸਰਟਿਵਨੈਸ ਹੈ। ਕਿਤੇ ਨਾ ਕਿਤੇ ਇਹਨਾਂ ਦੀਆਂ ਸਾਂਝਾਂ ਵੀ ਮੈਡੀਟਰੇਨੀਅਨ ਔਰ ਦੂਸਰੇ 'ਚ ਇਹ ਵੀ ਹੈ ਕਿ ਅਮਰੀਕਾ ਔਰ ਟਰਕੀ ਜੁਆਇੰਟ ਐਕਸਰਸਾਈਜ਼ਸ ਕਰ ਰਹੇ ਨੇ। ਸੋ ਕੁਝ ਕੁੱਲ ਮਿਲਾ ਕੇ ਕਾਫੀ ਕਨਫਿਊਜ਼ਨ ਵੀ ਹੈ, ਲੇਕਿਨ ਇਹ ਕੋਈ ਸ਼ੱਕ ਨਹੀਂ ਹੈ ਕਿ ਨਵੀਂ ਸਫਬੰਦੀ ਹੋ ਰਹੀ ਹੈ। ਹਰ ਕੋਈ ਨਵੇਂ ਜਿਹੜਾ ਪੋਸਟ ਕੋਵਿਡ-19 ਦੁਨੀਆ ਹੋਏਗੀ, ਕੱਲੀ ਇਕਨੋਮਿਕਲੀ ਨਹੀਂ ਪੋਲੀਟੀਕਲੀ ਵੀ, ਉਹਦੇ 'ਚ ਵੀ ਉਹ ਦੇਖ ਰਿਹਾ ਕਿ ਉਹਨੇ ਕਿੱਥੇ ਫਿੱਟ ਹੋਣਾ ਹੈ। ਕਿਉਂਕਿ ਇਹ ਵੀ ਅਸੀਂ ਦੇਖਿਆ ਕਿ ਰਸ਼ੀਆ, ਚਾਈਨਾ ਔਰ ਈਵਨ ਈਰਾਨ ਜਿਸ ਦੇ ਵਿੱਚ ਚਾਈਨਾ ਦੀ ਹੈਵੀ ਇਨਵੈਸਟਮੈਂਟ ਹੋਣੀ ਹੈ, ਚੀਨ ਔਰ ਈਰਾਨ ਦੀਆਂ ਸੰਧੀਆਂ ਹੋਈਆਂ ਨੇ। ਔਰ ਇਸੇ ਤਰ੍ਹਾਂ ਮਿਡਲ ਈਸਟ ਦੇ ਵਿੱਚ ਬੇਸ਼ੱਕ ਸੀਰੀਆ ਔਰ ਇਰਾਕ ਦੇ ਮੁੱਦੇ ਤੇ ਚਾਈਨਾ ਔਰ ਰਸ਼ੀਆ ਨੇੜੇ ਆਏ, ਲੇਕਿਨ ਇਸ ਸਾਰੇ ਦੇ ਨਾਲ ਰਸ਼ੀਆ ਦੀ ਪੁਰਾਣੀ ਕਾਲੋਨੀ ਭਾਰਤ ਵੀ ਹੈ ਜਿੱਥੇ ਉਹਨੇ ਲੰਬਾ ਅਰਸਾ ਜਿਹੜਾ ਸੋਵੀਅਤ ਯੂਨੀਅਨ ਜਦੋਂ ਹੁੰਦਾ ਸੀ ਆਪਣੇ ਹਥਿਆਰ ਵੀ ਵੇਚੇ ਨੇ। ਔਰ ਹੁਣ ਵੀ ਜੇ ਹੁਣ ਪਿਛਲੇ 4-5 ਮਹੀਨੇ 'ਚ 2 ਵਾਰ ਪਹਿਲਾਂ ਰਾਜਨਾਥ ਸਿੰਘ ਮਾਸਕੋ ਪਹੁੰਚਿਆ ਡਿਫੈਂਸ ਮਿਨਿਸਟਰਸ ਵੇਲੇ, ਹੁਣ ਸਤੰਬਰ 22 ਨੂੰ ਜਿਹੜਾ ਜੁਆਇੰਟ ਐਕਸਰਸਾਈਜ਼ਸ ਕਰਨੀਆਂ ਨੇ 200 ਭਾਰਤੀ ਅਫਸਰ ਔਰ ਫੌਜੀ, 200 ਚੀਨ ਦੇ ਔਰ ਇੰਨੇ ਹੀ ਪਾਕਿਸਤਾਨ ਦੇ। ਸੋ ਰਸ਼ੀਆ ਵੀ ਕੁੱਲ ਮਿਲਾ ਕੇ ਨਹੀਂ ਹੈ ਵੀ ਉਹ ਚਾਈਨਾ ਦੇ ਬਲੌਕ 'ਚ ਜਾ ਕੇ ਆਪਣੀ ਕਲਾਇੰਟੇਲ ਇੰਡੀਆ ਦੀ ਖਤਮ ਕਰ ਰਹੇ। ਸੋ ਕੁੱਲ ਤੁਹਾਨੂੰ ਇਹ ਲੱਗਦਾ ਹੈ ਕਿ ਵੀ ਜਿਵੇਂ ਹਰ ਚੀਜ਼ ਇੱਕ ਵਾਰ ਖਿਲ ਰਹੀ ਹੈ ਤੇ ਨਵੀਂ ਕਿਹਦੇ ਨਾਲ ਜੁੜਨਾ ਹੈ। ਜ਼ਾਹਰ ਹੈ ਉਹਦੇ 'ਚ ਵਪਾਰਕ ਹਿੱਤ ਇੱਕ ਵੱਡੀ ਚੀਜ਼ ਹੁੰਦੀ ਹੈ। ਅਮਰੀਕਨ ਵੀ ਫਿਕਰਮੰਦ ਨੇ ਕਿ ਭਾਈ ਵਿਦਨ ਅਮਰੀਕਾ ਜਿਹੜੀ ਕਿਸਮ ਦੀ ਨਫ਼ਰਤ ਦਾ ਦੌਰਾ ਵੀ ਰਿਹਾ, ਕਿਉਂਕਿ ਇਸ ਵੇਲੇ ਗੱਲ ਮੁਹੱਬਤਾਂ ਦੀ ਨਹੀਂ ਹੈ, ਗੱਲ ਨਫ਼ਰਤਾਂ ਦੀ ਹੈ। ਔਰ ਇਹੀ ਹਾਲ ਅਸੀਂ ਅਮਰੀਕਾ 'ਚ ਦੇਖਿਆ ਕਿ ਕਿਵੇਂ ਸੁਸਾਇਟੀ ਪੋਲਰਾਈਜ਼ ਹੋਈ, ਪਾਲਾਬੰਦੀ ਹੋਈ, ਨਫ਼ਰਤ ਉਹਦਾ ਬੇਸ ਬਣਿਆ। ਉਹ ਇਮੀਗ੍ਰੈਂਟ ਹੋਣ, ਉਹ ਮੁਸਲਮਾਨ ਹੋਣ, ਉਹ ਮੈਕਸੀਕਨ ਹੋਣ, ਔਰ ਇਸ ਸਾਰੇ ਦੇ ਵਿੱਚ ਜੋ ਵਰਤਾਰਾ ਜਿਵੇਂ ਅਸੀਂ ਦੇਖਦੇ ਹਾਂ ਕਿ ਬਲੈਕ ਲਾਈਵਸ ਮੈਟਰ ਦਾ ਜਿਹੜਾ ਵਾਕਿਆ ਉੱਥੋਂ ਸ਼ੁਰੂ ਹੁੰਦਾ ਹੈ ਲੁਈਜ਼ੀਆਨਾ ਤੱਕ, ਔਰ ਇਹ ਬਰਾਬਰ ਕਿਤੇ ਨਾ ਕਿਤੇ ਸਿਐਟਲ ਪਹੁੰਚ ਗਿਆ। ਫਿਰ ਉਹ ਸਾਰਾ ਪਾਰਟ ਹੈ ਵਿਦਨ ਕੰਟਰੀ ਭਾਰਤ ਦੇ ਵਿੱਚ ਕੀ ਚੱਲ ਰਿਹਾ, ਕਿਵੇਂ ਜਿਹੜੇ ਨਫ਼ਰਤ ਫੈਲਾਉਣ ਵਾਲੇ ਨੇ ਜਿਹਨੂੰ ਸੋਸ਼ਲ ਮੀਡੀਆ ਨੇ ਫਰਦਰ ਹਵਾ ਦਿੱਤੀ, ਉਹ ਫੇਸਬੁੱਕ ਹੋਏ, YouTube ਹੋਏ, ਅਸੀਂ ਦੂਸਰੇ ਸੈਗਮੈਂਟ 'ਚ ਗੱਲ ਕਰਾਂਗੇ ਕਿ ਕਿਵੇਂ ਉਹਨਾਂ ਨੂੰ YouTube ਸਟਾਰਸ ਦੀਆਂ ਟਰਾਫੀਜ਼ YouTube ਵੱਲੋਂ ਦਿੱਤੀਆਂ ਗਈਆਂ, ਉਹ ਜਿਨ੍ਹਾਂ ਦੇ ਸਬਸਕ੍ਰਿਪਸ਼ਨ ਲੱਖਾਂ ਦੇ ਵਿੱਚ ਹੈ।
ਔਰ ਉਹਨਾਂ ਸਾਰਿਆਂ ਨੂੰ ਕਿਵੇਂ ਉਹਨਾਂ ਦੀ ਆਪਣੀ ਜਿਹੜੀ ਹੈ ਉਹ ਕਮਾਈ ਵੀ ਹੋਈ, ਲੇਕਿਨ ਉਹਨੇ ਸਮਾਜ ਦੇ ਵਿੱਚ ਕਿੰਨੀ ਨਫ਼ਰਤ ਫੈਲਾਈ। ਔਰ ਇਸ ਭਾਰਤ ਦੇ ਹਵਾਲੇ ਨਾਲ ਅਸੀਂ ਦੇਖਦੇ ਹਾਂ ਕਿ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਕਿੱਥੋਂ ਤੋੜ ਕੇ ਕਿੱਥੇ ਤੱਕ ਪਹੁੰਚਾ ਦਿੱਤੀ ਕਿ ਲਿੰਚਿੰਗਸ ਔਰ ਦੂਸਰਾ ਆਮ ਵਰਗੀ ਗੱਲ ਹੋ ਗਈ। ਮੀਡੀਆ ਨੂੰ ਕਿਵੇਂ ਮਫਲ ਕੀਤਾ ਹੈ, ਅਮਰੀਕਨ ਪ੍ਰੈਜ਼ੀਡੈਂਟ ਦਾ ਕੀ ਰਵੱਈਆ ਰਿਹਾ, ਔਰ ਭਾਰਤ ਨੇ ਕਿਵੇਂ ਆਲਮੋਸਟ ਬਿਨਾਂ ਐਮਰਜੈਂਸੀ ਤੋਂ ਹੀ ਐਮਰਜੈਂਸੀ ਤੋਂ ਬਦਤਰ ਹਾਲਾਤ ਜਿਹੜੇ ਨੇ ਉਹ ਪੈਦਾ ਕਰ ਦਿੱਤੇ। ਔਰ ਉਹ ਸਾਰਾ ਜਿਹੜਾ ਇਹ ਪ੍ਰਭਾਵ ਵੀ ਨੇ, ਕਿਉਂਕਿ ਦੇਖੋ ਅਮਰੀਕਾ ਦੀ ਪ੍ਰੈਜ਼ੀਡੈਂਸੀ ਮਹਿਜ਼ ਅਮਰੀਕਾ ਦੇ ਜਿਹੜਾ 35-40 ਕਰੋੜ ਲੋਕਾਂ ਤੱਕ ਮਹਿਦੂਦ ਨਹੀਂ ਹੈ, ਇਹ ਦੁਨੀਆ ਨੂੰ ਪ੍ਰਭਾਵਿਤ ਕਰਦੀ ਹੈ। ਔਰ ਇਸ ਤੋਂ ਫਿਰ ਬਹੁਤ ਸਾਰੇ ਜਿਹੜੇ ਨੇ ਜੋ ਚੱਲ ਰਿਹਾ ਹੁੰਦਾ ਹੈ, ਜਿਨ੍ਹਾਂ ਨੂੰ ਅਮਰੀਕਨ ਪੋਲਿਟਿਕਸ ਦੀਆਂ ਡੂੰਘੀਆਂ ਨੁਆਂਸਿਸ ਦਾ ਡੀਪ ਨੁਆਂਸਿਸ ਦਾ ਪਤਾ ਨਹੀਂ ਹੈ, ਉਹ ਕਨਕਲੂਡ ਵੀ ਇਹ ਕਰ ਲੈਂਦੇ ਨੇ ਕਿ ਪਤਾ ਨਹੀਂ ਜੇ ਚੇਂਜ ਆਫ ਗਾਰਡ ਹੋਏ ਵਾਈਟ ਹਾਊਸ 'ਚ, ਰਿਪਬਲਿਕਨ ਨੋਮੀਨੀ ਦੀ ਥਾਂ ਤੇ ਡੈਮੋਕ੍ਰੈਟ ਆ ਜਾਏ ਤੇ ਪਤਾ ਨਹੀਂ ਕਿੰਨੀ ਵੱਡੀ ਤਬਦੀਲੀ ਹੋਏਗੀ। ਸੋ ਅਸੀਂ ਜਿੱਥੇ ਬਾਕੀ ਸਾਰੇ ਟੱਚ ਬੇਸ ਕੀਤੇ ਨੇ ਟੌਪਿਕ, ਕਿਉਂਕਿ ਦੇਖੋ ਕੁੱਲ ਮਿਲਾ ਕੇ ਅੱਗੇ ਵੀ ਅਸੀਂ ਇੱਕ ਦਿਨ ਇਸ ਦੇ ਉੱਤੇ ਗੱਲਬਾਤ ਕੀਤੀ ਸੀ ਕਿ ਦੁਨੀਆ ਦੇ ਵਿੱਚ ਅਲਟੀਮੇਟਲੀ ਬਹਿਨ ਬੜੀ ਨਾ ਭਈਆ ਸਭ ਸੇ ਬੜਾ ਰੁਪਈਆ, ਇਹ ਰੂਹਾਨੀਅਤ ਦਾ ਅਸੂਲ ਨਹੀਂ ਹੈ, ਇਹ ਦੁਨੀਆਦਾਰੀ ਹੈ। ਔਰ ਇਸ ਲਈ ਜਦੋਂ ਲਫ਼ਜ਼ ਮਾਇਆ ਇਸਤੇਮਾਲ ਕੀਤਾ ਜਾਂਦਾ ਹੈ, ਤੁਸੀਂ ਵੀ ਕਈ ਵਾਰੀ ਕਹਿੰਦੇ ਹੋ ਮਾਇਕ ਸਹਾਇਤਾ ਕਰੋ, ਤੇ ਮੇਰਾ ਖਿਆਲ ਹੈ ਲਹਿੰਦੇ ਪੰਜਾਬ ਦੇ ਸਾਡੇ ਵੀਰਾਂ ਨੂੰ, ਕਿਉਂਕਿ ਉੱਥੇ ਇਹ ਦੌਲਤ ਦੇ ਕੰਟੈਕਸਟ ਦੇ ਵਿੱਚ ਜਾਂ ਧਨ ਵੀ ਸ਼ਾਇਦ ਸਾਡੇ ਇੱਧਰ ਜ਼ਿਆਦਾ ਇਸਤੇਮਾਲ ਹੁੰਦਾ ਹੈ, ਲੇਕਿਨ ਇਹ ਮਾਇਆ ਇੱਕ ਪਰਦਾ ਹੈ ਮੈਟੀਰੀਅਲਿਸਟ ਹੋਣ ਦਾ, ਤੇ ਉਹਦੇ ਚ ਜਿਹੜੀ ਕਰੰਸੀ ਹੈ, ਹੁਣ ਅੱਜ ਅਸੀਂ ਕਰੰਸੀ ਕਹਿ ਸਕਦੇ ਹਾਂ, ਕਿਸੇ ਜ਼ਮਾਨੇ ਚਾਂਦੀ ਦੇ ਰੁਪਈਏ ਸੀ, ਉਹ ਵੀ ਕਰੰਸੀ ਸੀ। ਇਹਦਾ ਇੱਕ ਰੋਲ ਹੈ ਬਹੁਤ ਵੱਡਾ, ਔਰ ਜਿਹੜੇ ਵੀ ਮੁਲਕਾਂ ਦੇ ਹਿੱਤ ਨੇ ਉਹਨਾਂ ਦੇ ਵਿੱਚ ਭਾਵੇਂ ਉਹਨਾਂ ਨੇ ਆਪਣੇ ਆਪ ਨੂੰ ਮਹਿਫੂਜ਼ ਕਿਵੇਂ ਰੱਖਣਾ ਹੈ, ਗਵਾਂਢੀ ਤੋਂ ਕਿਵੇਂ ਸੇਫ ਹੋਣਾ ਹੈ, ਇਹ ਵੀ ਇੱਕ ਹਿੱਸਾ ਹੈ। ਲੇਕਿਨ ਇਨ ਦਾ ਐਂਡ ਆਫ ਦਾ ਡੇ ਵਪਾਰ, ਬਿਲਕੁਲ ਤਜ਼ਾਰਤ, ਔਰ ਤਜ਼ਾਰਤ ਦੇ ਨਾਲ ਜੁੜਿਆ ਹੋਇਆ ਫਿਰ ਧਨ ਹੈ, ਪੈਸਾ ਹੈ, ਦੌਲਤ ਹੈ, ਕਿ ਕਿੱਥੋਂ ਕੌਣ ਲੂਜ਼ ਕਰਦਾ ਹੈ, ਕਿਹਦੇ ਨਾਲ ਰਲਿਆ ਕੀ ਹੁੰਦਾ ਹੈ, ਕਿਹੜੀ ਨੀਤੀ ਕਿਹਨੂੰ ਪ੍ਰਭਾਵਿਤ ਕਰਦੀ ਹੈ। ਔਰ ਜੇ ਅਸੀਂ ਯੂਰਪ ਦੇ ਹਵਾਲੇ ਨਾਲ ਗੱਲ ਕਰੀਏ, ਜਿਨ੍ਹਾਂ ਦੀ ਆਪਣੀ ਇੱਕ ਬਸਤੀਵਾਦ ਦੀ ਹਿਸਟਰੀ ਹੈ, ਕੋਲੋਨਾਈਜੇਸ਼ਨ ਦੀ, ਤੇ ਉਹ ਸਾਰੇ ਵਪਾਰੀਆਂ ਦੇ ਮੁਲਕ ਨੇ। ਅਮਰੀਕਾ ਵੀ ਇਸ ਵੇਲੇ ਸਭ ਤੋਂ ਵੱਡਾ ਦੁਨੀਆ ਦਾ ਵਪਾਰੀ ਤਾਂ ਅਮਰੀਕਾ ਹੀ ਹੈ। ਔਰ ਉਹਦੇ 'ਚ ਵੀ ਇੱਕ ਡਿਬੇਟ ਹੈ, ਸਾਡੇ ਮਿੱਤਰ ਡਾਕਟਰ ਆਜ਼ਾਦ ਨਾਰਾਜ਼ ਹੋ ਜਾਂਦੇ ਨੇ ਕਈ ਵਾਰ ਜਦੋਂ ਅਸੀਂ ਜਿਹੜਾ ਆਮ ਲੋਕਾਂ ਦੇ ਜਿਹੜਾ ਉਸ ਹਵਾਲੇ ਨਾਲ, ਕਿਉਂਕਿ ਇਹ ਵੀ ਇੱਕ ਪੂਰੀ ਆਈਡੀਓਲੋਜੀ ਹੈ, ਜਿਹੜੇ ਸਮਝਦੇ ਨੇ ਕਿ ਇਹ ਜਿਹੜਾ ਕੈਪੀਟਲਿਜ਼ਮ ਹੈ, ਜਾਂ ਜੇ ਕਿਸੇ ਦਾ ਆਪਣਾ ਘਰ ਭਰਿਆ ਹੋਇਆ ਨਹੀਂ ਹੈ, ਉਹਦੇ ਕੋਲ ਨਹੀਂ ਹੈ, ਤੇ ਉਹ ਦੂਸਰਿਆਂ ਨੂੰ ਕੀ ਦੇਗਾ। ਸੋ ਸਮਝਦੇ ਨੇ ਵੀ ਇਹ ਜਿਹੜੀਆਂ ਵੈਲਫੇਅਰ ਸਟੇਟਸ ਨੇ, ਔਰ ਜਦੋਂ ਤੁਸੀਂ ਸਟੇਟ ਕਿਸੇ ਦੀ ਹੈਲਥ ਕੇਅਰ ਜਾਂ ਦੂਸਰੇ ਦਾ ਧਿਆਨ ਰੱਖੇਗੀ ਜਾਂ ਦੂਜਾ ਹੋਏਗਾ, ਇਹਦੇ ਨਾਲੋਂ ਕੈਪੀਟਲ ਸਿਸਟਮ ਜਿਹਦੇ 'ਚ ਇੰਨੀ ਕੁ ਮਾਲਾਮਾਲ ਹੋਏ ਸਿਸਟਮ ਕਿ ਉਹਦੇ 'ਚ ਨੌਕਰੀਆਂ ਵੀ ਨਿਕਲਦੀਆਂ ਨੇ ਔਰ ਲੋਕਾਂ ਦਾ ਭਲਾ ਵੀ ਹੁੰਦਾ, ਔਰ ਦੂਜੇ ਤੇ ਜਿਹੜੀ ਡਿਪੈਂਡੈਂਸ ਹੈ ਉਹ ਜੋਂਕਾਂ ਬਣ ਕੇ ਜਾਂ ਸਿਉਂਕ ਵਾਂਗ ਇਕਨੋਮੀ ਨੂੰ ਡਿਸਟਰੋਏ ਕਰਦੇ ਨੇ, ਔਰ ਉਹਦੇ 'ਚੋਂ ਖੁਸ਼ਹਾਲੀ ਨਹੀਂ ਨਿਕਲਦੀ। ਔਰ ਜ਼ਾਹਿਰ ਹੈ ਕਮਿਊਨਿਜ਼ਮ ਦਾ ਫੇਲ ਮਾਡਲ ਉਸ ਪਾਸੇ ਵੱਲ ਇਸ਼ਾਰਾ ਕਰਦਾ ਹੈ। ਲੇਕਿਨ ਕੁੱਲ ਮਿਲਾ ਕੇ ਅਸੀਂ ਇਹ ਦੇਖਦੇ ਹਾਂ ਵੀ ਇਸ ਸਾਰੇ 'ਚ ਵੀ ਫਿਰ ਜੇ ਦੇਖਣਾ ਹੋਏ ਕਿ ਗਰੀਡ ਦਾ ਕਿੰਨਾ ਵੱਡਾ ਫੈਕਟਰ ਹੁੰਦਾ ਹੈ, ਲੋਭ, ਲਾਲਚ। ਔਰ ਲਾਲਚ ਦਾ ਕ੍ਰਾਈਟੇਰੀਆ ਉਹ ਸਾਡੇ ਰੂਹਾਨੀ ਜਿਹੜਾ ਫਕੀਰਾਂ ਨੇ ਦਿੱਤਾ ਹੋਇਆ। ਜਦੋਂ ਅਸੀਂ ਇਹ ਪੜ੍ਹਦੇ ਹਾਂ ਗੁਰਬਾਣੀ ਦੇ ਹਵਾਲੇ ਨਾਲ ਕਿ ਸਹਿਸ ਖਟੇ ਲੱਖ ਕੋ ਉਠ ਧਾਵੇ, ਤ੍ਰਿਪਤ ਨਾ ਆਵੇ, ਮਾਇਆ ਪਾਛੇ ਪਾਵੇ, ਕਿ ਜਿਹਦੇ ਕੋਲ 1000 ਹੈ ਉਹਦੀ ਦੌੜ ਲੱਖ ਲਈ ਹੈ, ਜਿਹਦੇ ਕੋਲ ਲੱਖ ਹੈ ਉਹ ਮਿਲੀਅਨ ਲਈ ਹੈ, ਤਾਂ ਫਿਰ ਬਿਲੀਅਨ, ਫਿਰ ਤਾਂ ਗਿਣਤੀ ਅੱਗੇ ਚਲੀ ਜਾਂਦੀ ਨੇ, ਟ੍ਰਿਲੀਅਨ, ਜ਼ਿਲੀਅਨ, ਕਿ ਇਹ ਜਿਹੜੀ ਇਸ ਦੀ ਭੁੱਖ ਹੈ ਉਹਦੇ ਨਾਲ ਕੋਈ ਬੰਦਾ ਕਦੇ ਰੱਜਦਾ ਨਹੀਂ। ਔਰ ਇਹ ਵੀ ਯਾਦ ਦਹਾਨੀ ਹੈ ਕਿ ਇਸ ਸਾਰੇ ਚੋਂ ਬੇਸ਼ੱਕ ਸੁੱਖ ਨਹੀਂ ਨਿਕਲਦਾ, ਸੁੱਖ ਨਾ ਹੀ ਬਹੁਤਾ ਧਨ ਖਾਟੇ, ਔਰ ਜਿਹੜਾ ਧਨ ਖੱਟਣ ਦਾ ਜਾਂ ਪਾਇਲ ਜਾਂ ਅੰਬਾਰ ਲਾਣ ਦੀ ਦੌੜ ਹੁੰਦੀ ਹੈ, ਉਹਦੇ ਹੀ ਤੁਸੀਂ ਕਿਸੇ ਦਾ ਹੱਕ ਮਾਰ ਵੀ ਰਹੇ ਹੁੰਦੇ ਹੋ। ਹਾਲਾਂਕਿ ਅਮਰੀਕਾ ਵਰਗੇ ਸਿਸਟਮ ਤੁਸੀਂ ਜੈਨੂਇਨਲੀ ਵੀ ਇਮਾਨਦਾਰੀ ਨਾਲ ਵੀ ਅਮੀਰ ਹੋ ਜਾਂਦੇ ਹੋ, ਲੇਕਿਨ ਜੇ ਤੁਸੀਂ ਕੁੱਲ ਮਿਲਾ ਕੇ ਕਾਰਪੋਰੇਟ ਵਰਲਡ ਦੇਖੋ ਤਾਂ ਫਿਰ ਉਹਨਾਂ ਦੇ ਲਈ ਉਹਨਾਂ ਨੇ ਦਵਾਈ ਕੱਢੀ ਹੈ, ਬੇਸ਼ੱਕ ਉਹਨਾਂ ਨੇ ਇਨਵੈਸਟ ਕੀਤਾ ਹੈ, ਕਿੰਨੇ ਗੁਣਾ ਜ਼ਿਆਦਾ ਪ੍ਰੋਫਿਟ ਲੈਣਾ ਹੈ, 100 ਟਾਈਮਸ 200 ਟਾਈਮਸ ਕੀ ਹੈ, ਉਦੋਂ ਉਹਨਾਂ ਦੇ ਲਈ ਪ੍ਰੋਫਿਟ ਵੱਡੀ ਗੱਲ ਹੁੰਦੀ ਹੈ, ਜਿਹੜੀ ਆ ਉਹ ਦੂਸਰਾ ਪਾਰਟ ਨਹੀਂ ਹੁੰਦਾ। ਸੋ ਇਸ ਸਾਰੇ 'ਚ
ਜੇ ਕੁੱਲ ਮਿਲਾ ਕੇ ਅਮਰੀਕਨ ਹੁਣ ਡਿਬੇਟਸ ਵੀ ਹੋਣਗੀਆਂ ਪ੍ਰੈਜ਼ੀਡੈਂਟਸ ਦੀਆਂ, ਦੋਨਾਂ ਦੀ ਟੀਮ ਸਾਹਮਣੇ ਹੈ, ਟਰੰਪ ਹੈ ਔਰ ਵਾਈਸ ਪ੍ਰੈਜ਼ੀਡੈਂਟ ਤਾਂ ਉਹਨਾਂ ਦੇ ਮਾਈਕ ਪੈਂਸ ਹੀ ਨੇ ਜਿਹੜੇ ਇੰਡੀਆਨਾ ਤੋਂ ਨੇ, ਔਰ ਜ਼ਾਹਰ ਹੈ ਕਿ ਇਹ ਜੇ ਟਰੰਪ ਦੇ ਉੱਤੇ ਇਹ ਹੁੰਦਾ ਹੈ ਕਿ ਵੀ ਇਹ ਅਨਆਈਡੀਓਲੋਜੀਕਲ ਜਾਂ ਆਡੰਬਰ ਭਰੀਆਂ ਔਰ ਤਬਦੀਲੀ ਵਾਲੀ ਗੱਲ ਕਰਦਾ ਹੈ, ਕਦੇ ਕੁਛ ਕਿਹਾ ਕਦੇ ਕੁਛ ਕਿਹਾ, ਤੇ ਮਾਈਕ ਪੈਂਸ ਜ਼ਾਹਰ ਹੈ ਕਿ ਉਹਨਾਂ ਦਾ ਜਿਹੜਾ ਵਰਤਾਰਾ ਹੈ ਉਹ ਬਿਲਕੁਲ ਇੱਕ ਕ੍ਰਿਸਚੀਅਨ ਬੈਕਗਰਾਉਂਡ ਔਰ ਉਸ ਦੇ ਉੱਤੇ ਜੁੜਿਆ ਹੋਇਆ ਉਹਨਾਂ ਦੀ ਆਈਡੀਓਲੋਜੀ ਹੈ, ਔਰ ਇੱਕ ਉਹਨਾਂ ਦਾ ਇੱਕ ਆਪਣੀ ਛਵੀ ਹੈ ਔਰ ਬਹੁਤ ਮਾਮਲਿਆਂ 'ਚ, ਕਿਉਂਕਿ ਇਹ ਵੀ ਅਮਰੀਕਨ ਸਿਸਟਮ ਦੀ ਖੂਬਸੂਰਤੀ ਹੈ ਕਿ ਜਦੋਂ ਪ੍ਰੈਜ਼ੀਡੈਂਟ ਹੁੰਦਾ ਹੈ, ਵਾਈਸ ਪ੍ਰੈਜ਼ੀਡੈਂਟ ਬੇਸ਼ੱਕ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਦੇਖ ਰਿਹਾ ਹੁੰਦਾ ਹੈ, ਬਹੁਤ ਸਾਰੀਆਂ ਟੀਟੀਜ਼ ਦੇ ਉੱਤੇ ਕੰਮ ਕਰ ਰਿਹਾ ਹੁੰਦਾ ਹੈ, ਪਰ ਜਿਹੜਾ ਜ਼ਾਹਰਾ ਪਬਲਿਕ ਫੇਸ ਹੁੰਦਾ ਉਹ ਪ੍ਰੈਜ਼ੀਡੈਂਟ ਹੀ ਹੁੰਦਾ। ਉਹਦੇ 'ਚ ਇਹ ਨਹੀਂ ਹੁੰਦਾ ਕਿ ਵਾਈਸ ਪ੍ਰੈਜ਼ੀਡੈਂਟ ਅੱਗੇ ਆ ਕੇ ਆਪਣੇ ਓਵਰਸ਼ੈਡੋ ਕਰੇ ਪ੍ਰੈਜ਼ੀਡੈਂਟ ਨੂੰ, ਇਹ ਵੀ ਇੱਕ ਸਿਸਟਮ ਦੀ ਬਿਊਟੀ ਹੈ। ਸੋ ਬਹੁਤ ਸਾਰੀਆਂ ਚੀਜ਼ਾਂ ਮਾਈਕ ਪੈਂਸ ਨੇ ਬੜੀਆਂ ਜਿਹੜੀਆਂ ਨਾਜ਼ੁਕ ਹਾਲਤਾਂ ਸੀ ਉਹਨਾਂ ਨੂੰ ਚੰਗੀ ਤਰ੍ਹਾਂ ਹੈਂਡਲ ਕੀਤਾ, ਔਰ ਇਸੇ ਤਰ੍ਹਾਂ ਜੋ ਬਾਈਡਨ ਜਿਹੜੇ ਲੰਬਾ ਵਕਤ ਵਾਈਸ ਪ੍ਰੈਜ਼ੀਡੈਂਟ ਰਹੇ, ਸੈਨੇਟ ਦੇ ਵਿੱਚ ਫੋਰਨ ਪਾਲਿਸੀ ਦੇ, ਸੋ ਉਹ ਦੁਨੀਆ ਦੀ ਨੁਆਂਸ ਮੱਚ ਬੈਟਰ ਸਮਝਦੇ ਨੇ। ਲੇਕਿਨ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਕਿਉਂਕਿ ਓਬਾਮਾ ਪੀਰੀਅਡ ਦੇ ਵੇਲੇ ਵੀ ਔਰ ਇਨੀਸ਼ੀਅਲੀ ਕਲਿੰਟਨ ਐਡਮਿਨਿਸਟ੍ਰੇਸ਼ਨ ਵੇਲੇ ਵੀ, ਕਿਉਂਕਿ ਲੰਬਾ ਵਕਤ ਹੁਣ ਉਹ 올ਡ ਮੈਨ ਵੀ ਹੈ ਔਰ ਇਸ ਲਈ ਟਰੰਪ ਨੇ ਉਹਦਾ ਨਾਂ ਹੀ ਸਲੀਪੀ ਜੋ ਰੱਖਿਆ, ਔਰ ਉਹਦੇ 'ਚ ਜਿਹੜੀਆਂ ਉਸ ਪੀਰੀਅਡ ਦੀਆਂ ਗਲਤੀਆਂ ਨੇ ਕਲਿੰਟਨ ਐਡਮਿਨਿਸਟ੍ਰੇਸ਼ਨ ਦੀਆਂ ਫੋਰਨ ਪਾਲਿਸੀ ਦੇ ਹਵਾਲੇ ਨਾਲ ਜਾਂ ਓਬਾਮਾ ਐਡਮਿਨਿਸਟ੍ਰੇਸ਼ਨ ਦੀਆਂ, ਜਿਵੇਂ ਲੀਬੀਆ ਦੇ ਵਿੱਚ ਜਦੋਂ ਹਮਲਾ ਹੁੰਦਾ ਹੈ ਔਰ ਉਹਦੇ 'ਚ ਅਮਰੀਕਨ ਨੁਕਸਾਨ ਹੁੰਦਾ, ਔਰ ਜਿਹੜੀ ਸੈਕਟਰੀ ਆਫ ਸਟੇਟ ਉਸ ਵੇਲੇ ਜਿਹੜੀ ਹੈ ਹਿਲਰੀ ਕਲਿੰਟਨ ਸੀ, ਉਹਦੀ ਸਟੇਟਮੈਂਟ ਜਿਹੜੀ ਹੈ ਉਹ ਟਰੂ ਨਹੀਂ ਸੀ। ਸੋ ਉਹ ਵੀ ਜਿਹਨੂੰ ਕਹਿੰਦੇ ਨੇ ਕੈਰੀ ਦਾ ਬੈਗੇਜ, ਉਹ ਵੀ ਬੈਗੇਜ ਕਿ ਹਾਲਾਂ ਕਮਲਾ ਹੈਰਿਸ ਬੇਸ਼ੱਕ ਐਜ਼ ਏ ਅਟਾਰਨੀ ਜਨਰਲ ਉਹਦਾ ਕੈਲੀਫੋਰਨੀਆ ਦਾ ਰੈਕਰਡ ਹੈ, ਐਜ਼ ਏ ਸੈਨੇਟਰ ਵੀ ਹੈ, ਫਾਇਰ ਬ੍ਰਾਂਡ ਹੈ, ਦੂਜਾ, ਪਰ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਵੀ ਉਹ ਜੇ ਆਪਣੀਆਂ ਜਿਹੜਾ ਬਲੈਕ ਹੈਰੀਟੇਜ ਜਮਾਈਕਨ ਉਸ ਤੇ ਪ੍ਰਾਊਡ ਕਰਦੀ ਹੈ, ਤੇ ਅਮਰੀਕਨ ਇਹ ਵੀ ਦੇਖਦੇ ਨੇ ਕਿ ਵੀ ਇਹ ਬਾਈਡਨ ਬੁੱਢਾ ਹੈ, ਇਹਦੀ ਜੇ ਇੱਕ ਟਰਮ ਦੇ ਵਿਚਾਲੇ ਹੋ ਗਿਆ ਤੇ ਵਾਈਸ ਪ੍ਰੈਜ਼ੀਡੈਂਟ ਹੀ ਪ੍ਰੈਜ਼ੀਡੈਂਟ ਬਣਦਾ, ਟੇਕ ਓਵਰ ਕਰਦਾ, ਮਿਡ ਟਰਮ ਨਹੀਂ ਹੁੰਦੀ, ਕਿ ਵੀ ਕੀ ਇਹ ਅਮਰੀਕਨ ਤਿਆਰ ਨੇ, ਕਿਉਂਕਿ ਇਸ ਗੱਲ ਦਾ ਧਿਆਨ ਰਹੇ 70% ਅਮਰੀਕਾ ਵਾਈਟ ਅਮਰੀਕਨਸ ਨੇ, ਗੋਰੇ ਨੇ, ਕਿ ਵੀ ਇੱਕ ਕਾਲੀ ਜਿਹੜੀ ਆ ਉਹਨਾਂ ਦੀ ਪ੍ਰੈਜ਼ੀਡੈਂਟ ਹੋਏ। ਸੋ ਇਹ ਬਹੁਤ ਸਾਰੇ ਫੈਕਟਰ ਨੇ ਜਿਹੜੇ ਇਨਰ 'ਚ ਕਾਊਂਟ ਕਰਨਗੇ, ਹਾਲਾਂਕਿ ਜੋ ਬਾਈਡਨ ਔਰ ਕਮਲਾ ਹੈਰਿਸ ਅਜੇ ਉੱਪਰ ਚੱਲ ਰਹੇ ਨੇ, ਪਰ ਜਿਉਂ-ਜਿਉਂ ਵਕਤ ਆਏਗਾ, ਜਿਉਂ-ਜਿਉਂ ਦੋਨੋਂ ਆਪਣੇ, ਔਰ ਮੈਨੂੰ ਇਹ ਲੱਗਦਾ ਬੜਾ ਹੀਟ ਫਿਲਡ ਕੈਂਪੇਨ ਹੋਏਗਾ, ਆਲਰੇਡੀ ਉਹਦੀ ਸ਼ੁਰੂਆਤ ਹੈ ਦੋਨੋਂ ਪਾਸਿਆਂ, ਔਰ ਉਹਦੇ 'ਚ ਫਰਦਰ ਪੋਲਰਾਈਜੇਸ਼ਨ ਹੋਏਗੀ। ਪਰ ਇੱਕ ਗੱਲ ਜਿਹਦੇ ਉੱਤੇ ਜਿਹੜਾ ਕੋਈ, ਕਿਉਂਕਿ ਇਹ ਬਹੁਤ ਅਹਿਮੀਅਤ ਵਾਲਾ ਹੈ, ਹੁਣ ਜਦੋਂ ਕਿ ਅਸੀਂ ਕੱਲ ਵੀ ਡਿਸਕਸ ਕੀਤਾ ਕਿ ਸਾਊਥ ਚਾਈਨਾ ਸੀ 'ਚ ਚਾਈਨਾ ਨੇ 2 ਜਿਹੜੀਆਂ ਨੇ ਉਹ ਮਿਸਾਈਲਸ ਦਾਗੀਆਂ, ਔਰ ਇੱਕ ਡਿਸਕਸ਼ਨ ਹੈ ਕਿ ਕੀ ਨਵੰਬਰ ਤੋਂ ਪਹਿਲਾਂ ਜੇ ਨੰਬਰ ਡਾਊਨ ਹੀ ਰਹਿੰਦਾ ਹੈ ਇਹਨਾਂ ਦਾ ਟਰੰਪ ਮਾਈਕ ਪੈਂਸ ਦੀ ਜੋੜੀ ਦਾ, ਤੇ ਕੀ ਚਾਈਨਾ ਦੇ ਨਾਲ ਕੋਈ ਗੜਬੜ ਹੋ ਸਕਦੀ ਹੈ, ਕੋਈ ਝਗੜੇ ਦੀ ਲਾਈਨ ਹੈ, ਜਾਂ ਇੱਕ ਜਿਹੜੀ ਡਿਬੇਟ ਇਹ ਹੈ ਕਿ ਕੀ ਜੇ ਜੋ ਬਾਈਡਨ ਦੀ ਟੀਮ ਵਾਈਟ ਹਾਊਸ 'ਚ ਬੈਠਦੀ ਹੈ ਤੇ ਇਹ ਜਿਹੜੀ ਉਹਨਾਂ ਦੀ ਚਾਈਨਾ ਪਾਲਿਸੀ ਹੈ ਅਮਰੀਕਾ ਦੀ, ਕੀ ਉਹਨੂੰ ਇਹ ਪ੍ਰਭਾਵਿਤ ਕਰੇਗੀ, ਕਿਉਂਕਿ ਇਸ ਵੇਲੇ ਜਿਹੜਾ ਸਾਰਾ ਮਰਕਜ਼, ਔਰ ਦੇਖੋ ਇਸ ਵੇਲੇ 75 ਤੋਂ 80% ਅਮਰੀਕਨ ਚਾਈਨਾ ਦੇ ਅਗੇਂਸਟ ਜਿਹੜਾ ਉਹ ਰੱਖਦੇ ਨੇ, ਉਹਨਾਂ ਦੇ ਜਿਹੜੇ ਥਾਟਸ ਨੇ, ਔਰ ਇਹ ਅੱਡ-ਅੱਡ ਸਰਵੇ, ਇਸ ਲਈ ਇਹ ਵੀ ਇੱਕ ਦੋਨਾਂ ਦੇ ਵਿੱਚ ਦੌੜ ਲੱਗੀ ਹੋਈ ਹੈ, ਜਿਹਨੂੰ ਅੰਗਰੇਜ਼ੀ ਵਾਲੇ ਕਹਿੰਦੇ ਨੇ ਮੋਰ ਲਾਇਲ ਦੈਨ ਦਾ ਕਿੰਗ, ਕਿ ਵੀ ਕਿਹਦੀ ਅਮਰੀਕਾ ਦੇ ਇੰਟਰਸਟ ਦੇ ਨਾਲ ਆਪਣੀ ਵਚਨਬੱਧਤਾ ਦੱਸਣੀ ਜਾਂ ਆਪਣੀ ਸੋਲੀਡੈਰਿਟੀ, ਤੇ ਅਮਰੀਕਾ ਫਸਟ ਦੀ ਗੱਲ ਭਾਵੇਂ ਡੈਮੋਕ੍ਰੈਟ ਉਸ ਅੰਦਾਜ਼ ਨਹੀਂ ਕਰਦੇ, ਪਰ ਚਾਈਨਾ ਦਾ ਜਦੋਂ ਹਵਾਲਾ ਆਏਗਾ ਤੇ ਡੈਮੋਕ੍ਰੈਟ ਉਹ ਬੇਸ਼ੱਕ ਬਾਈਡਨ ਹੈ ਜਾਂ ਕਮਲਾ ਹੈਰਿਸ, ਉਹਨਾਂ ਦੇ ਕੈਂਪੇਨ ਦੇ ਵਿੱਚ ਵੀ ਐਂਟੀ ਚਾਈਨਾ ਲਾਈਨ ਹੈ, ਔਰ ਉਹਦੇ 'ਚ ਜਿਹੜੀ ਗੱਲ ਜਿਹੜੇ ਹੁਣ ਦੁਨੀਆ ਦੇ ਐਨਾਲਿਸਟ ਨੇ ਉਹ ਵੀ ਦੇਖ ਰਹੇ ਨੇ, ਉਹ ਕਿਉਂਕਿ ਜੇ ਟਰੰਪ ਦੁਬਾਰਾ ਆਉਂਦੇ ਨੇ ਤੇ ਇੱਕ ਗੱਲ ਵੈਸੇ ਹੁੰਦੀ ਹੈ, ਮੈਂ ਵੀ ਅਮਰੀਕਾ ਜਿਹਨਾਂ ਨੇ ਸੈਕੰਡ ਟਰਮ ਪ੍ਰੈਜ਼ੀਡੈਂਟਸ ਨੇ ਜਿੱਤੀ ਆ, ਉਹ ਓਬਾਮਾ ਹੋਏ, ਕਲਿੰਟਨ ਹੋਏ, ਜਿਮੀ ਕਾਰਟਰ ਤਾਂ ਹਾਰ ਗਿਆ ਸੀ ਸੈਕੰਡ ਟਰਮ ਵੇਲੇ, ਸੀਨੀਅਰ ਬੁਸ਼ ਹੋਏ, ਜੂਨੀਅਰ ਬੁਸ਼ ਹੋਏ,
ਜਿੰਨੇ ਆਖ ਨੂੰ ਅਸੀਂ ਦੇਖਿਆ ਆਪਣੇ 30 ਸਾਲ ਦੇ ਇੱਥੋਂ ਦੇ ਪੀਰੀਅਡ ਜੀ ਸੈਕੰਡ ਟਰਮ ਵੇਲੇ ਐਗਰੈਸਿਵਨੈਸ ਨਹੀਂ ਰਹਿੰਦੀ ਪ੍ਰੈਜ਼ੀਡੈਂਟ। ਸੋ ਜੇ ਵੀ ਕਿਸੇ ਨੇ ਕੁਝ ਹਾਸਲ ਕੀਤਾ ਹੁੰਦਾ ਹੈ ਉਹ ਫਸਟ ਟਰਮ, ਕਿਉਂਕਿ ਸੈਕੰਡ ਟਰਮ ਤੋਂ ਬਾਅਦ 2 ਹੀ ਟਰਮਸ ਅਮਰੀਕਾ 'ਚ ਹੁੰਦੀਆਂ, ਦੁਬਾਰਾ ਦੇਣ ਨੂੰ ਕੁਝ ਨਹੀਂ ਹੁੰਦਾ, ਉਹ ਬਣ ਜਾਂਦੇ ਨੇ ਫਿਰ ਥੋੜੇ ਠੰਡੇ ਜਿਹੇ ਹੋ ਕੇ ਬਹਿ ਜਾਂਦੇ ਨੇ। ਸੋ ਜੇ ਟਰੰਪ ਦੀ ਕੰਟੀਨਿਊਟੀ ਰਹਿੰਦੀ ਹੈ, ਪੋਸੀਬਲ ਹੈ ਕਿ ਔਰ ਟਰੰਪ ਤਾਂ ਨੋਨ ਹੈ ਕਿ ਵੀ ਉਹ ਯੂ ਟਰਨ ਮਾਰਨ ਲੱਗੇ ਵੀ ਉਹ ਅੱਖ ਨਹੀਂ ਝਪਕਣ ਦਿੰਦਾ ਤੇ ਵਾਪਸ ਆਉਣ ਲੱਗੇ ਵੀ ਜਿਹੜਾ ਉਹਨੂੰ ਨਹੀਂ ਹੈ ਕੋਈ ਵੀ, ਹੈ ਨਾ। ਔਰ ਉਹ ਇੰਨਾ ਮਰਕਿਊਰੀਅਲ ਵੀ ਹੈ ਬਟ ਐਟ ਦਾ ਸੇਮ ਟਾਈਮ ਅਨਪ੍ਰੈਡਿਕਟੇਬਲ ਵੀ ਹੈ। ਸੋ ਮੈਨੂੰ ਲੱਗਦਾ ਹੈ ਔਰ ਇਸ ਗੱਲ ਦਾ ਧਿਆਨ ਹੈ ਵੀ ਵਪਾਰੀ ਵੀ ਹੈ, ਉਹਨੇ ਵੀ ਅਲਟੀਮੇਟਲੀ ਇਸ ਗੱਲ ਦੀ ਵੀ ਪੋਸੀਬਿਲਿਟੀ ਹੈ ਕਿ ਵੀ ਇਹ ਸਾਰੀ ਪਿਚ ਇੰਨੀ ਕਰੇਜ਼ ਕੀਤੀ ਹੈ ਤੇ ਵਾਂਸ ਉਹਨੂੰ ਲੱਗਦਾ ਵੀ ਮੈਂ ਬਣ ਗਿਆ ਔਰ ਹੋ ਗਿਆ ਤੇ ਮੇਬੀ ਹੌਸਟਿਲਿਟੀ ਘਟਾਉਣ ਦੀ ਲਾਈਨ ਵੱਲ ਗੱਲ ਜਾਏ ਚਾਈਨਾ ਦੇ ਨਾਲ। ਔਰ ਪਰ ਜਿੰਨੀ ਪਿਚ ਖੜੀ ਕਰ ਦਿੱਤੀ ਹੈ, ਜੇ ਬਾਈਡਨ ਦੀ ਦੂਸਰੀ ਟੀਮ ਔਰ ਬਾਈਡਨ ਕਮਲਾ ਹੈਰਿਸ ਦੀ ਟੀਮ ਆਉਂਦੀ ਹੈ, ਉਹ ਅਨਡੂ ਨਹੀਂ ਕਰ ਸਕਦੇ ਡੈਮੇਜ ਇਸ ਸਾਰੇ ਨੂੰ। ਉਹਨਾਂ ਨੂੰ ਵੀ ਜਿਹੜਾ ਉਹ ਠੀਕ ਹੈ ਮੋਰ ਰੀਅਲਿਸਟਿਕਲੀ ਗੱਲ ਕਰੇਗਾ ਜੋ ਬਾਈਡਨ ਫੋਰਨ ਪਾਲਿਸੀ ਨੂੰ ਸਮਝਦਾ ਹੈ। ਔਰ ਇਸ ਸਾਰੇ 'ਚ ਜਿਹੜੇ 3 ਫੈਕਟਰ ਜਿਹੜੇ ਮੈਂ ਅੱਡ ਐਨਾਲਿਸਟ ਤੋਂ ਦੇਖੇ ਕਿ ਵੀ 3 ਪਾਲਿਸੀਜ਼ ਜਿਹੜੀਆਂ ਟਰੰਪ ਐਡਮਿਨਿਸਟ੍ਰੇਸ਼ਨ ਨੇ ਅਗੇਂਸਟ ਚਾਈਨਾ ਪਰਸਿਊ ਕੀਤੀਆਂ ਨੇ, ਜਿਹੜੀਆਂ ਅਲਟੀਮੇਟਲੀ ਉਸੇ ਡਾਇਰੈਕਸ਼ਨ 'ਚ ਜਾਣਗੀਆਂ, ਉਹ ਡੀਕਪਲਿੰਗ ਹੈ, ਡੀ ਲਿਸਟਿੰਗ ਹੈ, ਡੀ ਗਲੋਬਲਾਈਜੇਸ਼ਨ ਹੈ। ਹੁਣ ਡੀਕਪਲਿੰਗ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਵੀ ਜਿਵੇਂ ਟਿਕਟੌਕ ਹੋਏ ਜਾਂ ਖੁਆਬੇ ਵਰਗੀਆਂ ਕੰਪਨੀਆਂ ਜਿਨ੍ਹਾਂ ਤੇ ਅਮਰੀਕਾ 'ਚ ਰੋਕ ਲੱਗੀ ਔਰ ਜਾਂ ਟੈਨਸੈਂਟ, ਹੁਣ ਉਸ ਸਾਰੇ ਦਾ ਇਹ ਹੋਇਆ ਕਿ ਵੀ ਚੀਨੀਆਂ ਨੇ ਇੱਕ ਗੱਲ ਸਮਝ ਲਈ ਕਿ ਵੀ ਹੁਣ ਅਸੀਂ ਅਮਰੀਕਾ ਤੇ ਭਰੋਸਾ ਨਹੀਂ ਕਰ ਸਕਦੇ ਕਿਸੇ ਵੀ ਪਾਰਟ ਤੋਂ, ਜਿਹੜੀ ਈਵਨ ਜਦੋਂ ਜਿਵੇਂ ਮੈਂ ਕਿਹਾ ਵੀ ਮਲਟੀਪਲ ਚੀਜ਼ਾਂ ਯੂਜ਼ ਹੁੰਦੀਆਂ, ਜਿਵੇਂ ਚਿਪਸ ਦਾ ਯੂਜ਼ ਹੈ ਜਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਹੈ। ਸੋ ਚਾਈਨੀਜ਼ ਨੇ ਆਲਰੇਡੀ ਉਹ ਐਟ ਵਰਕ ਨੇ ਲੌਂਗ ਟਰਮ, ਜਿੱਥੇ ਜਿੱਥੇ ਵੀ ਉਹਨਾਂ ਨੂੰ ਲੱਗਦਾ ਵੀ ਅਮਰੀਕਨ ਚਿਪਸ ਦਾ ਉੱਤੇ ਉਹਨਾਂ ਦੀ ਡਿਪੈਂਡੈਂਸ ਰਹੀ ਜਾਂ ਇਹਨਾਂ ਦੀ ਆਰਟੀਫੀਸ਼ੀਅਲ, ਉਹ ਅੱਗੇ ਨਿਕਲ ਜਾਏਗਾ ਔਰ ਉਹਦੇ ਤੇ ਉਹਨਾਂ ਦੀ ਇਨਵੈਸਟਮੈਂਟ ਹੋਏਗੀ। ਅਮਰੀਕਾ ਦੇ ਵਿੱਚ ਇਹਦੇ ਨਾਲ ਚੀਨ ਦੇ ਇੰਟਰਸਟ ਨੂੰ ਫਰਕ ਪਿਆ ਔਰ ਅਸੀਂ ਦੇਖ ਰਹੇ ਹਾਂ ਕਿ ਟਿਕਟੌਕ ਔਰ ਦੂਸਰਿਆਂ ਦੇ ਨਾਲ ਵਾਲਮਾਰਟ ਔਰ ਦੂਸਰੀਆਂ, ਕਿਉਂਕਿ ਟਰੰਪ ਨੇ ਕਿਹਾ ਕਿ ਵੀ ਇਹ ਨਹੀਂ ਇਹਨਾਂ ਨੂੰ ਕਰਨ ਦੇਣਾ ਕੰਮ, ਸੋ ਉਹਨਾਂ ਦੀ ਖਰੀਦਦਾਰੀ ਦਾ ਕੰਮ ਸ਼ੁਰੂ ਹੈ, ਬਿਡ ਦੇ ਰਹੇ ਨੇ, ਬੋਲੀ ਦੇ ਰਹੇ ਨੇ। ਔਰ ਇਹ ਜਿਹੜੀ ਹੈ ਜ਼ਾਹਰ ਹੈ ਇਹ ਵੀ ਕੋਈ ਓਵਰਨਾਈਟ ਹੋਣ ਵਾਲਾ ਨਹੀਂ ਹੈ। ਡੀਕਪਲਿੰਗ ਦੀ ਲਾਈਨ ਦੀ ਸ਼ੁਰੂਆਤ ਜ਼ਰੂਰ ਹੋ ਗਈ ਹੈ ਔਰ ਉਹ ਲੌਂਗ ਟਰਮ ਜਿਹੜਾ ਹੈ ਹਰ ਮੁਲਕ ਮੈਕਸਿਮਮ ਚੀਜ਼ਾਂ ਆਪਣੇ 'ਚ ਬਣਾਉਣ ਦੀ ਗੱਲ ਕਰੇਗਾ, ਅਮਰੀਕਾ ਚਾਈਨਾ ਦੇ ਹਵਾਲੇ ਨਾਲ ਵੀ ਇਹ ਹੈ। ਹੁਣ ਡੀ ਲਿਸਟਿੰਗ, ਹੁਣ ਟਰੰਪ ਐਡਮਿਨਿਸਟ੍ਰੇਸ਼ਨ ਨੇ ਨਵੇਂ ਰੂਲ ਕੰਪਨੀਆਂ ਦੇ, ਉਹਨਾਂ ਨੇ ਕਿਹਾ ਜੀ ਇਹ ਜਿਹੜੀਆਂ ਬਿਜ਼ਨਸ ਕੰਪਨੀਆਂ ਇੱਥੇ ਰਜਿਸਟਰਡ ਨੇ ਜਾਂ ਦੂਜੇ ਰੂਲ ਫੋਲੋ ਨਹੀਂ ਕਰ ਰਹੀਆਂ, ਔਰ ਜਨਵਰੀ 2022 ਤੱਕ ਦਾ ਟਾਈਮ ਦਿੱਤਾ ਹੈ ਨਵੇਂ ਰੂਲਸ ਦੇ ਉੱਤੇ, ਔਰ ਫਿਰ ਜਿਹੜਾ ਇਹੋ ਜਿਹੀਆਂ ਕੰਪਨੀਆਂ ਬੈਨ ਹੋ ਜਾਣਗੀਆਂ। ਸੋ ਜਿਹੜੀਆਂ ਤਾਂ ਆਲਰੇਡੀ ਚੀਨ ਦੀਆਂ ਕੰਪਨੀਆਂ ਅਮਰੀਕਾ 'ਚ ਮੌਜੂਦ ਨੇ ਉਹਨਾਂ ਨੂੰ ਫਰਕ ਨਹੀਂ ਪਏਗਾ, ਉਹ ਆਲਰੇਡੀ ਕੰਪਲਾਈ ਕਰਦੀਆਂ ਹੀ ਨੇ। ਲੇਕਿਨ ਜਿਹੜੀਆਂ ਨਵੀਆਂ ਕੰਪਨੀਆਂ ਦੀ ਆ ਕੇ ਜਿਹੜਾ ਕੰਮਕਾਰ ਕਰਨ ਦਾ ਸੀ ਔਰ ਜਿਹੜਾ ਨਵਾਂ ਚਾਈਨੀਜ਼ ਐਕਸਪੈਂਸ਼ਨ ਸੀ ਇੱਥੇ, ਉਸ ਦੇ ਉੱਤੇ ਜ਼ਾਹਰਾ ਤੌਰ ਤੇ ਰੋਕ ਲੱਗੇਗੀ। ਔਰ ਜਿਵੇਂ ਹੁਣ ਇਸ ਨੂੰ ਭਾਂਪਦੇ ਆ, ਜਿਵੇਂ ਅਲੀ ਬਾਬਾ ਗਰੁੱਪ ਬਹੁਤ ਵੱਡਾ ਫਾਈਨੈਂਸੀਅਰ ਔਰ ਉਹਨਾਂ ਦਾ, ਉਹਨਾਂ ਨੇ ਇਹ ਸੀ ਕਿ ਜੀ ਉਹ ਅਮਰੀਕਾ ਵੱਲ ਮੁੜਨਗੇ ਕਿ ਕਿੱਧਰ ਜਾਣਗੇ, ਉਹਨਾਂ ਨੇ ਸ਼ੰਘਾਈ ਔਰ ਹਾਂਗਕਾਂਗ ਵੱਲ ਰੁਖ ਕਰ ਲਿਆ ਆਪਣਾ, ਉਧਰ ਦੀ ਇਨਵੈਸਟਮੈਂਟ ਹੈ। ਡੀ ਗਲੋਬਲਾਈਜੇਸ਼ਨ ਔਰ ਡੀ ਗਲੋਬਲਾਈਜੇਸ਼ਨ ਔਰ ਡੀਕਪਲਿੰਗ ਆਲਮੋਸਟ ਇੱਕੋ ਜਿਹੀ ਨੀਤੀ ਦਿੰਦੇ ਨੇ। ਸੋ ਇਸ ਪੱਖ ਤੋਂ ਅਸੀਂ ਦੇਖਦੇ ਹਾਂ ਕਿ ਆਲਰੇਡੀ ਜੇ ਭਾਰਤ ਕਹਿ ਰਿਹਾ ਕਿ ਜੀ ਆਤਮ ਨਿਰਭਰ ਭਾਰਤ, ਉਹ 2 ਹਫ਼ਤੇ ਬਾਅਦ ਲਿਸਟ ਜਾਰੀ ਕਰ ਰਹੇ ਨੇ ਜੀ ਡਿਫੈਂਸ ਇਕਵਿਪਮੈਂਟ ਦਾ, ਇਹ ਚੀਜ਼ ਅਸੀਂ ਇੱਥੇ ਬਣਾਵਾਂਗੇ ਉੱਥੇ ਬਣਾਵਾਂਗੇ, ਔਰ ਉਹ ਅਮਰੀਕਾ ਦੇ ਵਿੱਚ ਵੀ ਅਮਰੀਕਾ ਫਸਟ ਵਾਲੀ ਗੱਲ ਅੱਗੇ ਤੁਰੇਗੀ। ਲੇਕਿਨ ਚੀਨ ਨੇ ਇੰਨਾ ਵਰਲਡ ਮਾਰਕੀਟ ਨੂੰ ਓਵਰਫਲੱਡ ਕੀਤਾ ਹੈ ਔਰ ਚੀਪ, ਜਿਹੜੀ ਦੇਖੋ ਇਨ ਦਾ ਐਂਡ ਡਿਮਾਂਡ ਐਂਡ ਸਪਲਾਈ ਦਾ ਪ੍ਰਿੰਸੀਪਲ ਤਾਂ ਕਈ ਦਹਾਕਿਆਂ ਤੋਂ ਜਦੋਂ ਤੋਂ ਇਕਨੋਮਿਕਸ ਦੀ ਥਿੰਕਿੰਗ ਸ਼ੁਰੂ ਹੋਈ ਹੈ ਹੀ ਹੈ, ਲੇਕਿਨ ਇਹਦੇ 'ਚ ਜਿਹੜਾ ਮਾਸਟਰ ਹੈ ਉਹ ਤਾਂ ਕੰਜ਼ਿਊਮਰ ਹੈ, ਬਿਲਕੁਲ ਗਾਹਕ ਹੈ। ਹੁਣ ਗਾਹਕ ਨੂੰ ਭਾਵੇਂ ਕਹਿਣ ਨੂੰ ਸਾਡੇ ਵੀ ਕਹੀ ਜਾਣਗੇ ਜੀ ਮਹਿੰਗਾ ਰੋਵੇ ਇੱਕੋ ਵਾਰ, ਸਸਤਾ ਰੋਵੇ ਬਾਰ-ਬਾਰ, ਪਰ ਇਨ ਦਾ ਐਂਡ ਜਦੋਂ ਅਸੀਂ ਜਾਂਦੇ ਹਾਂ ਮੈਜੋਰਿਟੀ ਲੋਕ ਜਿਨ੍ਹਾਂ ਦੀਆਂ ਆਰਥਿਕ ਘਟ ਜਾਣਗੀਆਂ ਪੋਸਟ ਕੋਵਿਡ ਲੋੜਾਂ, ਉਹ ਹੋਰ ਵੀ ਸਸਤੇ ਵੱਲ ਜਾਣਗੇ। ਤੇ ਜਿਨ੍ਹਾਂ ਦੇ ਕੋਲ ਇਸ ਲੈਵਲ ਦੀ ਚੀਨ ਵਾਲਿਆਂ ਦੇ ਕੋਲ ਆਪਣਾ ਮੈਨੂਫੈਕਚਰਿੰਗ ਸਟੱਫ ਜਾਂ ਚੀਪ ਲੇਬਰ ਤੇ ਉਹ ਤਿਆਰ ਕਰਦੇ ਨੇ, ਅਮਰੀਕਾ 'ਚ ਜੇ ਹਰ ਸਟੇਟ ਦੇ ਵਿੱਚ ਮਿਨੀਮਮ ਵੇਜ ਹੈ
ਨਿਊਯਾਰਕ ਦੇ ਵਿੱਚ $17-18 ਮੇਰਾ ਖਿਆਲ ਹੈ ਮਿਨੀਮਮ ਵੇਜ ਹੈ ਪਰ ਆਵਰ। ਜੀ ਇੰਸ਼ੋਰੈਂਸ ਦੇ ਲਾਅ ਨੇ, ਕੰਪਨਸੇਸ਼ਨ ਦੇ ਨੇ, ਜਿਹੜੀ ਇਕੁਅਲ ਇੰਪਲੋਇਮੈਂਟ ਦੇ ਥੱਲੇ ਲਾ ਸੂਟਸ ਦੇ ਨੇ। ਸੋ ਇੱਥੇ ਨੋ ਮੈਟਰ ਤੁਸੀਂ ਕੀ ਕਰੋ, ਬਾਕੀ ਸਿਸਟਮ ਨੂੰ ਤਾਂ ਤੁਸੀਂ ਥੱਲੇ ਨਹੀਂ ਸੁੱਟ ਸਕਦੇ। ਸੋ ਜਿਹੜਾ ਤੁਸੀਂ ਡੇ ਟੂ ਡੇ ਲੋੜ ਦੀਆਂ ਚੀਜ਼ਾਂ ਨੇ ਉਹ ਵਿਦ ਇਨ ਅਮਰੀਕਾ ਉਹ ਜਿਹੜਾ ਕੰਜ਼ਿਊਮਰ ਦੇ ਲਈ ਮਹਿੰਗੀਆਂ ਹੀ ਰਹਿਣਗੇ ਔਰ ਕੰਜ਼ਿਊਮਰ ਦੀ ਬਾਇੰਗ ਪਾਵਰ ਵੀ ਘਟ ਜਾਣੀ ਹੈ ਕਿਉਂਕਿ ਉਹਨਾਂ ਦੇ ਕੋਲ ਸਾਧਨ ਨਹੀਂ ਨੇ। ਉਹੀ ਜਦੋਂ ਚੀਨ ਦੀ ਚੀਜ਼ ਆਂਦੀ ਹੈ ਉੱਥੇ ਘੱਟ ਹੈ ਕਾਸਟ ਆਫ ਪ੍ਰੋਡਕਸ਼ਨ ਔਰ ਜ਼ਾਹਰ ਹੈ ਕਿ ਵੀ ਉਹਦੇ ਚੋਂ ਨਾ ਉਹ ਵੋਲਿਊਮ ਇੰਨਾ ਕ੍ਰੀਏਟ ਕਰਦੇ ਨੇ। ਔਰ ਇਹੀ ਪ੍ਰਿੰਸੀਪਲ ਇੱਥੇ ਅਸੀਂ ਵਾਲਮਾਰਟ ਦੇ ਹਵਾਲੇ ਨਾਲ ਦੇਖਿਆ, ਉੱਥੇ ਸਭ ਚੀਜ਼ਾਂ ਨੇ, ਉਹਨਾਂ ਨੇ ਸਬਜ਼ੀਆਂ ਫਰੂਟ ਵੀ ਰੱਖ ਲਏ, ਪਹਿਲਾਂ ਇੱਕ ਤੋਂ ਸ਼ੁਰੂ ਕੀਤਾ ਕਿਉਂਕਿ ਇਹ ਵੀ ਹੁੰਦਾ ਕਿ ਭਾਈ ਸਸਤਾ ਵੀ ਹੋਏ ਇੱਕੋ ਥਾਂ ਤੇ ਵੀ ਮਿਲੇ। ਸੋ ਕੁੱਲ ਮਿਲਾ ਕੇ ਇਹ ਜਿਹੜਾ ਪਾਲਿਸੀ ਜਾਰੀ ਰਹੇਗੀ ਪਰ ਇਮੀਡੀਏਟ ਇਹਦਾ ਕੋਈ ਇਫੈਕਟ ਨਜ਼ਰ ਨਹੀਂ ਆਉਂਦਾ। ਔਰ ਇਸ ਸਾਰੇ ਨੂੰ ਹਾਂ ਇੱਕ ਪਾਰਟ ਜ਼ਰੂਰ ਹੈ, ਜਿਵੇਂ ਅਮਰੀਕਾ ਨੇ ਸੈਂਕਸ਼ਨਸ ਲਾਈਆਂ ਉਸ ਦੇ ਉੱਤੇ ਕਿ ਜੀ ਜਿਹੜੀਆਂ ਕੰਪਨੀਆਂ ਸਾਊਥ ਚਾਈਨਾ ਸੀ ਜਿੱਥੇ ਜਿਹੜਾ ਇਸ ਵੇਲੇ ਬੋਨ ਆਫ ਕੰਟੈਂਸ਼ਨ ਹੈ ਕਿ ਜਿਹੜੀਆਂ ਕੰਪਨੀਆਂ ਉੱਥੇ ਸਾਊਥ ਚਾਈਨਾ ਸੀ ਚਾਈਨਾ ਦੇ ਉਸ ਬਿਲਟ ਅਪ 'ਚ ਮਦਦ ਕਰਦੀਆਂ ਨੇ ਜਾਂ ਇਨਵੋਲਵ ਨੇ ਉਹਨਾਂ ਦੇ ਉੱਤੇ ਪਾਬੰਦੀਆਂ ਨੇ। ਸੋ ਉਹਦੇ 'ਚ ਹੁਣ ਜਿਵੇਂ ਇੱਕ ਖਬਰ ਹੈ ਕਿ US sanctions could put China's Sri Lanka project in trouble. Lanka's involvement with Chinese companies had begun under Mahinda Rajapaksa. ਹੁਣ ਜੇ ਇਹਨਾਂ ਨੇ ਇਹ ਕਿਹਾ ਜੀ ਜਿਹੜੀਆਂ ਉੱਥੇ ਕੰਪਨੀਆਂ ਸਾਊਥ ਚਾਈਨਾ ਸੀ 'ਚ ਬਿਲਡ ਕਰ ਰਹੇ, ਹੁਣ ਉਹੀ ਕੰਪਨੀਆਂ ਸ਼੍ਰੀਲੰਕਾ ਨੇ ਵੀ ਜਿਹੜਾ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦੇ ਥੱਲੇ ਜਿਹੜਾ ਉਹਨਾਂ ਨੇ ਆਪਣੀਆਂ ਸਟ੍ਰੈਟੇਜਿਕ ਪੋਰਟ ਜਿਹੜੀ ਹੈ ਪੋਰਟ ਸਿਟੀ ਕੋਲੰਬੋ ਪ੍ਰੋਜੈਕਟ ਹੈ ਉਹਨਾਂ ਦਾ। ਸੋ ਇਹ ਇਹਦੇ ਤੇ ਕਿਆਸ ਰਾਈਆਂ ਨੇ ਕਿ ਵੀ ਇਸ ਕਿਸਮ ਦੇ ਪ੍ਰੋਜੈਕਟ ਪ੍ਰਭਾਵਿਤ ਹੋ ਸਕਦੇ ਨੇ। ਅਦਰਵਾਈਜ਼ ਚਾਈਨਾ ਨੂੰ ਕੋਈ ਬਾਕੀ ਹੁਣ ਜਿਵੇਂ ਅਸੀਂ ਜੇ ਤਬਦੀਲੀ ਦੀ ਗੱਲ ਕਰੀਏ ਅੱਜ ਵੱਡੀ ਖਬਰ ਹੈ ਵੀ ਜਿਵੇਂ ਜਾਪਾਨ ਦੇ ਪ੍ਰਾਈਮ ਮਿਨਿਸਟਰ ਜਿਹੜੇ ਅੱਜ ਤੱਕ ਉਹਨਾਂ ਦੀ ਹਿਸਟਰੀ ਸਭ ਤੋਂ ਲੌਂਗ ਟਰਮ ਪ੍ਰਾਈਮ ਮਿਨਿਸਟਰ ਹੈ ਮਿਸਟਰ ਐਬੇ ਜਿਹੜੇ ਕੋਲਨ ਡਿਜ਼ੀਜ਼ ਸ਼ਾਇਦ ਅਲਸਰੇਟਿਵ ਕੋਲੋਨਾਈਟਿਸ ਜਾਂ ਇਸ ਕਿਸਮ ਦਾ ਉਹਨਾਂ ਨੂੰ ਹੈ, ਉਹਨਾਂ ਨੇ ਰਿਜ਼ਾਈਨ ਕੀਤਾ। ਹੁਣ ਜਦੋਂ ਅਸੀਂ ਇਹ ਅਮਰੀਕਾ ਚਾਈਨਾ ਇਸ ਆਪਸੀ ਪੋਲਰਾਈਜੇਸ਼ਨ ਦੀ ਗੱਲ ਕਰੀਏ ਜਾਪਾਨ ਬੜਾ ਅਹਿਮ ਹੈ ਅਮਰੀਕਾ ਦੇ ਲਈ ਔਰ ਮਿਸਟਰ ਐਬੇ ਇੰਡੀਆ ਦੇ ਨਾਲ ਵੀ ਝੂਲਾ ਜਿੱਥੇ ਮੋਦੀ ਨੇ ਸ਼ੀ ਜਿਨਪਿੰਗ ਨਾਲ ਝੂਲਿਆ ਉਹਨੂੰ ਵੀ ਚਲਾਇਆ ਤੇ ਆਪ ਵੀ ਉਹਦਾ ਮੌਜ ਮਾਣੀ ਹੈ, ਝੂਟੇ ਲਏ ਨੇ। ਉੱਥੇ ਸਭ ਤੋਂ ਪਹਿਲਾਂ ਇਸ ਜੈਪਨੀਜ਼ ਪ੍ਰਾਈਮ ਮਿਨਿਸਟਰ ਐਬੇ ਨਾਲ ਬੁਲਟ ਟ੍ਰੇਨ ਪ੍ਰੋਜੈਕਟ ਇਹ ਵੋ। ਸੋ ਇਹ ਪ੍ਰੋ ਅਮਰੀਕਾ ਲਾਈਨ ਦੇ ਥੱਲੇ ਇਹ ਜਿਹੜਾ ਕੁਐਡ ਬਣਾਉਣ ਦੀ ਗੱਲ ਹੈ ਆਸਟ੍ਰੇਲੀਆ ਜਾਪਾਨ ਸਾਊਥ ਕੋਰੀਆ ਇੰਡੀਆ ਇਹ ਵੋ ਫਿਲੀਪੀਨਸ ਇਹਨਾਂ ਦਾ ਇੱਕ ਥਾਂ ਤੇ ਆਣਾ ਇਸ ਸਾਰੇ ਦੇ ਵਿੱਚ ਬੜਾ ਇਨਸਟਰੂਮੈਂਟਲ ਰਿਹਾ ਔਰ ਇਹਦਾ ਵੀ ਵਕਤ ਪਿਆ ਇੰਡੀਆ ਨੂੰ ਕਿ ਮਿਸਟਰ ਐਬੇ ਦੇ ਜਾਣ ਤੋਂ ਬਾਅਦ ਕੀ ਇਫੈਕਟ ਹੋਏਗਾ। ਔਰ ਅਮਰੀਕਾ 'ਚ ਵੀ ਇਹ ਵਰੀ ਹੈ ਕਿ ਮਿਸਟਰ ਐਬੇ ਨੇ ਜਦੋਂ ਦਾ ਇਹ ਕ੍ਰਾਈਸਿਸ ਚੱਲਿਆ ਖਾਸ ਤੌਰ ਤੇ ਪਿਛਲੇ ਸਾਰੇ ਪੀਰੀਅਡ 'ਚ ਉਹਨੇ ਬਿਲਕੁਲ ਨਿਊਟਰਲ ਸਟੈਂਸ ਰੱਖਿਆ। ਸੋ ਉਹਨੇ ਪ੍ਰੋ ਅਮਰੀਕਨ ਲਾਈਨ ਨਹੀਂ ਲਈ ਔਰ ਨਵੇਂ ਜਿਹੜੇ ਸਕਸੈਸਰ ਨੇ ਕਿੱਧਰ ਨੂੰ ਜਾਣ ਕਿਉਂਕਿ ਜਾਪਾਨ ਬੜਾ ਕਰੂਸ਼ਲ ਹੈ ਅਮਰੀਕਾ ਚਾਈਨਾ ਰਿਲੇਸ਼ਨਸ਼ਿਪ ਸਮੁੰਦਰ 'ਚ। ਜਾਪਾਨ ਜਿਹੜਾ ਹੈ ਇਹ ਆਈਲੈਂਡਸ ਨੇ ਮੇਰਾ ਖਿਆਲ ਹੈ 4000 ਤੋਂ ਜ਼ਿਆਦਾ ਆਈਲੈਂਡ ਨੇ ਔਰ ਸਭ ਤੋਂ ਜ਼ਿਆਦਾ ਉੱਥੇ ਉਸ ਕਿਸਮ ਦੇ ਵੋਲਕੈਨੋ ਵੀ ਨੇ ਇਸ ਲਈ ਉੱਥੇ ਅਰਥਕੁਏਕ ਵੀ ਆ ਜਾਂਦੇ ਨੇ। ਅਸੀਂ ਬਾਕੀਆਂ ਦੇ ਵੀ ਇਫੈਕਟ ਦੇਖੇ ਔਰ ਕੋਵਿਡ-19 ਤੋਂ ਵੀ ਸਫਰ ਕੀਤਾ। ਜਾਪਾਨ ਦੀ ਇਕਨੋਮੀ ਵੀ ਪ੍ਰਭਾਵਿਤ ਹੋਈ ਹੈ ਬੜੀ ਬੁਰੀ ਤਰ੍ਹਾਂ। ਸੋ ਇਹ ਜਦੋਂ ਇੱਥੇ ਪਾਲਿਸੀਜ਼ ਡਿਸਾਈਡ ਹੁੰਦੀਆਂ ਮੈਂ ਇਹਨੂੰ ਕਨਕਲੂਡ ਕਰਾਂ ਗੱਲ ਨੂੰ ਕਿ ਵੀ ਕੁੱਲ ਮਿਲਾ ਕੇ ਇਹ ਨਹੀਂ ਹੁੰਦਾ ਕਿ ਜੀ ਇੱਕ ਦਿਨ 'ਚ ਡਿਸਾਈਡ ਹੋ ਜਾਂਦਾ ਵੀ ਕੀ ਹੈ। ਚਾਈਨਾ ਨੂੰ ਪਿਛਲੇ 30 ਸਾਲ ਤੋਂ ਜਦੋਂ ਤੋਂ ਚਾਈਨਾ ਅਮਰੀਕਾ ਰਿਲੇਸ਼ਨਸ਼ਿਪ ਬਣੀ ਉਹੀ ਚਾਈਨਾ ਦੇ ਨਾਲ ਸਬੰਧ ਬਣਾਉਣ ਲਈ ਅਮਰੀਕਾ ਨੇ ਤਰਲੇ ਕੀਤੇ। ਜ਼ੁਲਫਿਕਾਰ ਅਲੀ ਭੁੱਟੋ ਪਾਕਿਸਤਾਨ ਦਾ ਰੋਲ ਸੀ, ਹੈਨਰੀ ਕਿਸਿੰਜਰ ਬੀਜਿੰਗ ਗਿਆ, ਰਾਫਤੇ ਖੁੱਲੇ, ਚਾਈਨਾ ਨੂੰ ਲਿਆ ਕੇ UN ਸਿਕਿਉਰਿਟੀ ਕਾਉਂਸਲ 'ਚ ਸੀਟ ਦਿੱਤੀ ਔਰ ਸਾਰਾ ਹੋਇਆ। ਲੇਕਿਨ ਹੁਣ 30 ਸਾਲ ਬਾਅਦ ਅਮਰੀਕਾ ਨੂੰ ਲੱਗਦਾ ਹੈ ਕਿ ਵੀ ਇਹ ਤਾਂ ਉਹ ਕੀ ਕਹਿੰਦੇ ਨੇ ਕਿ ਵੀ ਅੱਗ ਲੈਣ ਆਈ ਘਰ ਦੀ ਮਾਲਕਣ ਬਣ ਗਈ, ਇਹ ਤਾਂ ਅਸੀਂ ਲਿਆਏ ਸੀ ਤਾਂ ਇਹਨਾਂ ਨੇ ਸਾਨੂੰ ਹੀ ਜਿਹੜਾ ਉਹ ਕਰਤਾ ਕੰਮ। ਹੁਣ ਇਸੇ ਤਰ੍ਹਾਂ ਜਿਹੜੀਆਂ ਡਿਵੈਲਪਮੈਂਟਸ ਕਿਤੇ ਵੀ ਇੱਕ ਥਾਂ ਤੇ ਹੁੰਦੀਆਂ ਨੇ ਹੁਣ ਦੇਖਣ ਨੂੰ ਸਾਨੂੰ ਲੱਗਦਾ ਹੋਏਗਾ ਕਿ ਇੱਕ ਡੋਮੈਸਟਿਕ ਪੋਲਿਟਿਕਸ ਹੈ। ਹੁਣ ਜੇ ਬੇਸ਼ੱਕ ਇੰਡੀਆ ਨੇ ਆਪਣੇ ਲੋਕਾਂ ਨੂੰ ਕਿਵੇਂ ਧੋਖੇ 'ਚ ਰੱਖਿਆ ਕਿ ਜੀ ਚੀਨ ਨੇ ਹਮਲਾ ਕੀਤਾ ਫਲਾਣਾ ਹੋਇਆ ਅਸੀਂ ਕੋਈ ਸਾਡੀ ਥਾਂ ਨਹੀਂ ਗਈ ਔਰ ਉਹਨਾਂ ਨੇ ਆਪਣਾ ਪੈਟਰੀਓਟਿਜ਼ਮ ਸ਼ੁਰੂ ਕੀਤਾ। ਹੁਣ ਮੈਂ ਇੱਕ ਚੀਨ ਦੇ ਹਵਾਲੇ ਨਾਲ ਦੇਖ ਰਿਹਾ ਸੀ ਗਲੋਬਲ ਟਾਈਮਸ 'ਚੋਂ ਸਰਵੇ ਛਪਿਆ ਬੜੀ ਕ੍ਰੈਡੀਬਲ 2000 ਤੋਂ ਜ਼ਿਆਦਾ ਉਹਨਾਂ ਨੇ
ਵੱਡੇ ਸ਼ਹਿਰਾਂ 'ਚ ਸਰਵੇ ਕਰਵਾਇਆ ਮੋਦੀ ਔਰ ਚੀਨ ਦੇ ਸਬੰਧਾਂ ਦਾ, ਭਾਰਤ ਚੀਨ ਸਬੰਧਾਂ ਦਾ, ਔਰ ਉਹਦੇ 'ਚ ਲਗਭਗ 90% ਲੋਕ ਕਹਿੰਦੇ ਨੇ ਕਿ ਜੋ ਚੀਨ ਨੇ ਭਾਰਤ ਦੇ ਖਿਲਾਫ ਐਕਸ਼ਨ ਲਿਆ ਜੀ 15 ਔਰ 16 ਜੂਨ ਦੀ ਰਾਤ ਨੂੰ ਬਿਲਕੁਲ ਠੀਕ ਸੀ। ਹੁਣ ਇਹ ਹੈ ਵੀ ਜਦੋਂ ਜਿਵੇਂ ਅਸੀਂ ਦੱਸ ਰਹੇ ਹਾਂ ਵੀ ਅਮਰੀਕਾ ਦੇ ਵਿੱਚ ਇਸ ਵੇਲੇ ਐਂਟਾਈ ਚਾਈਨਾ ਸੈਂਟੀਮੈਂਟ ਕਿੰਨਾ ਜ਼ਿਆਦਾ ਹੈ, ਭਾਰਤ ਦੇ ਵਿੱਚ ਕਿਵੇਂ ਉਹਨਾਂ ਨੇ ਝੂਠ ਪਸਾਰ ਕੇ ਐਂਟਾਈ ਚਾਈਨਾ ਸੈਂਟੀਮੈਂਟ ਹੈ, ਇਵੇਂ 90% ਜਿਹੜੇ ਚੀਨੀ ਨੇ ਉਹ ਕਹਿੰਦੇ ਨੇ ਠੀਕ ਸਬਕ ਦਿੱਤਾ ਹੈ। ਹੁਣ ਜਦੋਂ ਤੁਸੀਂ ਇੱਕੋ ਵੇਲੇ ਇਸ ਕਿਸਮ ਦੀ ਡੋਮੈਸਟਿਕ ਇੱਕ ਜਿਹੜੀ ਹੈ ਅੱਗ ਵੀ ਫੈਲਾ ਰਹੇ ਹੁੰਦੇ, ਜਿਹੜੀ ਸਿਆਸੀ ਲੋਕਾਂ ਦੇ ਸਾਹਮਣੇ, ਜਿਵੇਂ ਮੈਂ ਅਕਸਰ ਇਹ ਫਰੇਜ਼ ਯੂਜ਼ ਕਰਦਾ ਕਿ ਲੋਕ ਲਾਸ਼ਾਂ ਗਿਣਦੇ ਨੇ, ਵੋਟਾਂ ਗਿਣਦੇ ਨੇ। ਸੋ ਇਸ ਸਾਰੇ 'ਚ ਕੋਈ ਬਹੁਤੀ ਹੋਪ ਵਾਲੀ ਗੱਲ ਨਹੀਂ ਹੈ, ਲੇਕਿਨ ਅਮਰੀਕਾ ਦੇ ਵਿੱਚ ਕੋਈ ਇਹ ਸਮਝੇ ਕਿ ਜੀ ਅਪ ਡਾਊਨ ਹੋ ਜਾਏਗਾ, ਸਿਰ ਥੱਲੇ ਤੇ ਲੱਤਾਂ ਉੱਪਰ, ਐਵੇਂ ਨਹੀਂ ਹੋਣਾ। ਨੀਤੀਆਂ ਇਹੀ ਰਹਿੰਦੀਆਂ ਨੇ, 19-20 ਦਾ ਫਰਕ ਹੁੰਦਾ, ਉਹ ਸਾਰੇ ਘੁੰਮਾ ਕੇ ਉੱਥੇ ਕੀ ਰਹਿੰਦੇ ਨੇ। ਸੋ ਇਹ ਸਾਨੂੰ ਸਾਡੇ ਕੁਝ ਵੀਰਾਂ ਨੇ ਲਿਖਿਆ ਸੀ ਕਿ ਵੀ ਜੇ ਬਾਈਡਨ ਐਡਮਿਨਿਸਟ੍ਰੇਸ਼ਨ ਆਂਦਾ ਹੈ ਤੇ ਚੀਨ ਨਾਲ ਸੰਬੰਧ ਕੀ ਇਹ ਬਦਲੇਗੀ ਦੁਨੀਆ ਦੀ ਪੋਲਿਟਿਕਸ ਵਿਜ਼ਾ-ਵੀ ਚਾਈਨਾ। ਸੋ ਅਸੀਂ ਉਹਨਾਂ ਦੀ ਦਰਖਾਸਤ ਦੇ ਉੱਤੇ ਇਹ ਅੱਜ ਦਾ ਸੈਗਮੈਂਟ ਕਰ ਰਹੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਪਹਿਲਾਂ ਜੋ ਅਹਿਮ ਇਸ਼ੂ ਹੈ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ, ਰਹਿੰਦੇ ਇਸ਼ੂ ਆਪਾਂ ਆਫਟਰ ਦਾ ਬ੍ਰੇਕ ਡਿਸਕਸ ਕਰਦੇ ਹਾਂ। ਸੋ ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਪਿਛਲੇ 7 ਸਾਲ ਤੋਂ ਹੱਕ, ਸੱਚ, ਇਨਸਾਫ ਦੀ ਜੋ ਆਵਾਜ਼ ਹੈ ਉਸ ਨੂੰ ਬੁਲੰਦ ਕਰ ਰਿਹਾ। ਅਸੀਂ ਚਾਹਾਂਗੇ ਕਿ ਇਹ ਆਵਾਜ਼ ਇਸੇ ਤਰ੍ਹਾਂ ਹੀ ਬੁਲੰਦ ਰਵੇ। ਤੁਸੀਂ ਵੀ ਚਾਹੋ ਤਾਂ ਤੁਸੀਂ ਆਪਣੀ ਜੋ ਮਾਈਕ ਸਹਾਇਤਾ ਹੈ ਸਾਨੂੰ ਸਾਡੇ ਇਸ ਪਤੇ ਤੇ ਭੇਜ ਸਕਦੇ ਹੋ, 36-0137 ਨਿਊ ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸ਼ਹੀਦ ਭਾਈ ਦਿਲਾਵਰ ਸਿੰਘ ਅਤੇ ਸ਼ਹੀਦ ਭਾਈ ਸੁਖਦੇਵ ਸਿੰਘ ਬੱਬਰ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਮਹਾਨ ਸ਼ਹੀਦੀ ਸਮਾਗਮ ਗੁਰਦੁਆਰਾ ਸਿੱਖ ਸੈਂਟਰ, ਕੁਈਨਜ਼ ਵਿਲੇਜ, ਨਿਊਯਾਰਕ ਵਿਖੇ ਮਿਤੀ 30 ਅਗਸਤ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ। ਅਜੋਕੇ ਸਿੱਖ ਸੰਘਰਸ਼ ਦੇ ਸਮੂਹ ਸ਼ਹੀਦਾਂ ਵੱਲੋਂ ਪਾਏ ਯੋਗਦਾਨ ਬਾਰੇ ਡਾਕਟਰ ਅਮਰਜੀਤ ਸਿੰਘ ਅਤੇ ਪੱਤਰਕਾਰ ਸੁਰਿੰਦਰ ਸਿੰਘ ਵੱਲੋਂ ਸੰਗਤਾਂ ਨਾਲ ਵਿਸ਼ੇਸ਼ ਤੌਰ ਤੇ ਵਿਚਾਰਾਂ ਦੀ ਸਾਂਝ ਪਾਈ ਜਾਵੇਗੀ। ਮੋਹਨ ਸਿੰਘ ਬਡਾਣਾ ਆਪਣੇ ਢਾਡੀ ਜਥੇ ਨਾਲ ਹਾਜ਼ਰੀ ਭਰਨਗੇ। ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਸਮੇਤ ਸਮੂਹ ਪੰਥਕ ਜਥੇਬੰਦੀਆਂ ਵੱਲੋਂ ਆਪ ਸਭ ਨੂੰ ਇਸ ਮੌਕੇ ਹਾਜ਼ਰੀ ਭਰਨ ਦੀ ਬੇਨਤੀ ਕੀਤੀ ਜਾਂਦੀ ਹੈ। ਇਹ ਸਾਰੇ ਸਮਾਗਮ ਦਾ ਲਾਈਵ ਪ੍ਰਸਾਰਣ ਤੁਸੀਂ ਦੁਪਹਿਰ 12 ਵਜੇ ਤੋਂ TV 84 ਤੇ ਦੇਖ ਸਕੋਗੇ। ਵਧੇਰੇ ਜਾਣਕਾਰੀ ਲਈ ਹੇਠ ਦਿੱਤੇ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ। 2020 ਦੀ ਜਨਗਣਨਾ ਯੂਨਾਈਟਿਡ ਸਟੇਟ ਵਿੱਚ ਰਹਿੰਦੇ ਹਰ ਇੱਕ ਵਿਅਕਤੀ ਦੀ ਇੱਕ ਗਿਣਤੀ ਹੈ। 2020 ਜਨਗਣਨਾ ਬਹੁਤ ਮਹੱਤਵਪੂਰਨ ਹੈ ਅਤੇ ਗਾਈਡ ਕਰੋ ਕਿ ਕਿਵੇਂ ਪ੍ਰਤੀ ਸਾਲ $675 ਬਿਲੀਅਨ ਤੋਂ ਵੱਧ ਸੰਘੀ ਫੰਡਿੰਗ ਸਮੁਦਾਇਆਂ ਵਿੱਚ ਖਰਚ ਕੀਤੀ ਜਾਂਦੀ ਹੈ। ਤੁਸੀਂ ਇੱਕ ਕੰਪਿਊਟਰ, ਟੈਬਲੇਟ ਜਾਂ ਮੋਬਾਈਲ ਫੋਨ ਤੋਂ ਦਿਨ ਵਿੱਚ 24 ਘੰਟੇ ਆਨਲਾਈਨ ਜਵਾਬ ਦੇ ਸਕਦੇ ਹੋ। ਤੁਹਾਡੀ ਜਾਣਕਾਰੀ ਗੁਪਤ ਹੈ। ਆਪਣੇ ਆਪ ਨੂੰ ਸਿੱਖਾਂ ਵਜੋਂ ਕਾਊਂਟ ਕਰਨ ਵਾਸਤੇ ਆਪਾਂ ਸੈਕਸ਼ਨ 9 ਦੇ ਵਿੱਚ ਜਦ ਜਾਵਾਂਗੇ, ਉੱਥੇ ਸਮ ਅਦਰ ਰੇਸ ਦੇ ਵਿੱਚ ਆਪਾਂ ਸਹੀ ਦਾ ਨਿਸ਼ਾਨ ਲਗਾਵਾਂਗੇ ਤੇ ਉਸ ਦੇ ਵਿੱਚ ਸਿੱਖ ਲਿਖਾਂਗੇ ਜਾਂ ਟਾਈਪ ਕਰਾਂਗੇ। ਇਸ ਦੇ ਨਾਲ ਸਾਡੀ ਸਿੱਖਾਂ ਵਜੋਂ ਇੱਕ ਅਲੱਗ ਪਹਿਚਾਨ ਸੈਂਸਸ 2020 ਦੇ ਵਿੱਚ ਹੋ ਜਾਵੇਗੀ। ਸੋ ਯੂਨਾਈਟਿਡ ਸਿੱਖ ਵੱਲੋਂ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਰਦਮਸ਼ੁਮਾਰੀ ਦੇ ਵਿੱਚ ਆਪਣੇ ਘਰ ਦੇ ਹਰ ਇੱਕ ਜੀ ਦੀ ਗਿਣਤੀ ਕਰਵਾਓ। ਬਹੁਤ ਬਹੁਤ ਧੰਨਵਾਦ ਜੀ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਅਮਰੀਕਾ ਦੇ ਹਵਾਲੇ ਨਾਲ ਗੱਲਬਾਤ ਕੀਤੀ ਹੈ। ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਹਵਾਲੇ ਨਾਲ ਕਿ ਕਿਸ ਤਰ੍ਹਾਂ ਭਾਰਤ ਵਿੱਚ ਇਸ ਵੇਲੇ ਹਿੰਦੂ ਤਵੀਆਂ ਵੱਲੋਂ ਹਰ ਪੱਧਰ ਤੇ ਨਫ਼ਰਤ ਦਾ ਜੋ ਬੋਲਬਾਲਾ ਹੈ ਉਹ ਕਰਵਾਇਆ ਜਾ ਰਿਹਾ ਹੈ ਔਰ YouTube ਤੇ Facebook ਤੇ ਨਫ਼ਰਤ ਫੈਲਾਉਣ ਵਾਲਿਆਂ ਨੂੰ ਸਟਾਰ ਦੇ ਤੌਰ ਤੇ ਉਹ ਉਭਾਰਿਆ ਜਾ ਰਿਹਾ ਹੈ। ਸੋ ਭਾਰਤ ਇਸ ਵੇਲੇ ਇੱਕ ਨਫ਼ਰਤ ਤੰਤਰ ਬਣ ਚੁੱਕਾ ਹੈ, ਜਿਸ ਵਿੱਚ ਘੱਟ ਗਿਣਤੀ ਕੌਮਾਂ ਜੋ ਨੇ, ਮੁਸਲਮਾਨ ਹੋਣ, ਸਿੱਖ ਹੋਣ, ਦਲਿਤ ਹੋਣ ਜਾਂ ਈਸਾਈਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸੋ ਇਸ ਦਾ ਇੰਜ਼ਾਮ ਕੀ ਹੋਏਗਾ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ?
ਦੇਖੋ ਅਸੀਂ ਜਦੋਂ 47 ਦੇ ਦੁਖਦ ਦੌਰ ਦੀ ਗੱਲ ਕਰਦੇ ਹਾਂ, ਕਿਉਂਕਿ ਉਸ ਵੱਡਾ ਦੁਖਾਂਤ ਜਿਸ ਟ੍ਰੈਜੇਡੀ ਨੂੰ ਦੋਵਾਂ ਪੰਜਾਬਾਂ ਨੇ ਬਹੁਤ ਜ਼ਿਆਦਾ ਹੰਡਾਇਆ, ਜਿਸ ਚੋਂ ਗੁਜ਼ਰੇ, ਬੰਗਾਲ 'ਚ ਵੀ ਹੋਇਆ, ਬਾਕੀ ਵੀ ਹਿੱਸੇ 'ਚ ਹੋਇਆ, ਸਭ ਤੋਂ ਜ਼ਿਆਦਾ ਸਾਡੇ ਦੋਵੇਂ ਹਿੱਸੇ ਪ੍ਰਭਾਵਿਤ ਹੋਏ। ਇੱਕ ਅੰਦਾਜ਼ੇ ਮੁਤਾਬਕ ਉਸ ਦੌਰ 'ਚ 1 ਮਿਲੀਅਨ ਤੋਂ ਜ਼ਿਆਦਾ ਲੋਕ ਮਾਰੇ ਗਏ, 3 ਲੱਖ ਤੋਂ ਜ਼ਿਆਦਾ ਬੱਚੀਆਂ ਦੋਵੇਂ ਪਾਸੇ ਜਾਂ ਉਧਾਲੀਆਂ ਗਈਆਂ ਜਾਂ ਉਹਨਾਂ ਨਾਲ ਜਬਰ ਜਨਾਹ ਹੋਇਆ, ਔਰ 1 ਕਰੋੜ ਦੇ ਲਗਭਗ ਲੋਕ ਜਿਹੜੇ ਨੇ ਉਹ ਬੇਘਰ ਹੋਏ, ਆਪਣਾ ਸਭ ਕੁਝ ਛੱਡ ਛਡਾ ਕੇ ਦੂਸਰੇ ਪਾਸੇ ਆਏ। ਔਰ ਉਸ ਸਭ ਦੇ ਵਿੱਚ ਜੇ ਦੇਖਣਾ ਹੋਏ ਤੇ ਅਫਵਾਹਾਂ ਦਾ ਔਰ ਨਫ਼ਰਤ, ਕਿਉਂਕਿ ਨਫ਼ਰਤ ਐਟ ਦਾ ਸੈਂਟਰ ਹੁੰਦਾ ਹੈ। ਤੁਸੀਂ ਜਦੋਂ ਵੀ ਕਿਸੇ ਦੇ ਖਿਲਾਫ ਵਾਇਲੈਂਟ ਹੁੰਦੇ ਹੋ, ਕਿਸੇ ਨੂੰ ਮਾਰਦੇ ਹੋ, ਕਿਸੇ ਦਾ ਨੁਕਸਾਨ ਕਰਦੇ ਹੋ, ਤੇ ਕਿਤੇ ਨਾ ਕਿਤੇ ਤੁਸੀਂ ਇਨਸਿਕਿਉਰ ਹੁੰਦੇ ਹੋ, ਉਹਨੂੰ ਤੁਸੀਂ ਆਪਣਾ ਦੁਸ਼ਮਣ ਸਮਝਦੇ ਹੋ। ਔਰ ਇਨਸਿਕਿਉਰ ਹੋਣ ਦੇ ਲਈ ਨਫ਼ਰਤ ਔਰ ਲਾਲਚ, ਇਹ ਦੋਨੋਂ ਹੀ ਚੀਜ਼ਾਂ ਕਈ ਵਾਰੀ ਟੁਗੈਦਰ ਹੁੰਦੀਆਂ। ਔਰ ਜ਼ਾਹਰ ਹੈ ਸਿਆਸੀ ਲੋਕ ਤਾਂ ਆਪਣਾ ਕੰਮ ਕਰਦੇ ਹੀ ਨੇ। ਹੁਣ ਅਸੀਂ ਇਹ ਵੀ ਦੇਖਦੇ ਹਾਂ ਕਿ ਵੀ ਜਿਹੜੇ ਇਸ ਕਿਸਮ ਦੇ ਨਫ਼ਰਤ ਦੇ ਵਣਜਾਰੇ ਹੁੰਦੇ ਨੇ, ਜਿਨ੍ਹਾਂ ਨੇ ਨਫ਼ਰਤ ਫੈਲਾਈ ਹੁੰਦੀ ਹੈ, ਵੇਚੀ ਹੁੰਦੀ ਹੈ, ਉਹ ਇਸ ਗੱਲ ਨੂੰ ਵੀ ਯਕੀਨੀ ਬਣਾਉਂਦੇ ਨੇ ਕਿ ਵੀ ਕਿਤੇ ਨਫ਼ਰਤਾਂ ਦੇ ਵਿੱਚ ਜਿਉਣ ਵਾਲਿਆਂ ਨੂੰ ਸਮਝ ਨਾ ਆਏ, ਉਹਨਾਂ ਦੀ ਅਗਲੀ ਪੀੜ੍ਹੀ ਨੂੰ ਵੀ, ਕਿ ਵੀ ਉਹ ਨਫ਼ਰਤ ਬਹੁਤ ਮਾੜੀ ਸੀ ਜਿਹਨੇ ਸਾਡਾ ਨੁਕਸਾਨ ਕੀਤਾ, ਆਓ ਅਸੀਂ ਪਿਆਰ ਦੀਆਂ ਸਾਂਝਾਂ ਪਾਈਏ। ਔਰ ਮੈਂ ਇਸ ਟੌਪਿਕ ਦੀ ਗੱਲ ਕਰਨ ਤੋਂ ਪਹਿਲਾਂ, ਕਿਉਂਕਿ ਇਹਦਾ ਡੂੰਘਾ ਸੰਬੰਧ ਹੈ ਇਸ ਨਫ਼ਰਤ ਦੇ ਵਣਜਾਰਿਆਂ ਦੇ ਨਾਲ, ਕਿ ਕਿਵੇਂ ਇੱਕ ਵੀਡੀਓ ਜਿਹੜੀ ਸਾਹਮਣੇ ਆਈ ਔਰ ਉਹ ਵੌਇਸ ਆਫ ਖਾਲਸਾ ਟੀਵੀ ਦਾ ਇੰਟਰਵਿਊ ਹੈ, ਅੱਜ 9:30 ਤੋਂ 10 ਦੇ ਪ੍ਰੋਗਰਾਮ 'ਚ ਦਿਖਾਇਆ ਜਾਏਗਾ ਕਿ ਕਿਵੇਂ ਜਿਹੜਾ ਲਗਭਗ 18-20 ਸਾਲ ਪਹਿਲਾਂ ਇੱਕ ਪਿਆਰ ਦੀ ਯਾਦਗਾਰ ਜਿਹੜੀ ਵਾਹਗਾ ਬਾਰਡਰ ਦੇ ਉੱਤੇ ਅਟਾਰੀ ਦੋਨਾਂ ਪੰਜਾਬਾਂ ਦੀ ਜਿਹੜਾ ਦੁਖਾਂਤ ਸੀ, ਉਸ ਨੂੰ ਪਿੱਛੇ ਸੁੱਟਦਿਆਂ ਹੱਥ ਆਪਸ ਦੇ ਵਿੱਚ ਮਿਲ ਰਹੇ ਨੇ। ਔਰ ਉਸ ਨੂੰ ਉਹਨਾਂ ਨੇ ਜਿਹੜੇ ਕੁਝ ਇੰਡੀਪੈਂਡੈਂਟ ਮਾਈਂਡਡ ਜਿਹੜੇ ਸਕਾਲਰ, ਉਹਨਾਂ ਪੰਜਾਬ ਯੂਨੀਵਰਸਿਟੀ ਦੇ ਹਿਸਟੋਰੀਅਨ, ਸੋਸ਼ੀਓਲੋਜਿਸਟ ਔਰ ਦੂਸਰੇ ਐਕਟਿਵਿਸਟ ਸੀ, ਉਹਨਾਂ ਨੇ ਬਣਾਇਆ ਕਿ ਭਾਈ ਇਹ ਸਾਨੂੰ ਅਹਿਸਾਸ ਰਹੇ ਦੋਨਾਂ ਪੰਜਾਬਾਂ ਦੇ ਲੋਕਾਂ ਨੂੰ ਕਿ ਭਾਈ ਅਸੀਂ ਕਿੰਨੇ ਗੁਨਾਹ ਕੀਤੇ ਨੇ ਔਰ ਇਹੋ ਜਿਹਾ ਵਰਤਾਰਾ ਫੇਰ ਕਦੇ ਨਾ ਹੋਵੇ, ਅਸੀਂ ਆਪਸੀ ਪਿਆਰ ਔਰ ਸਾਂਝ ਦੇ ਪ੍ਰਤੀਕ ਬਣੀਏ। ਔਰ ਪਿਛਲੇ ਦਿਨਾਂ 'ਚ ਕਿਉਂਕਿ ਉਹ 14 ਅਗਸਤ ਨੂੰ ਜਾ ਕੇ ਉੱਥੇ ਆਪਸ ਵਿੱਚ ਸਾਂਝ ਦੀ ਮੀਟਿੰਗ ਵੀ ਕਰਦੇ ਸੀ, ਦੋਨੋਂ ਪਾਸਿਓਂ ਪਾਕਿਸਤਾਨ ਤੋਂ ਵੀ ਉਹਨਾਂ ਦੇ ਜਿਹੜੇ ਅਦੀਬ ਔਰ ਦੂਸਰੇ ਲੋਕ ਉੱਥੇ ਜਾਂਦੇ ਰਹੇ ਨੇ। ਔਰ ਇਹ ਉਹਨਾਂ ਨੇ ਇੰਡੀਅਨ ਹਾਈਵੇ ਅਥਾਰਟੀ ਨੇ ਸੜਕ ਬ੍ਰੌਡਰ ਕਰਨ ਦੇ ਨਾਂ ਥੱਲੇ ਐਤਕੀ ਜਦੋਂ 14 ਅਗਸਤ ਨੂੰ ਗਏ ਔਰ ਉਹਨਾਂ ਨੇ ਦੇਖਿਆ ਕਿ ਭਾਈ ਉਹ ਤਾਂ ਉਹਦਾ ਨਾਮੋ ਨਿਸ਼ਾਨ ਹੀ ਮਿਟਾ ਦਿੱਤਾ ਹੈ ਯਾਦਗਾਰ ਦਾ। ਸੋ ਗੱਲ ਸੜਕ ਚੌੜੀ ਕਰਨ ਦੇ ਨਾਂ ਔਰ ਇਨਫੋਰਮ ਵੀ ਨਹੀਂ ਕੀਤਾ ਗਿਆ, ਉਹਨੂੰ ਬੁਲਡੋਜ਼ ਕਰ ਦਿੱਤਾ, ਢਾ ਦਿੱਤਾ। ਸੋ ਉਹ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਚੰਡੀਗੜ੍ਹ ਦੇ ਵਿੱਚ ਕੀਤੀ ਹੈ ਔਰ ਅੱਜ 9:30 ਤੋਂ 10 ਵਾਲੇ ਪ੍ਰੋਗਰਾਮ ਤੁਸੀਂ ਦੇਖ ਸਕਦੇ, ਕਿਉਂਕਿ ਔਰ ਇਹਦਾ ਕਿਤੇ ਨੋਟਿਸ ਨਹੀਂ ਹੈ। ਜੇ ਪ੍ਰੈਸ ਕਾਨਫਰੰਸ ਨਾ ਹੁੰਦੀ, ਮੈਂ ਆਪਣੇ ਆਪ ਨੂੰ ਵੈਲ ਇਨਫੋਰਮਡ ਸਮਝਦਾ, ਮੈਨੂੰ ਵੀ ਨਹੀਂ ਸੀ ਪਤਾ ਵੀ ਇਹਨਾਂ ਨੇ ਤਾਂ ਉਹਦਾ ਨਾਮੋ ਨਿਸ਼ਾਨ ਹੀ ਮਿਟਾ ਦਿੱਤਾ, ਕਿਉਂਕਿ ਪੰਜਾਬਾਂ ਦੀ ਸਾਂਝ ਦੀ ਗੱਲ ਜਿਹੜੇ ਹਿੰਦੂ ਤਵੀਆਂ ਦੀ ਸਾਰੀ ਆਈਡੀਓਲੋਜੀ ਨਫ਼ਰਤ ਦੇ ਉੱਤੇ ਖੜੀ ਹੈ, ਜਿੱਥੇ ਉਹਨਾਂ ਨੇ ਮੁਸਲਮਾਨਾਂ ਨੂੰ ਡੀਮਨ, ਡੈਵਲ ਔਰ ਪਤਾ ਨਹੀਂ ਕੀ ਉਹਨਾਂ ਨੇ ਬਣਾਇਆ ਹੋਇਆ ਹੈ। ਔਰ ਮਲੇਛ ਔਰ ਦੂਜਾ ਤਾਂ ਪਹਿਲਾਂ ਹੀ ਇਹਨਾਂ ਦੀ ਟਰਮੀਨੋਲੋਜੀ ਉਹਨਾਂ ਲਈ ਸੀ, ਉਹ ਕਿਵੇਂ ਟੋਲਰੇਟ ਕਰ ਸਕਦੇ ਨੇ ਉਹਨਾਂ ਨੂੰ? ਇਹ ਜਿਹੜੀਆਂ ਸਾਡੀਆਂ ਸਾਂਝਾਂ ਨੇ ਦੋਨਾਂ ਕੌਮਾਂ ਦੀਆਂ ਆਪਸ ਦੇ ਵਿੱਚ, ਦੋਨਾਂ ਪੰਜਾਬਾਂ ਦੀਆਂ, ਜਿਹੜੇ ਕਰਤਾਰਪੁਰ ਸਾਹਿਬ ਦੇ ਕੋਰੀਡੋਰ ਨੇ ਜਿਹਨੂੰ ਹੋਰ ਵੀ ਪੁਖਤਾ ਕੀਤਾ, ਉਹ ਉਹਦੀ ਕੋਈ ਯਾਦ ਵੀ ਨਹੀਂ ਰਹਿਣ ਦੇਣਾ ਚਾਹੁੰਦੇ ਕਿ ਭਾਈ ਇਹ ਸਾਰੇ ਨੂੰ, ਹਾਲਾਂ ਉਹਨੂੰ ਕੋਈ ਸਾਡੀਆਂ ਧਾਰਮਿਕ ਜਥੇਬੰਦੀਆਂ ਜਾਂ ਮੈਨੂੰ ਵੀ ਨਹੀਂ ਸੀ ਪਤਾ, ਉਹ ਤਾਂ ਸਾਰੇ ਉਹਨਾਂ 'ਚ ਲੈਫਟਿਸਟ ਵੀ ਨੇ, ਲਿਬਰਲ ਕਿਸਮ ਦੇ ਜਿਹੜੇ ਸਭ ਇਨਸਾਨੀਅਤ ਯਕੀਨ ਰੱਖਣ ਵਾਲੇ ਲੋਕ, ਲੇਕਿਨ ਉਹਨਾਂ ਨੇ ਉਹਦਾ ਮਲੀਆਮੇਟ ਕਰ ਦਿੱਤਾ। ਸੋ ਹੁਣ ਜਿਹੜੀ ਇਹ ਅਗਲੀ ਜਨਰੇਸ਼ਨ, ਉਹ ਜਨਰੇਸ਼ਨ 'ਚ ਵੀ ਜੇ ਅਸੀਂ ਦੇਖੀਏ 47 ਦੇ ਦੌਰ 'ਚ ਨਫ਼ਰਤ ਕਿਨੇ ਫੈਲਾਈ, ਹਿੰਦੂ ਤਵੀਆਂ ਦਾ, RSS ਦਾ ਉਸ ਜ਼ਮਾਨੇ 'ਚ ਵੀ ਕੀ ਰੋਲ ਸੀ। ਔਰ ਅਫਵਾਹਾਂ ਉਦੋਂ ਅਜੇ ਇਹ ਨਹੀਂ ਸੀ ਕਿ ਫੇਸਬੁੱਕ ਜਾਂ ਸੋਸ਼ਲ ਮੀਡੀਆ ਜਾਂ YouTube ਹੈ ਕਿ ਅੱਧੇ ਸੈਕਿੰਡਾਂ 'ਚ ਤੁਹਾਡੇ ਅੱਗੋਂ ਇੰਨੇ ਫਰੈਂਡ ਬਣੇ ਹੋਏ ਨੇ, ਉਹਨਾਂ ਦੇ ਅੱਗੋਂ ਗਰੁੱਪ ਨੇ ਦੂਜੇ, ਲੇਕਿਨ ਜਿਹਨੂੰ ਕਹਿੰਦੇ ਨੇ ਕਿ ਮੂੰਹ ਹੀ ਗੱਲ ਪਹੁੰਚ ਜਾਂਦੀ ਸੀ ਜੀ, ਫਲਾਣੀ ਥਾਂ ਟ੍ਰੇਨ ਆ ਗਈ, ਵੱਡੇ ਲੋਕ ਆਏ ਨੇ, ਔਰਤਾਂ ਨਾਲ ਇਹ ਹੋਇਆ। ਉਹ ਗੱਲ ਇਸ ਤੋਂ ਪਹਿਲਾਂ ਕਿ ਹੁੰਦਾ ਕਿ ਭਾਈ ਜੇ ਉੱਥੇ ਕਿਸੇ ਨੇ ਕੋਈ ਮਾੜਾ ਕੰਮ ਕੀਤਾ ਵੀ ਹੈ, ਸਾਡੇ ਗੁਆਂਢੀਆਂ ਦਾ ਕੀ ਕਸੂਰ ਹੈ,
ਲੇਕਿਨ ਮੈਂ ਜਿਵੇਂ ਕਿਹਾ ਵੀ ਇਹ ਜਿਵੇਂ ਇੱਥੇ ਅਸੀਂ ਵਾਈਲਡ ਫਾਇਰ ਦੇਖਦੇ ਹਾਂ, ਜੰਗਲੀ ਅੱਗ ਜਿਹੜੀ ਮੀਲਾਂ ਦੇ ਵਿੱਚ ਫੈਲਦੀ ਹੈ ਜੀ। ਔਰ ਇੰਨੀ ਤੇਜ਼ੀ ਨਾਲ ਕਿ ਉੱਥੇ ਪਾਣੀ ਪਾਓ ਉਹਦੇ ਨਾਲ ਅੱਗ ਹੋਰ ਭੜਕਦੀ ਹੈ। ਸੋ ਇਹ ਜਿਹੜੀ ਨਫ਼ਰਤ ਦੀ ਅੱਗ ਹੁੰਦੀ ਹੈ ਉਹ ਵਾਈਲਡ ਫਾਇਰ ਤੋਂ ਵੀ ਜਿਹੜੀ ਹੈ ਖਤਰਨਾਕ ਹੁੰਦੀ ਹੈ, ਕਿਉਂਕਿ ਉਹਨੂੰ ਜਿਹੜਾ ਕੈਰੀ ਕਰ ਰਿਹਾ ਹੁੰਦਾ ਆਪਣੇ ਅੰਦਰ, ਜਿੱਥੇ ਵੀ ਜਾਂਦਾ ਹੈ ਉਹ ਨਾਲ ਫੈਲਾ ਰਿਹਾ ਹੁੰਦਾ। ਔਰ ਹਿੰਦੂ ਤਵੀਆਂ ਨੇ ਬੜੀ ਸਿਸਟੇਮੈਟਿਕਲੀ, ਜੇ ਜੂਨ 84 ਚ, ਨਵੰਬਰ 84 ਜਾਂ ਸਿੱਖਾਂ ਦੇ ਖਿਲਾਫ ਨਸਲਕੁਸ਼ੀ ਦਾ ਦੌਰ ਹੈ, ਔਰ ਇਹ ਉਹਨਾਂ ਨੇ ਇੱਕ ਪੂਰੀ ਸਿਸਟੇਮੈਟਿਕਲੀ ਨਫ਼ਰਤ ਫੈਲਾਈ। ਅੱਜ ਹੀ ਮੈਂ ਤਾਂ ਨਹੀਂ ਦੇਖਿਆ, ਦੱਸਿਆ ਜਾ ਰਿਹਾ ਹੈ ਕਿ ਇਹ ਹੁਣ ਕੁਝ ਹਰਿਆਣਵੀਆਂ ਦੇ ਗਰੁੱਪ ਜਿਹੜੇ ਸਿੱਖਾਂ ਦੇ ਖਿਲਾਫ ਆਸਟ੍ਰੇਲੀਆ 'ਚ, ਅਮਰੀਕਾ, ਦੂਜੇ ਗਰੁੱਪ ਕਰਦੇ ਨੇ, ਔਰ ਚੈਲੰਜ ਹੈ ਕਿ ਉਸ ਪਾਰਕ 'ਚ ਆ ਜਾਓ, ਇੱਥੇ ਆ ਜਾਓ। ਇੱਕ ਸਿੱਖ ਨੌਜਵਾਨ ਜਿਹਨੂੰ ਘੇਰ ਕੇ ਆਸਟ੍ਰੇਲੀਆ ਦੇ ਵਿੱਚ ਬੜੀ ਬੁਰੀ ਤਰ੍ਹਾਂ ਮਾਰਿਆ ਗਿਆ। ਹੁਣ ਇਹ ਉਹ ਨਫ਼ਰਤ ਹੈ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੈ ਵੀ ਇਹ ਟੂ ਮੱਚ ਹੈ। ਸਿੱਖਾਂ ਨੇ ਜਿਵੇਂ ਕਸ਼ਮੀਰ ਦਾ ਮੁੱਦਾ ਹੋਏ, ਇਹਨਾਂ ਦੀ ਅਖੌਤੀ ਰਾਮ ਮੰਦਰ ਦਾ ਹੋਏ, ਦੂਜਾ ਉਹ ਖਲੋਤੇ ਨੇ ਆਪਣੀ ਆਜ਼ਾਦੀ ਲਈ, ਖਾਲਿਸਤਾਨ ਦੀ ਗੱਲ, ਔਰ ਇਹ ਸਾਰੀ ਗੱਲ ਅੱਗੇ ਤੁਰ ਰਹੀ ਹੈ। ਉਹਨਾਂ ਨੇ ਦੇਖਿਆ, ਔਰ ਮੈਂ ਉਹਨਾਂ ਦਾ ਇੱਕ ਜਿਹੜਾ ਲਾਰਡ ਰੰਗੜ ਇੰਗਲੈਂਡ ਦਾ, ਉਹਨੇ ਹੁਣ ਤਾਂ ਉਹ ਦੌੜ ਗਿਆ ਕਿਉਂਕਿ ਦੌੜਾਤਾ ਉਹਨੂੰ, ਜਦੋਂ ਜਵਾਬ ਤਲਬੀ ਉਹਦੀ ਕੀਤੀ ਗਈ ਉਹਨੇ ਵੀ ਕਿਹਾ। ਔਰ ਇਹ ਸਾਰੇ ਵੇਲਡ ਧਮਕੀਆਂ ਦੇ ਰਹੇ ਨੇ ਸਿੱਖਾਂ ਨੂੰ ਕਿ ਤੁਸੀਂ ਨਵੰਬਰ 84 ਤਾਂ 10-20 ਹਜ਼ਾਰ ਮਾਰ ਕੇ ਤੁਹਾਡਾ ਛੁਟਕਾਰਾ ਹੋ ਗਿਆ, ਜੇ ਹੁਣ ਕੀਤਾ ਤੇ ਹੁਣ ਅਸੀਂ ਉੱਥੇ ਰਹਿਣ ਨਹੀਂ ਦੇਣਾ ਕਿਸੇ ਨੂੰ। ਇਹ ਬਿਲਕੁਲ ਉਹਨਾਂ ਦਾ, ਔਰ ਮੈਨੂੰ ਕੋਈ ਭੁਲੇਖਾ ਨਹੀਂ ਹੈ ਕਿ ਕਿਸੇ ਹੱਦ ਤੱਕ ਵੀ ਜਾਣਗੇ। ਮੁਸਲਮਾਨ ਤਾਂ 200 ਮਿਲੀਅਨ ਨੂੰ ਕਿਵੇਂ ਇਹਨਾਂ ਨੇ ਨਫ਼ਰਤ ਦਾ ਸ਼ਿਕਾਰ ਬਣਾਇਆ, ਔਰ ਉਹਦੇ 'ਚ ਕਿਉਂਕਿ ਇਸ ਵਾਈਲਡ ਫਾਇਰ ਵਾਂਗ ਭੇਜਣ ਦੇ ਲਈ YouTube, Facebook ਕਿੰਨੇ ਯੂਸਫੁਲ ਇਹਨਾਂ ਦੇ ਲਈ ਹੋਏ, ਜਿਨ੍ਹਾਂ ਤੇ ਇਹਨਾਂ ਨੇ ਆਲਮੋਸਟ ਕਬਜ਼ਾ ਹੀ ਕੀਤਾ, ਜਾਂ ਇਹਨਾਂ ਦੀ ਖੇਡ ਉਹ ਖੇਡਦੇ ਨੇ। ਉਹ ਅਣਖੀ ਦਾਸ ਵਾਲਾ ਮੁੱਦਾ ਸਾਹਮਣੇ ਆਇਆ, ਕਪਲ ਮਿਸ਼ਰਾ ਦੀ ਗੱਲ ਸਾਹਮਣੇ ਆਈ, ਪਰ ਅੱਜ ਜਿਹੜੀ ਸਟੋਰੀ ਕਾਫੀ ਪ੍ਰੋਮੀਨੈਂਟਲੀ, ਔਰ 3-4 ਸਟੋਰੀਜ਼ ਦੇ ਨਾਲ ਰਿਲੇਟਡ ਨੇ, ਮੈਂ ਰੈਫਰੈਂਸ ਹੀ ਕਰਾਂਗਾ, ਔਰ ਇਹ ਹੈ YouTube ਹੇਟ ਮੌਂਗਰਸ ਆਰ ਇੰਡੀਆਜ਼ ਨਿਊ ਸਟਾਰਸ, ਕਿ ਜਿਹੜੇ YouTube ਦੇ ਉੱਤੇ ਹੇਟ ਫੈਲਾਉਂਦੇ ਨੇ, ਔਰ ਇਹਦੇ 'ਚ ਉਹਨਾਂ ਨੇ 2 ਬੰਦਿਆਂ ਨੂੰ ਬਾਈ ਨੇਮ, ਜਿਨ੍ਹਾਂ ਨੂੰ YouTube ਨੇ ਉਹਨਾਂ ਦੀ ਸਬਸਕ੍ਰਿਪਸ਼ਨ ਦੇ ਬੇਸ ਕਿ ਜੀ 3 ਲੱਖ ਤੋਂ ਜ਼ਿਆਦਾ ਇੱਕ ਦੀ ਹੈ, ਔਰ ਉਹਨਾਂ ਦੇ ਵਿੱਚ ਵਿਕਾਸ ਫਾਟਕ ਔਰ ਇੱਕ ਹੋਰ ਹੈ ਜਿਹੜਾ ਮਿਸ਼ਰੇ ਦੀ ਗੱਲ, ਭਾਊ ਦੇ ਨਾਂ ਥੱਲੇ ਉਹਨੂੰ ਪਪੂਲਰਾਈਜ਼ ਕੀਤਾ ਗਿਆ। ਔਰ ਇਸ ਦੀ ਸ਼ੁਰੂਆਤ ਹੀ ਇੱਥੋਂ ਹੁੰਦੀ ਹੈ ਕਿ ਇੰਡੀਆ ਹੈਜ਼ ਬੈਨਡ TikTok along with spate of other Chinese apps, but its social media problems are homegrown and go far beyond any one program. The country with more than 500 million active internet users, 50 ਕਰੋੜ ਲੋਕ ਭਾਰਤ 'ਚ ਇਸ ਵੇਲੇ ਇੰਟਰਨੈਟ ਦਾ ਯੂਜ਼ ਕਰਦੇ ਨੇ, ਔਰ ਇਹ ਲਾਰਜੈਸਟ ਮਾਰਕੀਟ ਹੈ WhatsApp ਔਰ Facebook ਦੀ। ਔਰ ਉਹਨਾਂ ਨੇ ਕਿਵੇਂ ਇਹ ਜਿਹੜੀਆਂ ਹੌਰੀਫਿਕ ਲਿੰਚਿੰਗਸ ਔਰ ਦੂਸਰੀਆਂ ਹੋਈਆਂ ਡਿਊ ਟੂ ਰਿਊਮਰਸ ਸਪਰੈਡ ਔਨ ਦਾ ਸੋਸ਼ਲ ਮੀਡੀਆ, ਕਿ ਕਿਵੇਂ ਉਹਨਾਂ ਰਿਊਮਰਸ ਨੇ ਆਪਣਾ ਰੋਲ ਅਦਾ ਕੀਤਾ। ਔਰ ਇਹ ਉਹਨਾਂ ਨੇ ਕਿਹਾ ਵੀ Facebook ਇਜ਼ ਫੇਸਿੰਗ ਏ ਪਬਲਿਕ ਰਿਲੇਸ਼ਨ ਕ੍ਰਾਈਸਿਸ ਥੈਂਕਸ ਟੂ ਟਰਨਿੰਗ ਏ ਬਲਾਈਂਡ ਆਈ ਟੂ ਹੇਟ ਸਪੀਚ। ਕਿ ਉਹਨਾਂ ਨੇ ਕਿਹਾ ਜੀ ਜਿਹਦੇ ਸਬਸਕ੍ਰਾਈਬਰ ਨੇ ਉਹ ਠੀਕ ਹੈ, ਉਹ ਕਹਿ ਕੀ ਰਹੇ ਨੇ, ਕਿਵੇਂ ਨਫ਼ਰਤ ਫੈਲਾ ਰਹੇ ਨੇ, ਇਹਦੀ ਕੋਈ ਪਰਵਾਹ ਨਹੀਂ ਹੈ। ਔਰ ਨਾਓ ਏ ਨਿਊ ਜੈਨਰ ਆਫ ਵੀਡੀਓ ਰੈਂਟਸ ਥ੍ਰੈਟਨਸ ਟੂ ਸਟੋਕ ਫਰਦਰ ਹੇਟ ਐਂਡ ਐਂਗਰ, ਕਿ ਇਹ ਜਿਹੜੀਆਂ ਨਵਾਂ ਟ੍ਰੈਂਡ ਹੈ ਅੱਗੋਂ ਇਹ ਫੈਲਾ ਰਹੇ ਨੇ। ਔਰ ਇਹ ਉਹਨਾਂ ਨੇ ਸ਼ੁਰੂਆਤ ਕੀਤੀ ਹੈ ਕਿ ਕਿਵੇਂ ਯੂਟਿਊਬਰਸ ਹੇਟਡ ਨੇ, ਜਿਹੜੇ ਹੇਟ ਫੈਲਾਉਣ ਵਾਲੇ ਨੇ। ਅਗਰੀਮਾ ਜੋਸ਼ੂਆ ਜਿਹਨੇ ਜਿਹੜਾ ਸ਼ਿਵਾਜੀ ਦਾ ਜਿਹੜਾ ਸਟੈਚੂ ਬਣਾ ਰਹੇ ਸੀ 408 ਮਿਲੀਅਨ ਡਾਲਰ ਦੇ ਖਰਚ ਦੇ ਨਾਲ, ਉਸ ਦੇ ਉੱਤੇ ਟਿੱਪਣੀ ਕੀਤੀ, ਤਾਂ ਉਹਨੂੰ ਕਿਵੇਂ ਉਹਨਾਂ ਨੇ ਜਿਹੜਾ ਹਿੰਦੂ ਨੈਸ਼ਨਲਿਸਟ ਜਿਨ੍ਹਾਂ ਨੇ ਟ੍ਰੋਲ ਕੀਤਾ ਔਰ ਉਸ ਦੇ ਨੂੰ ਰੇਪ ਦੀ ਔਰ ਦੂਸਰੀਆਂ ਧਮਕੀਆਂ ਦਿੱਤੀਆਂ। ਫਿਰ ਜਿਹੜੀਆਂ ਨੇ ਇਹ ਪੂਰੀ ਇੱਕ ਕਹਾਣੀ ਹੈ, ਔਰ ਇਹ ਫਾਟਕ ਔਰ ਮਿਸ਼ਰਾ 2 ਨਾਂ ਵਾਰ-ਵਾਰ ਆਉਂਦੇ ਨੇ। ਉਹਨਾਂ ਨੇ ਕਿਹਾ ਵੀ ਵਿਕਾਸ ਫਾਟਕ ਜਿਹਦੇ 8 ਲੱਖ ਤੋਂ ਜ਼ਿਆਦਾ ਸਬਸਕ੍ਰਾਈਬਰ ਨੇ YouTube ਦੇ ਉੱਤੇ, ਉਹਨੂੰ ਜਿਹੜਾ ਹਿੰਦੁਸਤਾਨੀ ਭਾਊ ਪਰਸੋਨਾ ਦੇ ਤੌਰ ਤੇ ਬਣਾ ਦਿੱਤਾ ਗਿਆ, ਔਰ ਉਹਨੂੰ ਜਿਹੜਾ ਸਿਲਵਰ ਕ੍ਰੀਏਟਰ ਅਵਾਰਡ YouTube ਨੇ ਦਿੱਤਾ। ਔਰ ਇਹ ਜਿਹੜਾ ਨੇ, ਕਿਉਂਕਿ ਇਹਨਾਂ ਨੇ YouTube ਨੇ ਬਣਾਇਆ ਹੋਇਆ ਕਿ ਜਿਹਦੇ 1 ਲੱਖ ਤੋਂ ਜ਼ਿਆਦਾ ਸਬਸਕ੍ਰਾਈਬਰ ਹੋ ਜਾਣ ਉਹਨਾਂ ਨੂੰ ਉਹ ਅਵਾਰਡ ਦਿੰਦੇ ਨੇ। ਸਾਡੇ 1,11,000 ਨੇ, ਸਾਨੂੰ ਤਾਂ ਸੱਦ ਕੇ ਦਿੱਤਾ ਨਹੀਂ ਇਹਨਾਂ ਨੂੰ। ਇਹ ਵੀ ਜਦੋਂ ਅਵਾਰਡ ਦੇ ਕੇ ਕਹਿਣਾ ਹੁੰਦਾ ਹੈ, ਇਹਦਾ ਮਤਲਬ ਹੈ ਕਿ ਵੀ ਇਹ ਬਿਲਕੁਲ ਠੀਕ ਕੰਮ ਕਰ ਰਹੇ ਨੇ, ਹਾਲਾਂਕਿ ਉਹ ਹੇਟ ਪ੍ਰਮੋਟ ਕਰ ਰਹੇ ਨੇ।
और इसी तरह उन्होंने ये कहा कि भी इस सारे चों पाठक और मिश्रा क्रिएटेड देयर ओन स्टाइल ऑफ कंटेंट, वीडियोज ऑफ themselves इन स्टिल कार्स और जड़ी और यूजिंग इश्यूज फ्रॉम फेमिनिज्म टू मिलिटेंट अटैक्स टू contentious government policies. Most of them are angry, abuse-filled rants in Hindi at their targets. और उन्होंने फिर अगों दिता है कि किवें मिश्रे ने जिन्हों इन्होंने अवार्ड दिता यूट्यूब ने, उन्हें जोशुआ के खिलाफ उन्होंने रेप करन और दूसरियां दी धमकियां दित्तियां, जे आर्मी के खिलाफ कोई लिखता है हकीकत उसनू भी जड़ा है वो स्प्यूड एंड एक्सप्लेटिव लेटन रेंट एट इंडियन फिल्म प्रोड्यूसर ईवन एकता कपूर नू और उदी मदर नू और उन्होंने सैक्शुअल वायलेंस दी थ्रैट्स दित्तियां। और ये पूरी इहदे ते डिटेल है और ये किसी माड़े मोटे ने कवर नहीं किया। फॉरेन पॉलिसी जिहड़ी एक बड़ी क्रेडिबल पब्लिकेशन है, उन्होंने ये कहा कि भी इस वेले हाल ये है कि भी हुण कोई इम्तियाज़ शेख के नाम थले जिहदे 3,20,000 तो ज़्यादा सबसक्राइबर ने, उन्होंने भी, और ये नहीं है भी ये उन्होंने कई बारी मुस्लिम नेम या हिंदू नेम ਜਿਹੜਾ ਉਹ ਮਿਕਸ ਕਰਕੇ ਪਤਾ ਵੀ ਨਹੀਂ ਲੱਗਦਾ ਵੀ ਕੌਣ ਹੈ, ਲੇਕਿਨ ਮਕਸਦ ਹੇਟਰੇਡ ਔਰ ਉਹਨਾਂ ਦੇ ਬਿਹਾਈਂਡ ਹਿੰਦੂਤਵੀ ਨੇ। ਹੁਣ ਇੱਕ ਜਿਹੜਾ ਅਰਨਾਬ ਗੋਸਵਾਮੀ ਜਿਹੜਾ ਰਿਪਬਲਿਕ ਟੀਵੀ ਤੇ ਬੈਠਾ ਜਿਹੜਾ ਉਹ ਨਫ਼ਰਤ ਉਹਦਾ ਇੱਕ ਟਰਬਨਡ ਸਿੱਖ ਤਜਿੰਦਰ ਸਿੰਘ ਜਿਹੜਾ 3.5 ਸਾਲ ਤੋਂ ਉਹਦੇ ਲਈ ਕੰਮ ਕਰਦਾ ਰਿਹਾ, ਅੱਜ ਕੱਲ ਉਹਨੇ ਰਿਜ਼ਾਈਨ ਕੀਤਾ ਹੈ। ਉਹਨੇ ਕਿਹਾ ਜੀ ਮੈਂ ਔਰ ਉਥੋਂ ਕਸ਼ਮੀਰ ਚੋਂ ਪੜਿਆ ਹੋਇਆ ਪੱਤਰਕਾਰਿਤਾ ਦਾ ਕਿ ਵੀ ਇਹ ਮੈਂ ਵੀ ਆਪਣੇ ਆਪ ਤੋਂ ਹੀ ਨਫ਼ਰਤ ਕਰਨ ਲੱਗ ਗਿਆ ਵੀ ਮੈਂ ਕੀ ਕਰਦਾ ਰਿਹਾ ਔਰ ਕਿਹਦੇ ਲਈ। ਲੇਕਿਨ ਹੁਣ ਅੱਜ ਹਾਲ ਇਹ ਹੈ ਵੀ ਉਹਨੂੰ ਹੀ ਟ੍ਰੋਲ ਕਰ ਰਹੇ ਨੇ ਔਰ ਵਿੱਚ ਹੀ ਸਿੱਖਾਂ ਨੂੰ ਵੀ ਗਾਲਾਂ ਕੱਢ ਰਹੇ। ਹਾਲਾਂਕਿ 3.5 ਸਾਲ ਉਸ ਦਾ ਉਹ ਨਫ਼ਰਤ ਦਾ ਵਪਾਰੀ ਇਹ ਵੀ ਬਣਿਆ ਰਿਹਾ। ਹੁਣ ਇਸ ਸਾਰੇ ਦੇ ਨਾਲ ਇਹ ਕਿਸ ਹੱਦ ਤੱਕ ਹੈ, ਇਹ ਤਾਂ ਯੂਟਿਊਬਰਸ ਔਰ ਫੇਸਬੁੱਕ ਦੇ ਹਵਾਲੇ ਨਾਲ ਗੱਲ ਹੈ। ਔਰ ਇੱਕ ਜਿਹਦਾ ਅੱਜ ਚਰਚਾ ਸਾਰੇ ਮੀਡੀਆ 'ਚ ਹੈ, ਸੁਦਰਸ਼ਨ ਨਿਊਜ਼ ਨਾਂ ਦਾ ਇੱਕ ਚੈਨਲ ਜਿਹੜਾ ਪਿਛਲੇ 4-5 ਸਾਲ ਤੋਂ ਇਹੀ ਨਫ਼ਰਤ ਦਾ ਕੰਮ ਔਰ ਬੇਰੋਕ ਟੋਕ, ਉਹਨੇ ਐਲਾਨ ਕੀਤਾ ਜੀ 8 ਵਜੇ ਅੱਜ ਅਸੀਂ ਦਿਖਾਵਾਂਗੇ ਕਿ ਜਿਵੇਂ ਲਵ ਜਿਹਾਦ ਔਰ ਫਲਾਣੇ ਜਿਹਾਦ ਕੀਤੇ ਨੇ, ਇਵੇਂ ਇੱਕ ਜਿਹਾਦ ਇਹ ਹੈ ਕਿ ਕਿਵੇਂ ਮੁਸਲਮਾਨਾਂ ਨੂੰ ਉਹਨਾਂ ਦੇ ਬੱਚੇ ਬੱਚੀਆਂ ਵੱਧ ਤੋਂ ਵੱਧ ਪੜ੍ਹ ਕੇ ਸਿਵਲ ਸਰਵਿਸਿਜ਼ ਦੇ ਵਿੱਚ ਆਉਣ, ਉਹ IPS DC ਦੂਜੇ ਤੀਜੇ ਬਣਨ ਤਾਂ ਕਿ ਹਿੰਦੂਆਂ ਨੂੰ ਜਿਹੜਾ ਉਹ ਨੱਥ ਪਾਣ। और उन्होंने कहा जी की तुसी चाहोगे भी तुहाडे जिले का डिप्टी कमिश्नर एक मुसलमान जिहादी बने और दूसरा पर इस इशू के उत्ते जिहड़ा गलबात करन लई इहदे ते हाई कोर्ट ने भी तक भी पहुँच हुई, IPS एसोसीएशन ने भी इस दे उत्ते गलबात की। लेकिन उन्हें कहा जी जे सानू नहीं मिले अजे तो ऑर्डर ही नहीं मिले, उन्होंने कहा भी मत करो। लेकिन ये करण दे हवाले नाल ही उन्हें ट्वीट किया असीं शो करांगे ਉਹਨਾਂ ਦਾ ਜਿਹੜੀ TRP ਹੈ ਉਹ 3 ਗੁਣਾ ਵੱਧ ਗਈ। ਸੋ ਇਹ ਜਿੰਨੀ ਨਫ਼ਰਤ ਔਰ ਸੈਂਸੇਸ਼ਨ, ਔਰ ਮੈਂ ਆਪਣੇ ਵੀ ਦੇਖਦਾ, ਮੈਂ ਤੁਹਾਡੇ ਨਾਲ ਹੀ ਸ਼ਾਇਦ ਗੱਲ ਕਰ ਰਿਹਾ ਸੀ, ਮੈਂ ਕਿਹਾ ਕਿ ਜਦੋਂ ਅਸੀਂ ਕੋਈ ਸੀਰੀਅਸ ਮੈਟਰ ਤੇ ਗੱਲ ਕਰਦੇ ਹਾਂ ਬਿਲਕੁਲ ਉਦੋਂ ਵਿਊਅਰਸ਼ਿਪ ਘਟ ਜਾਂਦੀ ਹੈ। ਹੁਣ ਜੇ ਤੁਸੀਂ ਉਹਦੇ ਤੇ ਕੋਈ ਚਟਪਟਾ, ਜਿਵੇਂ ਬਹੁਤ ਸਾਰੇ ਅਸੀਂ ਵੀ ਕਈ ਵਾਰੀ ਅਟੈਂਪਟ ਹੁੰਦੇ ਆ, ਜਦੋਂ ਤੁਸੀਂ ਫੇਸਬੁੱਕ ਕਰ ਰਹੇ ਹੋ ਵੀ ਕਿਸੇ ਨੇ ਉੱਤੇ ਹੈਡਲਾਈਨ ਕੋਈ ਐਸੀ ਲਾਈ ਹੁੰਦੀ ਹੈ, ਹਾਲਾਂ ਉਹਦੇ 'ਚ ਹੁੰਦਾ ਕੁਛ ਨਹੀਂ ਉਹਦੇ ਨਾਲ ਸੰਬੰਧਿਤ, ਲੇਕਿਨ ਵੰਸ ਤੁਸੀਂ ਕਲਿੱਕ ਕੀਤਾ ਉਹਨਾਂ ਦੀ TRP ਜਿਹੜੀ ਆ ਉਹ ਵੱਧ ਗਈ। ਹੁਣ ਜਦੋਂ ਇਹਦੇ ਲਈ ਉਹਨਾਂ ਨੇ, ਜਦੋਂ ਇਹਨੇ ਇਸ ਕਿਸਮ ਦਾ ਇਹ ਸੁਦਰਸ਼ਨ TV ਨੇ ਰੌਲਾ ਹੀ ਪਾਇਆ, ਕਿੰਨਿਆਂ ਨੇ ਇਸ ਦੇ ਉੱਤੇ ਸ਼ੋਅ ਕਰ ਦਿੱਤੇ। ਅੱਜ ਹੀ ਆਰਫਾ ਸ਼ੇਰਵਾਨੀ ਉਹਨੇ ਪੂਰਾ 18 ਮਿੰਟ ਦਾ ਕਿ ਵੀ ਇੰਨੀ ਨਫ਼ਰਤ, ਅੱਜ ਇਹਨਾਂ ਨੂੰ ਰੋਕਦਾ ਕਿਉਂ ਨਹੀਂ ਕੋਈ। ਲੇਕਿਨ ਬੇਸ਼ੱਕ ਅਸੀਂ ਗੱਲ ਵੀ ਕਰ ਰਹੇ ਹੁੰਦੇ ਆ, ਕਿਤੇ ਨਾ ਕਿਤੇ ਉਹਨਾਂ ਨੂੰ ਰੈਕਗਨੀਸ਼ਨ ਦੇ ਰਹੇ ਹੁੰਦੇ ਆ। और इस सारे चोर इहदा असर सिर्फ उत्थों तक नहीं है। एक स्टोरी जिहड़ी ईवन इत्थों दे हवाले नाल सी कि 5 अगस्त जदों कि उत्थे मंदिर दे नां थल्ले सैलीब्रेट कर रहे सी हिंदू तवी, टाइम स्क्वेयर च की होया और किवें जिहड़ी इत्थों दे प्रोमीनेंट हिंदू तवियां ने जिस किस्म की नफरत, अगली जनरेशन है वो अपनी कास्ट च भी प्राइड लैंदे ने, मुसलमानां दे खिलाफ भी ने और उन्हां नूं लगदा है कि असीं जिहड़ा है वो बड़ा ਹਿੰਦੂਤਵਾ ਦਾ ਪ੍ਰਾਈਡ ਕੈਰੀ ਕਰ ਰਹੇ ਹਾਂ। ਔਰ ਇਹ ਜਿਹੜੀ ਨਫ਼ਰਤ ਹੈ, ਜਦੋਂ ਅਸੀਂ ਹੁਣ ਤੱਕ ਗੱਲ ਕਰਦੇ ਰਹੇ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੀ, ਫਿਰ ਗੁਜਰਾਤ ਦੇ 2002 ਦੀ ਆਈ, ਔਰ ਉਸ ਲੇਟੈਸਟ ਦੇ ਵਿੱਚ ਜਿਹੜਾ ਇੱਕ ਹੋਰ ਚੈਪਟਰ ਜੁੜ ਗਿਆ ਉਹ ਫਰਵਰੀ ਮਾਰਚ ਦੇ ਮਹੀਨੇ ਜਿਹੜਾ ਇਸ ਸਾਲ ਦੇ ਵਿੱਚ ਦਿੱਲੀ ਦੇ ਵਿੱਚ ਐਂਟੀ ਮੁਸਲਿਮ ਵਾਇਲੈਂਸ, ਜਦੋਂ ਟਰੰਪ ਇੰਡੀਆ ਦੇ ਵਿੱਚ ਬੈਠਾ
ਔਰ ਉਹਦੇ 'ਚ ਮੈਂ ਦੇਖ ਰਿਹਾ ਸੀ ਕਿ ਐਮਨੈਸਟੀ ਇੰਟਰਨੈਸ਼ਨਲ ਨੇ ਜਿਹੜੀ ਦਿੱਲੀ ਦੇ ਇਸ ਤਰ੍ਹਾਂ ਦੰਗਿਆਂ ਦੇ ਉੱਤੇ ਰਿਪੋਰਟ ਕੱਢੀ ਹੈ, ਉਹਦੇ 'ਚ ਇਹੀ ਜਿਹੜਾ ਅਸੀਂ ਨਫ਼ਰਤ ਦੀ ਗੱਲ ਕਰ ਰਹੇ ਹਾਂ ਕਿ ਵੀ ਕਿਵੇਂ ਉਹਨਾਂ ਨੇ ਉਹਨਾਂ ਨੇ ਕਿਹਾ ਇਸ ਰਿਪੋਰਟ ਦੇ ਵਿੱਚ ਕਿ ਦਿੱਲੀ ਪੁਲਿਸ ਨੇ ਨਾ ਦੰਗੇ ਰੋਕੇ, ਜਿਹੜੇ ਉਹਨਾਂ 'ਚ ਸ਼ਾਮਲ ਸੀ, ਜੇ ਉਹਨਾਂ ਦੇ ਖਿਲਾਫ ਕਿਸੇ ਨੇ ਫੋਨ ਤੇ ਮਦਦ ਮੰਗੀ ਕਿ ਭਾਈ ਸਾਡੇ ਮਹੱਲੇ ਨੂੰ ਘੇਰ ਲਿਆ, ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ, ਔਰ ਜਿਹੜੇ ਈਵਨ ਜ਼ਖਮੀ ਕਰਕੇ ਉਹ ਸੁੱਟ ਗਏ ਉਹਨਾਂ ਨੂੰ ਹਸਪਤਾਲ ਤੱਕ ਪਹੁੰਚਾਉਣ ਤੋਂ ਪਹਿਲਾਂ ਵੀ ਜਿਹੜਾ ਪੁਲਿਸ ਨੇ ਉਹਨਾਂ ਨੂੰ ਇਹ ਕਿਹਾ, ਜਿਵੇਂ ਅਸੀਂ ਦੇਖਦੇ ਹਾਂ ਮਾਰ ਰਹੇ ਨੇ ਤੇ ਪੁਲਿਸੀਏ ਨਾਰੇ ਲਵਾ ਰਹੇ ਨੇ ਕਿ ਭਾਰਤ ਮਾਤਾ ਕੀ ਜੈ ਔਰ ਜੈ ਸ਼੍ਰੀ ਰਾਮ ਕਹੋ, ਔਰ ਪੁਲਿਸ ਵੱਲੋਂ ਮੁਸਲਮਾਨਾਂ ਦੇ ਉੱਤੇ ਹੀ ਮਾਰਪੀਟ ਔਰ ਇਹ ਕਰਨ ਦੇ ਜਿਹੜੇ ਮਾਰਕੁੱਟ ਕਰਨ ਦੇ ਸੰਗੀਨ ਇਲਜ਼ਾਮ। ਔਰ ਉਹਨਾਂ ਨੇ ਕਿਹਾ ਕਿ ਵੀ ਜਦੋਂ ਹੋ ਗਏ ਦੰਗੇ, ਜਿਹੜੇ ਬਿਲਕੁਲ ਪੀਸਫੁਲ ਰਹਿਣ ਵਾਲੇ ਸੀ ਉਹਨਾਂ ਨੂੰ ਹੀ ਡਰਾਇਆ ਧਮਕਾਇਆ ਗਿਆ, ਉਹਨਾਂ ਨੂੰ ਹੀ ਕੁੱਟ ਕੇ ਉਹਨਾਂ ਦੇ ਖਿਲਾਫ ਹੀ ਕੇਸ ਦਰਜ ਕੀਤੇ ਗਏ। ਔਰ ਦਿੱਲੀ ਪੁਲਿਸ ਜਿਹੜੀ ਹੈ ਇਹ ਸਿਰਫ ਇਹ ਨਹੀਂ ਕਿ ਵੀ ਦੰਗਾਈਆਂ ਦੇ ਨਾਲ ਸੀ, ਬਲਕਿ ਵੱਧ ਚੜ ਕੇ ਉਹਨਾਂ ਦੇ ਨੂੰ ਜਿਹੜਾ ਐਨਕਰੇਜ ਕੀਤਾ। ਔਰ ਇਹਦਾ ਰੀਜ਼ਨ ਇਹ ਸੀ, ਉਹਨਾਂ ਨੇ ਇਹ ਮੈਂ ਐਮਨੈਸਟੀ ਇੰਟਰਨੈਸ਼ਨਲ ਦੀ ਰਿਪੋਰਟ ਪੜ੍ਹ ਰਹੇ ਕਿ ਜਿਹੜੇ ਪਾਵਰ 'ਚ ਨੇ ਲੋਕ, ਸੱਤਾ ਵੱਲੋਂ ਉਹਨਾਂ ਨੂੰ ਮਿਲ ਰਹੀ ਪ੍ਰੋਟੈਕਸ਼ਨ ਔਰ ਜਿਹੜੇ ਕਾਨੂੰਨ ਜਿਨ੍ਹਾਂ ਨੇ ਲਾਗੂ ਕਰਨਾ ਹੈ ਉਹ ਵੀ ਜਿਹੜੇ ਨੇ ਲਾਗੂ ਕਰਨ ਲਈ ਤਿਆਰ ਨਹੀਂ ਨੇ। ਔਰ ਇਸ ਸਾਰੇ ਦੇ ਵਿੱਚ ਉਹ ਆਪਣੇ ਆਪ 'ਚ ਹੀ ਕਾਨੂੰਨ ਬਣ ਗਏ, ਜੋ ਉਹਨਾਂ ਨੇ ਚਾਹਿਆ ਉਹ ਕੀਤਾ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਸ ਸਾਰੇ ਦੇ ਵਿੱਚ ਜੋ ਚੱਲ ਰਿਹਾ ਇਹ ਉਹੀ ਰਿਪੀਟ ਸੀ ਜੋ ਨਵੰਬਰ 84 ਦੇ ਵਿੱਚ ਸਾਹਮਣੇ ਆਇਆ। ਤੇ ਜਦੋਂ ਦਿੱਲੀ ਪੁਲਿਸ ਨੂੰ ਇਸ ਬਾਰੇ ਪੁੱਛਿਆ ਗਿਆ ਕਿ ਐਮਨੈਸਟੀ ਇੰਟਰਨੈਸ਼ਨਲ ਨੇ ਰਿਪੋਰਟ ਜਾਰੀ ਕੀਤੀ ਹੈ, ਉਹਨਾਂ ਨੇ ਕਿਹਾ ਜੀ ਜੇ ਕਿਸੇ ਖਾਸ ਪੁਲਿਸ ਵਾਲੇ ਦੇ ਖਿਲਾਫ ਸ਼ਿਕਾਇਤ ਹੋਈ ਤੇ ਅਸੀਂ ਜ਼ਰੂਰ ਕਾਰਵਾਈ ਕਰਾਂਗੇ। ਸੋ ਨਵੰਬਰ 84 ਦਾ ਡੀਕਦੇ ਆ, ਜਿਹੜਾ ਉਹ ਲੰਘ ਗਏ ਨੇ 36 ਸਾਲ, ਕਾਰਵਾਈ ਸਹਿਣ ਵਾਲੇ ਵੀ ਮਰ ਗਏ, ਜਿਨ੍ਹਾਂ ਦੇ ਪਿਆਰੇ ਮਾਰੇ ਗਏ ਸੀ ਉਹ ਤਾਂ ਮਾਰੇ ਹੀ ਗਏ, ਇੱਕ ਤੋਂ ਬਾਅਦ ਇੱਕ ਵਿਟਨੈਸ ਵੀ ਤੁਰ ਗਏ। ਸੋ ਇਹ ਰਿਪੀਟਡਲੀ ਅਕਲੀਅਤਾਂ ਨੂੰ, ਘੱਟ ਗਿਣਤੀਆਂ ਨੂੰ ਦੱਸਿਆ ਜਾ ਰਿਹਾ ਹੈ। ਔਰ ਇਹਦੇ ਤੇ ਕੋਈ ਕਿਸੇ ਨੇ ਹੁਣ ਸੁਦਰਸ਼ਨ ਟੀਵੀ ਨੂੰ ਲੈ ਕੇ ਚੱਲ ਰਿਹਾ 5 ਸਾਲ ਤੋਂ ਇਹ ਨਫ਼ਰਤ ਫੈਲਾ ਰਿਹਾ, ਲੇਕਿਨ ਕੋਈ ਕੋਰਟ ਨੂੰ ਸੂ ਮੋਟੋ ਦਾ ਧਿਆਨ ਨਹੀਂ ਰਹਿੰਦਾ। ਹੁਣ ਦਿੱਲੀ ਬੰਬੇ ਹਾਈ ਕੋਰਟ ਨੇ ਕਿਹਾ ਵੀ ਕਿਵੇਂ ਤਬਲੀਗੀ ਜਮਾਤ ਨੂੰ ਟਾਰਗੇਟ ਕਰਕੇ ਨਫ਼ਰਤ ਫੈਲਾਈ ਗਈ, ਵਾਰਨਿੰਗ ਦਿੱਤਾ ਉਹਨਾਂ ਦੀ, ਚਲੋ ਜ਼ਮਾਨਤ ਹੋ ਗਈ, ਆਪਣੇ ਮੁਲਕਾਂ 'ਚੋਂ ਚਲੇ ਜਾਣਗੇ। ਲੇਕਿਨ ਜਿਨ੍ਹਾਂ ਨੇ ਮੀਡੀਆ ਨੇ, ਸੋਸ਼ਲ ਮੀਡੀਆ ਨੇ, ਜਿਵੇਂ ਉਹਨਾਂ ਨੂੰ ਕਰੋਨਾ ਬੰਬ, ਤਬਲੀਗੀ ਬੰਬ, ਜਿਹਾਦੀ ਬੰਬ ਫੈਲਾ ਕੇ, ਨਫ਼ਰਤ ਫੈਲਾ ਕੇ ਭਾਰਤ ਭਰ ਦੇ ਵਿੱਚ ਲਿੰਚਿੰਗਸ ਕਰਵਾਈਆਂ, ਉਸ ਦੇ ਉੱਤੇ ਕੋਈ ਜਵਾਬਦੇਹੀ ਨਹੀਂ ਹੈ। ਸੋ ਜਦੋਂ ਸਾਰਾ ਹੀ ਸਿਸਟਮ ਇਸ ਹੱਦ ਤੱਕ ਅੱਗੇ ਜਾ ਚੁੱਕਾ ਹੈ, ਆਉਣ ਵਾਲੇ ਦਿਨ ਠੀਕ ਨਹੀਂ ਹੋਣੇ, ਇਸ ਤੋਂ ਵੀ ਬਦਤਰ ਹੋਣੇ। ਜੋ ਹਾਲਾਤ ਬਣੇ ਹੋਏ ਨੇ ਇਹ ਇਹੀ ਇਸ਼ਾਰਾ ਕਰਦੇ ਨੇ ਕਿ ਇਹ ਹਿੰਦੂਤਵੀ ਨਾਜ਼ੀਆਂ ਵਾਂਗ, ਜਿਨ੍ਹਾਂ ਦੀ ਆਪਣੀ ਸਾਰੀ ਆਈਡੀਓਲੋਜੀ ਹੈ, ਲਗਭਗ ਉਹਨਾਂ ਤੋਂ ਹੀ ਇਹਨਾਂ ਦਾ ਜਨਮ ਹੁੰਦਾ ਹੈ, ਉਹਨਾਂ ਦਾ ਵੀ ਨਫ਼ਰਤ ਬੇਸ ਸੀ। ਸੋ ਜਿੱਥੇ ਇੱਕ ਪਾਸੇ ਰੱਬ ਨੇ ਆਪਣੇ ਇਮੇਜ ਦੇ ਵਿੱਚ ਇਨਸਾਨੀਅਤ ਨੂੰ ਕ੍ਰੀਏਟ ਕੀਤਾ, ਰੱਬ ਮੁਹੱਬਤ ਦਾ ਨਾਂ ਹੈ, ਪਿਆਰ ਦਾ ਨਾਂ ਹੈ, ਗਲ ਨਾਲ ਲਾਣ ਦਾ ਨਾਂ ਹੈ, ਇਨਸਾਨ ਦਾ, ਇਨਸਾਨ ਪ੍ਰਤੀ ਇਨਸਾਨੀ ਭਾਵ ਹੋਣ ਦਾ ਨਾਂ ਹੈ। ਲੇਕਿਨ ਜਦੋਂ ਤੁਸੀਂ ਇਨਸਾਨ ਨੂੰ ਜ਼ਾਤ ਤੇ, ਰੰਗ ਤੇ, ਨਸਲ ਤੇ, ਮਜ਼ਹਬ ਦੇ ਬੇਸ ਤੇ ਵੰਡ ਕੇ ਨਫ਼ਰਤ ਫੈਲਾਓ ਤੇ ਫਿਰ ਅਲਟੀਮੇਟਲੀ ਇਹੀ ਨਫ਼ਰਤ, ਇਹੀ ਨਹੀਂ ਤੁਸੀਂ ਅੱਜ ਕਿਸੇ ਦੇ ਨੂੰ ਉਹਦਾ ਸ਼ਿਕਾਰ ਬਣਾ ਰਹੇ ਹੋ, ਪਰ ਇਹ ਨਫ਼ਰਤ ਅਲਟੀਮੇਟਲੀ ਵਾਈਲਡ ਫਾਇਰ ਦੀ ਤਰ੍ਹਾਂ ਘੁੰਮ ਕੇ ਆਉਂਦੀ ਹੈ ਤੇ ਫਿਰ ਤੁਹਾਡੇ ਮਹੱਲੇ 'ਚ ਘਰ ਜਿੰਨਾ ਮਰਜ਼ੀ ਤੁਹਾਡਾ ਉੱਚਾ ਹੋਏ, ਜਿੰਨਾ ਮਰਜ਼ੀ ਮਜ਼ਬੂਤ ਹੋਏ, ਇਹ ਨਫ਼ਰਤ ਦੀ ਅੱਗ ਸਭ ਨੂੰ ਸਾੜ ਕੇ ਸਵਾਹ ਕਰਦੀ ਹੈ। ਪਰ ਅੱਜ ਹਿੰਦੂਤਵਾ ਦੇ ਵਣਜਾਰੇ ਇਸ ਨਫ਼ਰਤ ਦੀ ਅੱਗ 'ਚੋਂ ਆਪਣੀਆਂ ਵੋਟਾਂ ਗਿਣ ਰਹੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਦੂਸਰਾ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇੱਥੇ ਰਹਿੰਦੇ ਆਪਣੇ ਵਿਊਅਰਸ, ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸ਼ਹੀਦ ਭਾਈ ਦਿਲਾਵਰ ਸਿੰਘ ਅਤੇ ਸ਼ਹੀਦ ਭਾਈ ਸੁਖਦੇਵ ਸਿੰਘ ਬੱਬਰ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਮਹਾਨ ਸ਼ਹੀਦੀ ਸਮਾਗਮ ਗੁਰਦੁਆਰਾ ਸਿੱਖ ਸੈਂਟਰ ਕੁਈਨਜ਼ ਵਿਲੇਜ ਨਿਊਯਾਰਕ ਵਿਖੇ ਮਿਤੀ 30 ਅਗਸਤ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ। ਅਜੋਕੇ ਸਿੱਖ ਸੰਘਰਸ਼ ਦੇ ਸਮੂਹ ਸ਼ਹੀਦਾਂ ਵੱਲੋਂ ਪਾਏ ਯੋਗਦਾਨ ਬਾਰੇ ਡਾਕਟਰ ਅਮਰਜੀਤ ਸਿੰਘ ਅਤੇ ਪੱਤਰਕਾਰ ਸੁਰਿੰਦਰ ਸਿੰਘ ਵੱਲੋਂ ਸੰਗਤਾਂ ਨਾਲ ਵਿਸ਼ੇਸ਼ ਤੌਰ ਤੇ ਵਿਚਾਰਾਂ ਦੀ ਸਾਂਝ ਪਾਈ ਜਾਵੇਗੀ। ਮੋਹਨ ਸਿੰਘ ਬਡਾਣਾ ਆਪਣੇ ਢਾਡੀ ਜਥੇ ਨਾਲ ਹਾਜ਼ਰੀ ਭਰਨਗੇ। ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਸਮੇਤ ਸਮੂਹ
ਪੰਥਕ ਜਥੇਬੰਦੀਆਂ ਵੱਲੋਂ ਆਪ ਸਭ ਨੂੰ ਇਸ ਮੌਕੇ ਹਾਜ਼ਰੀ ਭਰਨ ਦੀ ਬੇਨਤੀ ਕੀਤੀ ਜਾਂਦੀ ਹੈ। ਇਸ ਸਾਰੇ ਸਮਾਗਮ ਦਾ ਲਾਈਵ ਪ੍ਰਸਾਰਣ ਤੁਸੀਂ ਦੁਪਹਿਰ 12 ਵਜੇ ਤੋਂ TV 84 ਤੇ ਦੇਖ ਸਕੋਗੇ। ਵਧੇਰੇ ਜਾਣਕਾਰੀ ਲਈ ਹੇਠ ਦਿੱਤੇ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ। No contract, no reserve and no hidden fees. ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 Again 410 204 2084। ਵਿਊਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ। ਸੋ ਥਰਡ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਸ਼ਮੀਰ ਦੇ ਹਵਾਲੇ ਨਾਲ ਕਿ ਕਿਸ ਤਰ੍ਹਾਂ ਕਸ਼ਮੀਰ ਵਾਦੀ ਵਿੱਚ ਭਾਰਤੀ ਫੌਜ ਦੇ ਜ਼ੁਲਮਾਂ ਦੀ ਜੋ ਕਹਾਣੀ ਦਾ ਤਾਂ ਲਗਾਤਾਰ ਬਿਆਨੀ ਜਾਂਦੀ ਹੈ ਔਰ ਭਾਰਤ ਵੱਲੋਂ ਕਸ਼ਮੀਰ ਵਾਦੀ ਤੇ ਕਬਜ਼ਾ ਰੱਖਣ ਵਿੱਚ ਜਿਨ੍ਹਾਂ ਵਿੱਚ ਦਰਿਆਵੀ ਪਾਣੀ, ਝੀਲਾਂ, ਗਲੇਸ਼ੀਅਰਾਂ ਦੇ ਜੋ ਕੁਦਰਤੀ ਪਾਣੀ ਦਾ ਕੀ ਰੋਲ ਹੈ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣੀ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਬਾਰੇ? ਦੇਖੋ, ਅਗਸਤ ਦਾ ਸਾਰਾ ਮਹੀਨਾ ਹੀ ਅਸੀਂ ਕਸ਼ਮੀਰੀ ਭੈਣਾਂ ਭਰਾਵਾਂ ਨੂੰ ਸਮਰਪਿਤ ਇੱਕ ਸੈਗਮੈਂਟ ਕੀਤਾ ਹੈ ਲਗਾਤਾਰ। ਬਿਲਕੁਲ। ਔਰ ਇੰਨਾ ਕੁਛ ਉੱਥੋਂ ਇੰਨੀਆਂ ਪਾਬੰਦੀਆਂ ਦੇ ਬਾਵਜੂਦ ਵੀ ਜਿੰਨਾ ਕੁ ਸਾਹਮਣੇ ਆਉਂਦਾ ਉਸ ਤੋਂ ਅੰਦਾਜ਼ਾ ਅਸੀਂ ਲਾ ਸਕਦੇ ਹਾਂ ਕਿ ਉਸ ਤੋਂ 200% ਜ਼ਿਆਦਾ ਉੱਥੇ ਜ਼ੁਲਮ ਹੋ ਰਹੇ ਨੇ। ਕੋਈ ਕਹਾਣੀ, ਕਿਉਂਕਿ ਅਜੇ ਵੀ ਪੂਰਾ ਰਿਸਟ੍ਰਿਕਟਿਵ ਪਾਰਟ ਹੈ। ਕੋਵਿਡ-19 ਦਾ ਬਹਾਨਾ ਬਣਾ ਕੇ ਉੱਥੇ ਇੰਡੀਪੈਂਡੈਂਟ ਜਰਨਲਿਸਟ ਨੂੰ ਦੂਸਰਿਆਂ ਨੂੰ ਜਾਣ ਨਹੀਂ ਦਿੱਤਾ ਜਾਂਦਾ। ਔਰ ਜਿਹੜੀਆਂ ਈਵਨ ਮੈਂ 24 ਘੰਟੇ 'ਚ ਮੇਰੀ ਕੋਸ਼ਿਸ਼ ਹੁੰਦੀ ਹੈ ਜੋ ਵੀ ਸਟੋਰੀ ਜਿੱਥੋਂ ਨਿਕਲ ਸਕਦੀ ਹੈ ਜਾਂ ਕੋਈ ਹੈ, 2-3 ਸਟੋਰੀਜ਼ ਜਿਹੜੀਆਂ ਇਸ ਹਵਾਲੇ ਦੇ ਨਾਲ ਆਈਆਂ ਨੇ। ਪੁਲਿਸ ਯੂਜ਼ਸ ਟੀਅਰ ਗੈਸ ਸ਼ੈਲਿੰਗ ਔਨ ਮੁਹਰਮ ਪ੍ਰੋਸੈਸ਼ਨ ਫॉर ਸੈਕੰਡ ਕੰਸੀਕਿਊਟਿਵ ਡੇ। ਔਰ ਉਹਨਾਂ ਨੇ ਪੁਲਿਸ ਨੇ ਟੀਅਰ ਗੈਸ ਛੱਡੇ ਕਸ਼ਮੀਰੀ ਮੋਰਨਰਸ, ਕਿਉਂਕਿ ਮੁਹਰਮ ਜਿਸ ਨੂੰ ਇੱਕ ਜ਼ਾਹਰ ਹੈ ਕਰਬਲਾ ਦੇ ਨਾਲ ਜੁੜਿਆ ਹੋਇਆ ਇਮਾਮ ਹੁਸੈਨ ਔਰ ਉਹਨਾਂ ਦੇ ਸਾਥੀ ਜਿਨ੍ਹਾਂ ਨੂੰ ਯਜ਼ੀਦ ਜਿਹੜਾ ਉਸ ਵੇਲੇ ਦਾ ਰੂਲਰ ਸੀ ਉਹਨੇ ਬੜਾ ਕੋ ਕੇ ਧੋਖੇ ਦੇ ਨਾਲ ਮਾਰਿਆ। ਔਰ ਇਹ ਇੱਕ ਇੰਪੋਰਟੈਂਟ ਡੇ ਹੁੰਦਾ ਹੈ। ਇਸ ਨੂੰ ਮੋਰਨਿੰਗ ਡੇ ਵੀ ਕਹਿੰਦੇ ਨੇ ਜਾਂ ਸ਼ੋਕ, ਜਾਂ ਖਾਸ ਤੌਰ ਤੇ ਜਿਹੜੇ ਸਾਡੇ ਸ਼ੀਆ ਭੈਣ ਭਰਾ ਨੇ ਇਹਨੂੰ ਮਾਤਮ ਦੇ ਤੌਰ ਤੇ ਕਾਫੀ ਭਾਰਤ ਦੇ ਵਿੱਚ ਆਲਮੋਸਟ ਅੱਧਿਓਂ ਜ਼ਿਆਦਾ ਸ਼ੀਆ ਪਾਪੂਲੇਸ਼ਨ ਹੈ, ਕਸ਼ਮੀਰ 'ਚ ਵੀ ਹੈ। ਸੋ ਉਹ ਮਨਾਉਂਦੇ ਨੇ। ਔਰ ਇੱਕ ਪਾਸੇ ਤਾਂ ਸੁਪਰੀਮ ਕੋਰਟ ਨੇ ਨਾ ਕਰਤੀ ਜੀ ਅਸੀਂ ਜਿਹੜਾ ਤਾਜ਼ੀਆ ਕੱਢਿਆ ਜਾਂਦਾ ਉਹਦੀ ਆਗਿਆ ਨਹੀਂ ਦੇ ਸਕਦੇ। ਪਟੀਸ਼ਨ ਵਾਲਿਆਂ ਨੇ ਕਿਹਾ ਸੀ ਤੁਸੀਂ ਜਗਨਨਾਥਪੁਰੀ ਰੱਥ ਯਾਤਰਾ ਦੇ ਸਕਦੇ ਹੋ ਤੇ ਸਾਨੂੰ ਕਿਉਂ ਨਹੀਂ ਦੇ ਸਕਦੇ? ਯੂਪੀ ਦੇ ਉਹਨਾਂ ਦੇ ਸ਼ੀਆ ਬੋਰਡ ਨੇ ਅਪੀਲ ਕੀਤੀ, ਜਿਹੜਾ ਪਟੀਸ਼ਨ ਕੀਤੀ ਸੀ, ਉਹਨਾਂ ਨੇ ਕਹਿੰਦੇ ਜਾ ਕੇ ਯੂਪੀ ਕੋਰਟ ਤੋਂ ਲਓ। ਲੇਕਿਨ ਹੁਣ ਜ਼ਾਹਰ ਹੈ ਵੀ ਇਹ ਜਿੱਥੇ ਮਜ਼ਹਬ ਦਾ ਮਾਮਲਾ ਹੁੰਦਾ ਹੈ ਔਰ ਇਹਦੇ ਨਾਲ ਬਹੁਤ ਡੂੰਘੀਆਂ 1400 ਸਾਲ ਤੋਂ ਇਸਲਾਮਿਕ ਭਾਵਨਾਵਾਂ ਜੁੜੀਆਂ ਹੋਈਆਂ ਨੇ। ਸੋ ਕਸ਼ਮੀਰ ਦੇ ਵਿੱਚ ਜਿਹੜਾ ਇਸ ਮੁੱਦੇ ਦੇ ਉੱਤੇ ਉਹ ਪਰਵਾਹ ਕੀਤੇ ਬਿਨਾਂ ਆਰਡਰਸ ਦੀ ਬਾਹਰ ਨਿਕਲੇ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਕਈ ਸੌ ਲੋਕ ਜਦੋਂ ਬਾਹਰ ਆਏ, ਦੇ ਟੁਕ ਆਊਟ ਅ ਮੁਹਰਮ ਪ੍ਰੋਸੈਸ਼ਨ from Hassanabad in Rainawadi area of district to commemorate the martyrdom anniversary of grandson of late messenger of Allah Imam Hussain। और ये 7वां ਜਿਹੜਾ ਮੁਹਰਮ ਪ੍ਰੋਸੈਸ਼ਨ ਕਾਠੀ ਦਰਵਾਜ਼ਾ ਉਹ ਪੂਰਾ ਉਹ 7 ਸਾਲ ਤੋਂ ਕੱਢਦੇ ਹੋਣਗੇ। ਔਰ ਉਹਨਾਂ ਨੇ ਜਿਹੜਾ ਜਿਉਂ ਹੀ ਉਹ ਸਾਹਮਣੇ ਆਏ ਕਿ ਉਹਨਾਂ ਨੇ ਇੱਕਦਮ ਪੁਲਿਸ ਸਾਹਮਣੇ ਆਈ ਔਰ we do not understand why we are being targeted time and again for following our religious belief। Why is police foiling our marches and using tear gas shells on us? और क्योंकि पहला एक दिन पहला भी
ਮੁਹੱਰਮ ਪ੍ਰੋਸੈਸ਼ਨ ਦੇ ਉੱਤੇ ਗੋਲੀ ਚਲਾਈ ਗਈ ਸੀ, ਟੀਅਰ ਗੈਸ ਛੱਲ ਛੱਡੇ ਗਏ ਸੀ ਬਡਗਾਮ ਜ਼ਿਲ੍ਹੇ 'ਚ। ਜੀ ਔਰ ਦੂਸਰੀ ਜਿਹੜੀ ਖਬਰ ਇਸੇ ਹਵਾਲੇ ਨਾਲ ਹੀ ਕਸ਼ਮੀਰ ਵਾਦੀ 'ਚ ਕਸ਼ਮੀਰ ਫਰੀडम ਸਲੋਗਨਸ ਇਨ ਮੁਹੱਰਮ ਪ੍ਰੋਸੈਸ਼ਨ FIR ਅਗੇਂਸਟ UAPA ਔਨ 3 ਪੀਪਲ। ਹੁਣ ਇਹ ਜਿਹੜਾ ਉਹਨਾਂ ਨੇ UAPA ਕਾਨੂੰਨ ਜਿਹੜਾ ਸੈਡੀਸ਼ਨ ਦੇ ਨਾਲ ਜੋੜ ਦਿੰਦਾ ਟੈਰਰਿਜ਼ਮ ਦੇ ਨਾਲ, ਜੀ ਇਹ 3 ਲੋਕਾਂ ਦੇ ਖਿਲਾਫ ਇਸਤੇਮਾਲ ਹੋਇਆ। ਔਰ ਇਸ ਮੁਹੱਰਮ ਪ੍ਰੋਸੈਸ਼ਨ ਦੇ ਉੱਤੇ ਜਿਹੜਾ ਉਹਨਾਂ ਨੇ ਟੀਅਰ ਗੈਸ ਵੀ ਔਰ ਗੋਲੀ ਵੀ ਚਲਾਈ। ਸੋ ਇਹ ਵੀ ਇੱਕ ਖਬਰ। ਔਰ ਜਰਨਲਿਸਟਾਂ ਦਾ ਕੀ ਉੱਥੇ ਹਾਲ ਹੈ, ਇਹਦੇ ਤੇ ਵੀ ਖਬਰ ਹੈ। ਜਰਨਲਿਸਟ ਆਸਿਫ ਸੁਲਤਾਨ ਕੰਪਲੀਟਸ 2 years ਇਨ ਪ੍ਰਿਜ਼ਨ, ਵੌਇਸਿਸ ਡਿਮਾਂਡਿੰਗ ਹਿਜ਼ ਰਿਲੀਜ਼ ਗਰੋ। ਹੁਣ ਇਹ ਈਵਨ ਲੋਕਡਾਊਨ ਤੋਂ ਵੀ ਜਾਂ ਆਈਨੀ ਗੁੰਡਾਗਰਦੀ ਦੇ 5 ਅਗਸਤ 2019 ਤੋਂ ਵੀ ਪਹਿਲਾਂ ਦਾ ਇਸ ਨੂੰ ਫੜਿਆ ਹੋਇਆ ਹੈ। ਔਰ ਇਹ ਇਸ ਦੇ ਉੱਤੇ ਜਿਹੜੀ ਇਹਨਾਂ ਦੀ CPJ ਹੈ, ਜਿਸ ਨੂੰ ਕਮੇਟੀ ਟੂ ਪ੍ਰੋਟੈਕਟ ਜਰਨਲਿਸਟਾਂ ਦਾ ਹੈੱਡਕੁਆਟਰ ਇੱਥੇ ਨਿਊਯਾਰਕ 'ਚ ਹੈ, ਉਹਨਾਂ ਨੇ ਜਿਹੜਾ ਇਸ ਦੇ ਉੱਤੇ ਅਪੀਲ ਜ਼ਾਹਰ ਕੀਤੀ ਹੈ ਕਿ ਆਸਿਫ ਸੁਲਤਾਨ ਔਰ ਇਹ ਕਮੇਟੀ ਟੂ ਪ੍ਰੋਟੈਕਟ ਜਰਨਲਿਸਟ ਨੇ ਕਿਹਾ ਕਿ ਇਹ ਆਸਿਫ ਸੁਲਤਾਨ ਅਲੋਂਗ ਵਿਦ ਨੀਅਰਲੀ 400 ਜਰਨਲਿਸਟ ਐਂਡ ਸਿਵਲ ਸੁਸਾਇਟੀ ਮੈਂਬਰਸ ਸ਼ੁੱਡ ਬੀ ਰਿਲੀਜ਼ਡ। ਇਹ ਉਹਨਾਂ ਨੇ ਮੋਦੀ ਨੂੰ ਲੈਟਰ ਲਿਖਿਆ। ਸੋ ਇਹ ਵੀ ਜਿਹੜਾ ਹੈ ਕਿ ਵੀ ਉਹ ਕਿਸ ਸਫਰਿੰਗ ਚੋਂ ਲੰਘ ਰਹੇ ਨੇ। ਔਰ ਇੱਕ ਸਟੋਰੀ ਜਿਹੜੀ ਮੈਂ ਡਿਟੇਲ 'ਚ ਕਰਨਾ ਚਾਹੁੰਦਾ ਸੀ ਬਟ ਹੁਣ ਮੈਨੂੰ ਲੱਗਦਾ ਕਿ ਵੀ ਕਸ਼ਮੀਰੀ ਸੈਪਰੇਟਿਸਟ ਲੀਡਰ ਰਿਟਰਨਸ ਹੋਮ ਆਫਟਰ 1 year डिटेंशन इन UP जेल finds वाइफ डेड। और ये मिस्टर दार नोन ना है। When Dar reached his homeland to reunite with his wife and children after 1 year of separation, his world came crashing down and all his happiness vanished when he came to know that his 50-year-old wife has already passed away. The Logical India's ground report from Kashmir। ये पूरी देते स्टोरी है कि हुण उत्थे भी जे कोई जाए भी संपर्क नहीं सी होण दिंदे। साल उन्होंने यूपी की जेल 5 अगस्त 2019 ਨੂੰ ਫੜਿਆ और ये प्रोमिनेंट 63 years old ਮੁਹੰਮਦ ਯਸੀਨ ਦਾਰ। और ਜਦੋਂ ਸਾਲ ਬਾਅਦ ਉਹਨੂੰ ਛੱਡਿਆ ਉਹ ਚਾਹ ਨਾਲ ਆਪਣੇ ਇਨਫੋਰਮ ਵੀ ਨਹੀਂ ਸੀ ਕਰ ਸਾਧਨ ਵੀ ਨਹੀਂ ਹੁੰਦੇ। ਜਦੋਂ ਪਹੁੰਚਿਆ ਤਾਂ ਉਹਨੂੰ ਪਤਾ ਲੱਗਾ ਕਿ ਉਹਦੀ ਵਾਈਫ ਤਾਂ 2 ਮਹੀਨੇ ਪਹਿਲਾਂ ਮਰ ਚੁੱਕੀ ਹੈ। ਸੋ ਇਹ ਜਦੋਂ ਤੁਸੀਂ ਇਹਦੀ ਇੱਕ ਇੱਕ ਗੱਲ ਦੀ ਪਰਤ ਦੇਖਦੇ ਹੋ ਤੇ ਫਿਰ ਇਹ ਨਜ਼ਰ ਆਉਂਦਾ ਵੀ ਗੱਲ ਕਿੱਧਰ ਨੂੰ ਹੈ। ਪਰ ਮੈਂ ਜਿਹੜਾ ਟੌਪਿਕ ਤੁਸੀਂ ਕਿਹਾ ਅਸੀਂ ਇਹ ਤਾਂ ਪਾਸਿਕ ਰੈਫਰੈਂਸ ਗੱਲ ਕੀਤੀ ਕਿ ਵੀ ਇਹ ਜਿਹੜਾ ਜੰਮੂ ਕਸ਼ਮੀਰ ਦਾ ਸਾਰਾ ਹੀ ਜਿਹਦੇ ਚ ਜ਼ਾਹਰ ਹੈ ਕਿ ਪਲੈਬਿਸਾਈਟ ਨਾ ਕਰਵਾਉਣਾ ਜਾਂ ਇਹਨੂੰ ਲੋਕਾਂ ਨੂੰ ਉਹਨਾਂ ਦਾ ਹੱਕ ਨਾ ਦੇਣਾ ਇੱਕ ਮੇਜਰ ਇਹਨਾਂ ਦੀ ਨਹਿਰੂ ਦੇ ਜ਼ਮਾਨੇ ਤੋਂ ਇਹ ਨੀਤੀ ਰਹੀ ਹੈ। ਪਰ ਉਹਨਾਂ ਨੇ ਕਿਵੇਂ ਇੰਡਸ ਵਾਟਰ ਟ੍ਰੀਟੀ ਦੇ ਥੱਲੇ, ਕਿਉਂਕਿ ਇੰਡਸ ਵੀ ਔਰ ਇੰਡਸ ਦੀਆਂ ਦੋਨੋਂ ਹੀ ਟ੍ਰਿਬਿਊਟਰੀਜ਼ ਜਿਹੜੀਆਂ ਇਧਰੋਂ ਇੰਡੀਪੈਂਡੈਂਟ ਦਰਿਆ ਨੇ ਚਨਾਹ ਤੇ ਜੇਹਲਮ ਅਲਟੀਮੇਟਲੀ ਇੰਡਸ ਚ ਮਿਲਦੇ ਨੇ, ਕਿਉਂਕਿ ਇੰਡਸ ਵਾਟਰ ਟ੍ਰੀਟੀ ਦੇ ਥੱਲੇ 1960 ਚ ਪਾਕਿਸਤਾਨ ਦੇ ਬੰਨੇ ਗਏ ਨੇ, ਅਪਰ ਰਾਈਪੇਰੀਅਨ ਵੀ ਲੋਅਰ ਵੀ ਔਰ ਸਤਲੁਜ ਬਿਆਸ ਰਾਵੀ ਇਧਰਲੇ ਇੰਡੀਅਨ ਆਕੂਪਾਈਡ ਪੰਜਾਬ ਦੇ। ਸੋ ਇਹ ਵਾਟਰ ਨੂੰ ਐਜ਼ ਏ ਵੈਪਨ ਵੀ ਯੂਜ਼ ਕਰ ਰਹੇ ਨੇ ਅਗੇਂਸਟ ਪਾਕਿਸਤਾਨ। ਬੇਸ਼ੱਕ 60 ਸਾਲ ਤੋਂ ਟ੍ਰੀਟੀ ਫੰਕਸ਼ਨਲ ਹੈ, ਇਹਨਾਂ ਦੀ ਟ੍ਰੀਟੀ ਨੂੰ ਅਬਜ਼ਰਵ ਕਰਨ ਲਈ ਅਬਜ਼ਰਵਰ ਦੋਨੋਂ ਪਾਸੇ ਬੈਠੇ ਨੇ। ਪਰ ਇਹ ਇੱਕ ਇਹਦੇ ਚ ਮੈਨੂੰ ਇਹ ਰਿਅਲਾਈਜ਼ ਨਹੀਂ ਹੋਇਆ ਕਿ ਵੀ ਕਸ਼ਮੀਰ ਦੇ ਜਿਹੜੇ ਨੈਚੁਰਲ ਲੇਕਸ ਨੇ, ਗਲੇਸ਼ੀਅਰਸ ਨੇ, ਉਹ ਕਿਵੇਂ এনवायरमेंट ਦੇ ਐਂਗਲ ਤੋਂ ਵੀ ਇੰਪੋਰਟੈਂਟ ਨੇ ਔਰ ਕਿਵੇਂ ਇਹਨਾਂ ਦੇ ਉੱਤੇ ਉਹ ਜੱਫਾ ਬਣਾ ਕੇ ਰੱਖਣਾ ਚਾਹੁੰਦੇ ਨੇ। ਔਰ ਕੱਲ ਨੂੰ ਜੇ ਪਾਕਿਸਤਾਨ ਦੇ ਖਿਲਾਫ ਇਹਨਾਂ ਨੇ ਕਦੇ ਵੀ ਕੋਈ ਹੋਰ ਡਰਾਸਟਿਕ ਲਾਈਨ ਵੱਲ ਗਏ, ਬੇਸ਼ੱਕ ਉਹਦੇ ਚ ਅਲਟੀਮੇਟਲੀ ਉਹ ਵਾਟਰ ਵਾਰ ਚ ਹੀ ਐਂਡ ਹੋਏ, ਲੇਕਿਨ ਇਹ ਚੋਕ ਕਰ ਸਕਦੇ ਨੇ ਪਾਕਿਸਤਾਨ ਨੂੰ ਉਹ ਸਾਰੇ ਵਾਟਰ ਰਿਸੋਰਸ ਨਾਲ। ਔਰ ਕਸ਼ਮੀਰੀ ਜਿਹੜੇ ਲੋਕਲ ਨੇ ਉਹਨਾਂ ਦਾ ਕੋਈ ਰਾਈਟ ਹੀ ਨਹੀਂ ਹੈ ਕਿਸੇ ਵੀ ਪੱਧਰ ਤੋਂ, ਕਿਉਂਕਿ ਭਾਰਤ ਨੇ ਉਹਨਾਂ ਨੂੰ ਤਾਂ ਈਵਨ ਸਟੇਟ ਦਾ ਰੁਤਬਾ ਵੀ ਤੋੜ ਦਿੱਤਾ। ਔਰ ਇਹ ਆਰਟੀਕਲ ਸੀ ਅੰਡਰਸਟੈਂਡਿੰਗ ਦਾ ਰੋਲ ਆਫ ਵਾਟਰ ਇਨ ਇੰਡੀਆਜ਼ ਆਕੂਪੇਸ਼ਨ ਆਫ ਕਸ਼ਮੀਰ, ਕਿ ਪਾਣੀ ਦਾ ਕੀ ਰੋਲ ਹੈ। ਔਰ ਉਹਦੇ ਚ ਉਹਨਾਂ ਨੇ ਇਹ ਕਿਹਾ ਕਿ ਵੀ Kashmir's lakes and rivers, especially the waters of Indus River system, make up part of the stunning backdrop of the diverse indigenous people and wildlife who call Kashmir home। ਕਿ ਜਿਹੜੇ ਕਸ਼ਮੀਰ ਦੇ ਰਹਿਣ ਵਾਲੇ ਵਸਿੰਦੇ ਨੇ ਇਹ ਉਹਨਾਂ ਦੀ ਜ਼ਿੰਦਗੀ ਵਾਈਲਡ ਲਾਈਫ ਵੀ ਬਣਾਉਂਦੇ ਨੇ, ਉਹਦਾ ਬੈਕਡ੍ਰੌਪ ਹੈ। ਔਰ ਉਹਨਾਂ ਨੇ ਜਿਹੜਾ ਹੁਣ ਇੱਕ ਅੱਛੀ ਟਰਮ ਯੂਜ਼ ਕੀਤੀ ਜਿਹੜੇ ਇੰਡੀਅਨਸ ਆ ਕੇ ਉੱਥੇ ਕਿ ਇਹ ਕਲੋਨੀਅਲ ਸੈਟਲਰ ਨੇ ਜਿਹੜੇ ਕਿ ਇੰਡੀਜਨਸ ਲੋਕਾਂ ਦੇ ਹੱਕ ਖੋ ਰਹੇ ਨੇ। ਔਰ ਉਹਨਾਂ ਨੇ ਕਿਵੇਂ ਜਿਹੜਾ ਵੀ ਮਸਟ ਸੈਂਟਰ ਦਾ ਨੀਡਸ ਆਫ ਕਸ਼ਮੀਰੀਜ਼ ਟੂ ਯੂਟਿਲਾਈਜ਼ ਵਾਟਰ ਓਵਰ ਇੰਡੀਅਨ ਅਟੈਂਪਟਸ ਟੂ ਐਕਸਟ੍ਰੈਕਟ ਵਾਟਰ
and use water for geopolitical gain। ਇਹ ਕਸ਼ਮੀਰੀਆਂ ਦੇ ਪਰਸਪੈਕਟਿਵ ਤੋਂ ਲਿਖਿਆ ਕਿ ਵੀ ਅਸੀਂ ਕਸ਼ਮੀਰੀ ਇਹ ਦੇਖੀਏ ਕਿ ਵੀ ਇਹ ਜਿਨ੍ਹਾਂ ਨੇ ਸਾਨੂੰ ਆਕੂਪਾਈ ਕਰ ਲਿਆ ਆ ਕੇ ਇਹ ਤਾਂ ਇਹਨੂੰ ਜੀਓਪੋਲਿਟੀਕਲ ਗੇਨਸ ਦੇ ਲਈ ਇਸਤੇਮਾਲ ਕਰਨਗੇ। ਫਿਰ ਜੇਹਲਮ ਰਿਵਰ ਦਾ ਇਮੇਜ ਵੀ ਹੈ ਔਰ ਦਰਸ਼ਕ ਦੇਖ ਸਕਦੇ ਨੇ ਇਸ ਸਾਰੇ ਤੇ ਕਿ ਇਹ ਜਿਹੜਾ ਇੰਡੀਆਜ਼ ਡਿਜ਼ਾਇਰ ਟੂ ਕੰਟਰੋਲ ਵਾਟਰ ਐਂਡ ਵਾਟਰਵੇਜ਼ ਇਨ ਕਸ਼ਮੀਰ ਕੰਟਰੀਬਿਊਟਸ ਟੂ ਸਪਰੈਸ਼ਨ ਆਫ ਕਸ਼ਮੀਰੀ ਸੈਲਫ ਡਿਟਰਮੀਨੇਸ਼ਨ ਕਿ ਇਹ ਜਿਹੜਾ ਕਸ਼ਮੀਰ 'ਚ ਜ਼ਬਰ ਹੈ ਸਾਨੂੰ ਸੈਲਫ ਡਿਟਰਮੀਨੇਸ਼ਨ ਦਾ ਹੱਕ ਨਾ ਦੇਣਾ ਉਹਦੇ ਪਿੱਛੇ ਉਹ ਕਸ਼ਮੀਰ ਦੇ ਪਾਣੀਆਂ ਨੂੰ ਦਰਿਆਈ ਪਾਣੀਆਂ ਨੂੰ ਗਲੇਸ਼ੀਅਰਸ ਨੂੰ ਲੇਕਸ ਨੂੰ ਆਪਣੇ ਕਾਬੂ ਥੱਲੇ ਰੱਖਣਾ ਵੀ ਇੱਕ ਪਾਰਟ ਹੈ। ਫਿਰ ਉਹਨਾਂ ਨੇ ਇੰਡਸ ਵਾਟਰ ਟ੍ਰੀਟੀ ਦਾ ਜ਼ਿਕਰ ਕੀਤਾ ਹੈ। ਫਿਰ ਇਹ ਹੈ ਕਿ ਅਟੈਂਪਟਸ ਟੂ ਐਗਜ਼ਰਟ ਕੰਟਰੋਲ ਓਵਰ ਕਸ਼ਮੀਰ ਆਰ ਸਾਈਮਲਟੇਨੀਅਸਲੀ ਅਟੈਂਪਟ to utilize Kashmir's water resources for political control. India has manipulated the non-consumptive use provisions in Indus Water Treaty to exert power over flows of western rivers into Pakistan. Thus, Kashmir represents an important region for India to gain political dominance in South Asia through control of waterways into Pakistan. ਬੜਾ ਅਹਿਮ ਨੁਕਤਾ ਹੈ ਕਿ ਵੀ ਬਹੁਤਿਆਂ ਨੂੰ ਲੱਗਦਾ ਜੀ ਹਿਊਮਨ ਰਾਈਟਸ ਇਸ਼ੂ ਨਹੀਂ, ਹਿਊਮਨ ਰਾਈਟਸ ਆਪਣਾ, ਪਰ ਇਹ ਵੀ ਇੱਕ ਵੱਡਾ ਇਸ਼ੂ ਹੈ ਵੀ ਤੁਸੀਂ ਸੈਲਫ ਡਿਟਰਮੀਨੇਸ਼ਨ ਇਸ ਲਈ ਡਿਨਾਈ ਕਰ ਰਹੇ ਹੋ ਕਿ ਅਲਟੀਮੇਟਲੀ ਤੁਸੀਂ ਵਾਟਰ ਨੂੰ ਐਜ਼ ਅ ਵੈਪਨ ਟੂ ਚੋਕ ਪਾਕਿਸਤਾਨ ਐਂਡ ਡਿਪਰਾਈਵ ਕਸ਼ਮੀਰੀਜ਼ ਆਫ ਈਵਨ देयर ਨੀਡਸ ਯੂਜ਼ ਕਰ ਸਕਦੇ ਹੋ। ਫਿਰ ਉਹਨਾਂ ਨੇ ਕਿਹਾ ਕਿ ਵੀ ਪਾਕਿਸਤਾਨ ਨੇ ਪਹਿਲੀ ਵਾਰ 2010 ਚ ਜਦੋਂ ਇਹਨਾਂ ਨੇ ਕ੍ਰਿਸ਼ਨ ਗੰਗਾ ਡੈਮ ਬਣਾਉਣਾ ਸ਼ੁਰੂ ਕੀਤਾ ਤੇ ਉਹਨਾਂ ਨੇ ਇਸ ਦੇ ਉੱਤੇ ਆਬਜੈਕਸ਼ਨ ਕੀਤਾ ਸੀ, ਉਹਨੂੰ ਇੰਟਰਨੈਸ਼ਨਲੀ ਵੀ ਕੰਪੇਨ ਕੀਤਾ ਸੀ ਕਿ ਵੀ ਇਹ ਪਾਕਿਸਤਾਨ ਦੀ ਸੋਵਰਨਿਟੀ ਨੂੰ ਜਿਹੜਾ ਉਹ ਚੈਲੰਜ ਹੈ ਸੋ ਦੈਟ ਦ ਐਕਸਟੋਰਸ਼ਨੇਟ ਕੰਟਰੋਲ ਆਫ ਪਾਕਿਸਤਾਨਸ ਵਾਟਰ ਫਲੋ in the hands of India, while India argued that dam presented an opportunity for capitalist economic development। ਉਹਨੇ ਕਿਹਾ ਜੀ ਅਸੀਂ ਕਸ਼ਮੀਰੀਆਂ ਦੀ ਡਿਵੈਲਪਮੈਂਟ ਕਰ ਰਹੇ ਹਾਂ। ਕਹਿੰਦਾ ਵੀ ਤੁਸੀਂ ਖੇਤ ਤੇ ਸਵਾਹ ਕਰ ਰਹੇ ਹੋ, ਜੋ ਤੁਸੀਂ ਕਰ ਰਹੇ ਹੋ ਤੁਸੀਂ ਤਾਂ ਸਾਡੀ ਇਹ ਦੌਲਤ ਵੀ ਜਿਹੜੀ ਖੋਈ ਹੋਈ ਹੈ। ਉਹਨਾਂ ਨੇ ਕਿਹਾ ਵੀ ਇਹ 2019 ਦੇ ਅਗਸਤ ਤੱਕ ਇਹ ਜਿਹੜੀ ਕ੍ਰਿਸ਼ਨ ਗੰਗਾ ਨੂੰ ਲੈ ਕੇ 2010 ਤੋਂ ਟੈਨਸ਼ਨ ਸੀ ਉਹ ਚੱਲੀ ਔਰ ਫਿਰ ਜਿਹੜਾ ਉਹਨਾਂ ਨੇ ਇੰਡੀਆ ਨੇ ਉਹਨੂੰ ਕੰਟਰੋਲ ਰੱਖਿਆ। लेकिन they released significant discharges on Satluj river into Pakistan just as India removed Kashmir's constitutional protection। ਕਿ ਉਹਨਾਂ ਨੇ ਉਥੋਂ ਮਤਲਬ ਇਹ ਹੈ ਵੀ ਪੰਜਾਬ ਨੂੰ ਵੀ ਲੁੱਟ ਰਹੇ ਨੇ, ਪੰਜਾਬ ਦਾ ਪਾਣੀ ਰਾਜਸਥਾਨ ਹਰਿਆਣੇ ਨੂੰ, ਤੇ ਜੇ ਪੰਜਾਬ ਦਾ ਕਲੇਮ ਕਿਤੇ ਬਣ ਵੀ ਗਿਆ ਤੇ ਉਹਨੇ ਕਿਹਾ ਜੀ ਠੀਕ ਹੈ ਇੱਥੋਂ ਚਲੋ ਕਸ਼ਮੀਰ ਦਾ ਤਾਂ ਅਸੀਂ ਕੰਟਰੋਲ ਕਰਦੇ ਹਾਂ, ਤੁਹਾਨੂੰ ਸਤਲੁਜ ਚੋਂ ਛੱਡ ਦਿੰਨੇ ਆ। ਸੋ ਮਤਲਬ ਇਹ ਹੈ ਵੀ ਦੋਨੋਂ ਹੱਥਾਂ ਦੇ ਨਾਲ ਦੋਨੋਂ ਪਾਸਿਆਂ ਦੀ ਲੁੱਟ। ਫਿਰ ਜਿਹੜਾ ਸੈਕੰਡ ਪਾਰਟ ਉਹਨਾਂ ਨੇ ਇੰਪੋਰਟੈਂਟਲੀ ਕਿਹਾ ਕਿ ਕਸ਼ਮੀਰਜ਼ ਵਾਟਰ ਇਨ ਲੇਕਸ ਐਂਡ ਗਲੇਸ਼ੀਅਰਸ ਆਲਸੋ ਪ੍ਰੈਜ਼ੈਂਟਸ ਏ ਪੋਟੈਂਸ਼ੀਅਲ ਸੋਰਸ ਫॉर ਇੰਡੀਆ ਟੂ ਮੇਨਟੇਨ ਇਟਸ ਇੰਟੈਗ੍ਰੇਸ਼ਨ ਇਨਟੂ ਗਲੋਬਲ ਇਕਨੋਮਿਕ ਸਿਸਟਮਸ ਐਂਡ ਸਸਟੇਨ ਰੈਪਿਡ ਪੋਪੂਲੇਸ਼ਨ ਗਰੋਥ। ਕਿ ਲੇਕਸ ਵੀ ਜਿਵੇਂ ਨੇ ਗਲੇਸ਼ੀਅਰਸ ਨੇ ਔਰ ਕਿਉਂਕਿ ਇੰਡੀਆ ਦੀ ਵਾਟਰ ਸਪਲਾਈ ਦੇ ਉੱਤੇ ਪ੍ਰੈਸ਼ਰ ਬਣਿਆ ਹੋਇਆ ਹੈ ਔਰ ਇੰਡੀਆ ਨੂੰ ਦੇ ਨੀਡ ਏ ਫਰੈਸ਼ ਨਿਊ ਵਾਟਰ ਸਪਲਾਈ ਟੂ ਸਰਵਾਈਵ। That supply has been identified as Kashmir ਕਿ ਕਸ਼ਮੀਰ ਨੂੰ ਆਪਣੀ ਫਿਊਚਰ ਦੇ ਉਸ ਵਾਟਰ ਸਪਲਾਈ ਦਾ ਸੋਰਸ ਸਮਝਦੇ ਨੇ ਕਿਉਂਕਿ ਐਕਸਟ੍ਰੀਮ ਵੈਦਰ ਕੰਡੀਸ਼ਨ ਇਵੈਂਟਸ ਨੇ, ਸ਼ਿਫਟਿੰਗ ਵੈਦਰ ਪੈਟਰਨਸ ਨੇ, ਨਿਊ ਸਟ੍ਰੈਸਸ ਔਨ ਲੈਂਡ ਯੂਜ਼ ਰਿਜ਼ਲਟ ਫਰਮ ਗਲੋਬਲ ਕਲਾਈਮੇਟ ਚੇਂਜ। ਇੰਡੀਆ ਵਿਲ ਕੰਟੀਨਿਊ ਟੂ ਲੁੱਕ ਟੂ ਕਸ਼ਮੀਰ ਟੂ ਪ੍ਰੋਵਾਈਡ ਫॉर ਇੰਡੀਆਜ਼ ਗਰੋਇੰਗ ਪੋਪੂਲੇਸ਼ਨ ਐਂਡ ਚੇਂਜਿੰਗ ਵੇਜ਼ ਆਫ ਲਾਈਫ। और ये जड़ा उन्होंने कहा कि मिलिटराइजेशन इन कश्मीर फ्रैजिल लैंडस्केप कपल्ड विद इफेक्ट्स ऑफ क्लाइमेट चेंज थ्रैटन कश्मीर ग्लेशियर्स इन पर्टिकुलर। हुण ये कल्ला कश्मीर वादी की गल नहीं है, जो असी सियाचिन ग्लेशियर तो देखते हैं बिल्कुल नॉर्थ ईस्ट जो कर रहे हैं लद्दाख रीजन जो तुसी मिलिटराइज कर रहे हो उत्थे मिलिटरी एक्सरसाइज गंदा कर रहे हो एनवायरनमेंट नूं, ग्लेशियर्स ऑलरेडी पिघल रहे हैं। और ये जड़ा उन्होंने कहा कि भी अज हाल ये है कि कश्मीरियां नूं समझना पेगा भी किन्ने वड्डे चैलेंज ने। और कंकलूड उन्होंने किया है मेक नो मिस्टेक द वाटर इशूज़ दैट कश्मीरीज फेस आर एन इशू बोथ ऑफ एनवायरनमेंटल जस्टिस एंड ऑफ सैटलर कॉलोनियल प्रोजेक्ट कि ये साडे एनवायरनमेंट नूं भी और जिहड़े ये आके सैटल हो रहे हैं किवें इन्हां ने साडे रिसोर्सिस वाटर नूं भी कॉलोनाइज कीता है। India has wielded control of water in Kashmir for its own political gain at the expense of indigenous people and their lifestyles
and subjected them to health hazards and paternalistic discourses to suppress their resistance। ਕਿ ਉੱਤੇ ਪੈਟਰਨਾਈਜ਼ ਬਣ ਕੇ ਬਹਿ ਗਏ ਨੇ ਔਰ ਤੁਹਾਡੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਨੂੰ ਡਿਨਾਈ ਕਰਕੇ ਉਹਨਾਂ ਨੇ ਇਹੀ ਨਹੀਂ ਵੀ ਲੋਕਾਂ ਨੂੰ ਉਹਨਾਂ ਨੇ ਜਿਹੜਾ ਉਹ ਆਪਣੇ ਗੁਲਾਮ ਬਣਾਇਆ, ਉਹਨਾਂ ਦੀ ਇਕਨੋਮੀ ਔਰ ਉਹਦਾ ਜਿਹੜਾ ਬੇਸ ਵਾਟਰ ਹੈ ਉਹਦੀ ਵੀ ਮੁਕੰਮਲ ਲੁੱਟ ਪਾਈ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਸ਼ਹੀਦ ਭਾਈ ਦਿਲਾਵਰ ਸਿੰਘ ਅਤੇ ਸ਼ਹੀਦ ਭਾਈ ਸੁਖਦੇਵ ਸਿੰਘ ਬੱਬਰ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਮਹਾਨ ਸ਼ਹੀਦੀ ਸਮਾਗਮ ਗੁਰਦੁਆਰਾ ਸਿੱਖ ਸੈਂਟਰ ਕੁਈਨਜ਼ ਵਿਲੇਜ ਨਿਊਯਾਰਕ ਵਿਖੇ ਮਿਤੀ 30 ਅਗਸਤ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ। ਅਜੋਕੇ ਸਿੱਖ ਸੰਘਰਸ਼ ਦੇ ਸਮੂਹ ਸ਼ਹੀਦਾਂ ਵੱਲੋਂ ਪਾਏ ਯੋਗਦਾਨ ਬਾਰੇ ਡਾਕਟਰ ਅਮਰਜੀਤ ਸਿੰਘ ਅਤੇ ਪੱਤਰਕਾਰ ਸੁਰਿੰਦਰ ਸਿੰਘ ਵੱਲੋਂ ਸੰਗਤਾਂ ਨਾਲ ਵਿਸ਼ੇਸ਼ ਤੌਰ ਤੇ ਵਿਚਾਰਾਂ ਦੀ ਸਾਂਝ ਪਾਈ ਜਾਵੇਗੀ। ਮੋਹਨ ਸਿੰਘ ਬਡਾਣਾ ਆਪਣੇ ਢਾਡੀ ਜਥੇ ਨਾਲ ਹਾਜ਼ਰੀ ਭਰਨਗੇ। ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਸਮੇਤ ਸਮੂਹ ਪੰਥਕ ਜਥੇਬੰਦੀਆਂ ਵੱਲੋਂ ਆਪ ਸਭ ਨੂੰ ਇਸ ਮੌਕੇ ਹਾਜ਼ਰੀ ਭਰਨ ਦੀ ਬੇਨਤੀ ਕੀਤੀ ਜਾਂਦੀ ਹੈ। ਇਹ ਸਾਰੇ ਸਮਾਗਮ ਦਾ ਲਾਈਵ ਪ੍ਰਸਾਰਣ ਤੁਸੀਂ ਦੁਪਹਿਰ 12 ਵਜੇ ਤੋਂ TV 84 ਤੇ ਦੇਖ ਸਕੋਗੇ। ਵਧੇਰੇ ਜਾਣਕਾਰੀ ਲਈ ਹੇਠ ਦਿੱਤੇ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਤੁਹਾਡੀਆਂ ਲਿਖਤਾਂ ਤੇ ਜੋ ਗੁਰਬਾਣੀ ਵਿਚਾਰਾਂ ਨੇ ਉਹ ਸਾਂਝੀਆਂ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਨੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅਸੀਂ ਵੈਸੇ ਆਪਣੇ ਵਿਊਅਰਸ ਨਾਲ ਧੱਕਾ ਕਰਦੇ ਹਾਂ ਜੀ। ਉਹ ਸਾਨੂੰ ਲਿਖਦੇ ਨੇ, ਬਹੁਤ ਪਿਆਰ ਨਾਲ ਲਿਖਦੇ ਨੇ, ਅਸੀਂ ਐਕਨੋਲਜ ਵੀ ਕਰਦੇ ਹਾਂ ਉਹਨਾਂ ਨੂੰ ਆਪਣੇ ਮਨ 'ਚ। ਲੇਕਿਨ ਬਹੁਤ ਵਾਰ ਮੈਨੂੰ ਇਹ ਹੁੰਦਾ ਹੈ ਕਿ ਵੀ ਅਸੀਂ ਵੱਧ ਤੋਂ ਵੱਧ ਜਿਹੜੀ ਜਾਣਕਾਰੀ ਹੈ ਉਹ ਸ਼ੇਅਰ ਕਰੀਏ ਆਪਣੇ ਪਿਆਰਿਆਂ ਦੇ ਨਾਲ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ। ਔਰ ਅੱਜ ਅਸੀਂ ਜਿਹੜਾ ਵੀ ਕੁਝ ਡਿਸਕਸ ਕਰ ਸਕਦੇ ਹਾਂ ਉਹਨਾਂ ਦੀਆਂ ਲਿਖਤਾਂ ਦਾ, ਵੀਰ ਨਵਰੂਪ ਸਿੰਘ ਜਿਹੜੇ ਫੇਸਬੁੱਕ ਤੇ ਸਾਨੂੰ ਬਹੁਤ ਆਲਾ ਜਾਣਕਾਰੀ ਵੀ ਭੇਜਦੇ ਨੇ, ਬਹੁਤ ਵਾਰੀ ਚੰਗੇ ਆਰਟੀਕਲਸ ਤੇ ਲਿੰਕਸ ਹੁੰਦੇ ਨੇ। ਔਰ ਪਿਛਲੇ ਦਿਨਾਂ 'ਚ ਅਸੀਂ ਇਹ ਕਿਹਾ ਸੀ ਕਿ ਵੀ ਅੱਜ ਸਾਡੇ ਵੱਡੇ ਹਿੱਸੇ ਦੇ ਲਈ ਜਿਹੜਾ ਰਾਜ ਕਰੇਗਾ ਖਾਲਸਾ ਇੱਕ ਰਿਚੁਅਲ ਬਣ ਗਿਆ, ਇੱਕ ਰੀਤੀ ਰਿਵਾਜ, ਰਸਮ ਬਣ ਗਈ ਹੈ। ਤੇ ਉਹਨਾਂ ਨੇ ਨਾਲ ਦੀ ਨਾਲ ਫੇਸਬੁੱਕ ਤੇ ਆਪਣੇ ਮੈਸੇਜ ਲਿਖਿਆ, ਰਾਜ ਕਰੇਗਾ ਖਾਲਸਾ ਦੋਹਰਾ ਇਜ਼ ਨਾਟ ਏ ਰਿਚੁਅਲ ਡਾਕਟਰ ਸਾਹਿਬ। Every time I say it during Ardas, I see Basanti Surme flag, Basanti Surmei flag in front of my eyes. Nice. और मैं कदरदान है, मैं समझदा ਹਾਂ ਜਦੋਂ ਮੈਂ ਕਿਹਾ ਵੀ ਹੈ ਜੇ ਸ਼ਾਇਦ ਮੈਂ ਇਹੀ ਕਿਹਾ ਕਿ ਵੀ ਸਾਡੇ ਬਹੁਤ ਸਾਰਿਆਂ ਲਈ ਇਹ ਬਣ ਗਿਆ। ਸੋ ਜਦੋਂ ਮੈਂ ਸਾਡੇ ਵੀ ਕਹਿ ਕੇ ਆਪਣੇ ਆਪ ਨੂੰ ਔਨ ਕਰ ਰਿਹਾ ਹੁੰਦਾ ਹੈ, ਮੈਂ ਕਹਿਣ ਦਾ ਇਹਦਾ ਮਤਲਬ ਇਹੀ ਸੀ ਕਿ ਜੇ ਸੱਚਮੁੱਚ ਜਦੋਂ ਅਸੀਂ ਰਾਜ ਕਰੇਗਾ ਖਾਲਸਾ ਪੜ੍ਹਦੇ ਹਾਂ ਤਾਂ ਵੀਰ ਜਿਹੜੇ ਨੇ ਨਵਰੂਪ ਸਿੰਘ ਹੋਰਾਂ ਨੇ ਕਿਹਾ ਵੀ ਉਹਨਾਂ ਦੇ ਸਾਹਮਣੇ ਬਸੰਤੀ ਸੁਰਮਈ ਫਲੈਗ, ਕਿਉਂਕਿ ਸਿੱਖ ਰਹਿਤ ਮਰਿਆਦਾ ਮੁਤਾਬਕ ਇਹ ਦੋ ਰੰਗ ਨੇ ਜਿਹੜੇ ਸਾਡੇ ਖਾਲਸਾਈ ਨਿਸ਼ਾਨ ਨੇ, ਝੰਡੇ ਦੇ ਨੇ। ਔਰ ਜ਼ਾਹਰ ਹੈ ਕਿ ਉਹਨਾਂ ਨੇ ਕਿਹਾ ਵੀ ਹੋਣਾ ਇਵੇਂ ਹੀ ਚਾਹੀਦਾ। ਜਦੋਂ ਅਸੀਂ ਰਾਜ ਕਰੇਗਾ ਖਾਲਸਾ ਪੜ੍ਹਦੇ ਉਹਨੂੰ ਸਾਨੂੰ ਲੱਗਿਆ ਵੀ ਅਸੀਂ ਕੱਟਣੇ ਨੇ ਗੁਲਾਮੀ ਦੇ ਸੰਗਲ, ਬੀੜੀਆਂ, ਹੱਥਕੜੀਆਂ। ਔਰ ਮੈਂ ਸਲੂਟ ਕਰਦਾ ਵੀਰ ਨਵਰੂਪ ਸਿੰਘ ਜੀ ਦੀ ਸਪਿਰਿਟ ਨੂੰ। ਅਹਿਸਾਨ ਖਾਨ ਜੀ ਨੇ ਸਾਨੂੰ ਲਿਖਿਆ, ਸਲਾਮ ਐਂਡ ਗੁਰਫਤਿਹ। ਮਾਈ ਦਿਸ ਮੈਸੇਜ ਵਿਲ ਫਾਈਂਡ ਯੂ ਇਨ ਗੁੱਡ ਹੈਲਥ ਐਂਡ ਸਪਿਰਿਟ। I live in New York for 35 years. Few years ago
I found your show by accident, never missed since. बहुत शुक्रिया एहसान खान साहब, ਤੁਸੀਂ ਸਾਡੇ ਨਾਲ ਜੁੜੇ ਹੋ, ਸਾਨੂੰ ਵੀ ਖੁਸ਼ੀ ਹੁੰਦੀ ਹੈ ਔਰ ਇਹੀ ਸਾਡੇ ਜੀਵਨ ਦਾ ਇੱਕ ਮਕਸਦ ਵੀ ਬਣ ਗਿਆ ਹੈ ਕਿ ਆਪਸ ਦੇ ਵਿੱਚ ਜਿੱਥੇ ਇੱਕ ਪਾਸੇ ਹਿੰਦੂ ਤਵੀਆਂ ਨੇ ਨਫ਼ਰਤ ਦਾ ਠੇਕਾ ਲਿਆ ਹੋਇਆ ਹੈ, ਅਸੀਂ ਠੇਕੇਦਾਰ ਤਾਂ ਨਹੀਂ ਬਣ ਸਕਦੇ ਪਰ ਪਿਆਰ ਦੇ ਦਿਹਾੜੀਦਾਰ ਜ਼ਰੂਰ ਹੈ। ਅਸੀਂ ਜਿਹੜਾ ਇਸ ਗੱਲ ਨੂੰ ਰੱਬ ਰਹਿਮਤ ਕਰੇ ਕਿ ਅਸੀਂ ਉਸ ਪਿਆਰ ਦੀ ਆਪਸੀ ਸਾਂਝਾਂ ਨੂੰ ਅੱਗੇ ਤੋਰਦੇ ਰੱਖੀਏ। I have learned lots from you. Political science and history was my major in college. I am from Jhelum, Pakistani Punjab. I love Punjabi and my family migrated from Ambala. Today I am going to ask the meaning of two words. Those are typically related to your religion. Please explain what is Taksali and Shromani. Respect and love to you and sister Neelam Kaur. Thank you so much. ਪਹਿਲਾਂ ਤਾਂ ਅਹਿਸਾਨ ਖਾਨ ਜੀ ਬਹੁਤ ਬਹੁਤ ਸ਼ੁਕਰੀਆ ਲਿਖਣ ਦੇ ਲਈ। ਤੁਹਾਡੇ ਬਜ਼ੁਰਗ ਅੰਬਾਲੇ ਤੋਂ ਆਏ, ਉਹੀ ਧਰਤੀ ਹੈ ਸਾਡੀ, ਉਹੀ ਸਾਡੀਆਂ ਸਾਂਝਾਂ ਪਿਆਰ, ਉਹ ਸਾਰਾ ਰੱਬ ਰਹਿਮਤ ਕਰੇ ਅਸੀਂ ਵਾਪਸ ਉਸ ਜ਼ਹਿਨੀ ਜ਼ੋਨ ਦੇ ਵਿੱਚ ਆਈਏ ਜਿਹਦੇ 'ਚ ਅਸੀਂ ਇੱਕ ਦੂਸਰੇ ਨੂੰ ਗਲਵਖੜੀ 'ਚ ਪਿਆਰ ਦੇ ਨਾਲ ਔਰ ਉਹਨਾਂ ਸਾਂਝਾਂ ਨੂੰ ਅੱਗੋਂ ਮਜ਼ਬੂਤ ਕਰੀਏ। ਉਹਨਾਂ ਨੇ ਦੋ ਲਫ਼ਜ਼ ਉਹਨਾਂ ਨੇ ਕਿਹਾ ਕਿ ਵੀ ਟਕਸਾਲੀ ਔਰ ਸ਼੍ਰੋਮਣੀ ਦਾ ਕੀ ਮਤਲਬ ਹੈ। ਦੇਖੋ ਟਕਸਾਲ ਤਾਂ ਸ਼ਾਇਦ ਲਫ਼ਜ਼ ਵੀ ਪਰਸ਼ੀਅਨ ਦਾ ਹੋਏਗਾ, ਜਿੱਥੇ ਟਕੇ ਘੜੇ ਜਾਂਦੇ ਨੇ, ਮਿੰਟ ਦੇ ਲਈ ਲਫ਼ਜ਼ ਟਕਸਾਲ ਸੀ। ਤੇ ਜਦੋਂ ਅਸੀਂ ਕਿਸੇ ਬਾਰੇ ਕਹਿੰਦੇ ਸੀ ਕਿ ਭਾਈ ਇਹ ਖਰਾ ਹੈ, ਇਹ ਸਿੱਕਾ ਖਰਾ ਹੈ, ਖਰੇ ਦਾ ਮਤਲਬ ਹੈ ਵੀ ਟਕਸਾਲੀ ਸਿੱਕਾ ਹੈ ਕਿ ਟਕਸਾਲ ਚੋਂ ਆਇਆ, ਜਾਲੀ ਨਹੀਂ, ਕਿਉਂਕਿ ਜਿਹੜਾ ਖੋਟ ਰਲਾ ਕੇ ਜਾਲੀ ਸਿੱਕੇ ਜਦੋਂ ਚਾਂਦੀ ਦੇ ਰੁਪਈਏ ਵੀ ਸੀ ਮਿੰਟਸ ਚੋਂ ਨਿਕਲਦੇ, ਹੁਣ ਤਾਂ ਕਰੰਸੀਜ਼ ਪ੍ਰਿੰਟ ਹੁੰਦੀਆਂ ਨੇ, ਉਦੋਂ ਵੀ ਖੋਟ ਵਾਲਾ ਕੰਮ ਤੇ ਨਾਲ ਨਾਲ ਰਹਿੰਦੇ ਨੇ, ਜਿਵੇਂ ਹੁਣ ਵੀ ਜਾਲੀ ਕਰੰਸੀ ਛਾਪਣ ਵਾਲੇ ਵੀ ਨੇ। ਪਰ ਜਿਹਨੂੰ ਇਹ ਕਹਿਣਾ ਹੁੰਦਾ ਸੀ ਕਿ ਵੀ ਜਿਵੇਂ ਸ਼ਾਇਦ ਕਿੰਨੇ ਕੈਰਟ ਦਾ ਸੋਨਾ ਠੀਕ ਮੰਨਿਆ ਜਾਂਦਾ, 24 ਯਾਨੀ ਕਿ 24 ਕੈਰਟ ਦਾ ਸੋਨਾ ਹੈ, ਇਵੇਂ ਹੀ ਕਿਹਾ ਜਾਂਦਾ ਸੀ ਕਿ ਭਾਈ ਇਹ ਬਿਲਕੁਲ ਖਰਾ ਰੁਪਈਆ ਹੈ। ਤੇ ਇਹੀ ਟਕਸਾਲੀ ਟਰਮ ਕਿ ਵੀ ਇਹ ਬਿਲਕੁਲ ਟਕਸਾਲ ਚੋਂ ਘੜਿਆ ਹੋਇਆ ਹੈ। ਜਿਹੜੇ ਬਿਲਕੁਲ ਸਿੱਕੇਬੰਦ ਇਮਾਨਦਾਰ ਨੇ ਆਪਣੀ ਆਈਡੀਓਲੋਜੀ ਦੇ ਨਾਲ, ਜਿਨ੍ਹਾਂ ਨੂੰ ਅਸੀਂ ਖਰੇ ਇਨਸਾਨ, ਜਦੋਂ ਕਿਸੇ ਵੀ ਭਾਵੇਂ ਤੁਸੀਂ ਸਿਆਸੀ ਵੀ ਇਹਨੂੰ ਇਸਤੇਮਾਲ ਕੀਤਾ, ਜਿਵੇਂ ਅਕਾਲੀਆਂ ਬਾਰੇ ਜਿਹੜੇ ਸੱਚੇ ਮੁੱਚੇ ਅਕਾਲੀ ਨੇ ਕਹਿਣਗੇ ਜੀ ਉਹ ਟਕਸਾਲੀ ਅਕਾਲੀ ਹੈ, ਮਤਲਬ ਇਹ ਹੈ ਕਿ ਖਰਾ ਪਰਖਿਆ ਹੋਇਆ ਜਿਹੜਾ ਬਿਲਕੁਲ ਜਿਹਦੇ 'ਚ ਕੋਈ ਖੋਟ ਨਹੀਂ ਹੈ। ਸੋ ਇਹ ਟਕਸਾਲੀ ਦੀ ਸੈਂਸ ਹੈ। ਔਰ ਦੂਸਰਾ ਲਫ਼ਜ਼ ਜਿਹੜਾ ਉਹਨਾਂ ਨੇ ਕਿਹਾ ਸ਼੍ਰੋਮਣੀ, ਸ਼੍ਰੋਮਣੀ ਦਾ ਮਤਲਬ ਹੈ ਜਿਵੇਂ ਅਸੀਂ ਬਿਲਕੁਲ ਜਿਹੜਾ ਸਭ ਤੋਂ ਟੌਪ ਤੇ ਹੈ, ਖਾਸ। ਜੇ ਹੁਣ ਨਾ, ਕਿਉਂਕਿ ਬਹੁਤਿਆਂ ਨੂੰ ਸ਼ਾਇਦ ਸਾਡੇ ਪੰਜਾਬੀ ਭਰਾਵਾਂ ਨੂੰ ਦੂਸਰੇ ਪਾਸੇ ਜਿਵੇਂ ਗੁਰਦੁਆਰਾ ਕਮੇਟੀਆਂ ਜਿਹੜੀਆਂ ਸੀ ਉਹ ਤਾਂ ਲੋਕਲ ਕਮੇਟੀਆਂ ਸੀ, ਸੋ ਜਿਹੜੀ ਉਹਨਾਂ ਸਾਰਿਆਂ ਦੀ ਸਭ ਤੋਂ ਸੁਪਰੀਮ ਬਾਡੀ, ਉਹਦਾ ਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਕਿਉਂਕਿ ਪ੍ਰਬੰਧਕ ਕਮੇਟੀਆਂ ਜਿਹੜੀਆਂ ਮੈਨੇਜ ਕਰਦੀਆਂ ਨੇ ਉਹ ਤਾਂ ਹੈ ਹੀ ਨੇ। ਸੋ ਇਹ ਸੀ ਸ਼੍ਰੋਮਣੀ ਕਿ ਵੀ ਸੁਪਰੀਮ, ਉਸ ਤੋਂ ਉੱਤੇ ਕੋਈ ਨਹੀਂ ਹੈ। ਸੋ ਉਹਦੇ ਚੋਂ ਹੀ, ਕਿਉਂਕਿ ਜਦੋਂ ਅਕਾਲੀ ਜਥੇ ਪੋਲੀਟੀਕਲੀ ਬਣੇ, ਅੱਡ-ਅੱਡ ਜ਼ਿਲ੍ਹਿਆਂ ਦੇ ਸੀ, ਅੱਡ-ਅੱਡ ਇਲਾਕਿਆਂ ਦੇ ਸੀ, ਤੇ ਜਿਹੜੀ ਉਹਨਾਂ ਦੀ ਸੁਪਰੀਮ ਬਾਡੀ ਬਣੀ ਉਹਦਾ ਨਾਂ ਸ਼੍ਰੋਮਣੀ ਅਕਾਲੀ ਦਲ। ਸੋ ਸ਼੍ਰੋਮਣੀ ਦਾ ਮਤਲਬ ਸਿੰਪਲ ਜੇ ਕਹਿਣਾ ਹੋਏ ਤੇ ਸੁਪਰੀਮ ਬਾਡੀ, ਕਿ ਭਾਈ ਇਸੇ ਤਰ੍ਹਾਂ ਜੇ ਕੋਈ ਫਕੀਰ ਹੈ ਜਾਂ ਸੰਤ ਹੈ, ਜਿਵੇਂ ਉਹਨੂੰ ਕਹਿੰਦੇ ਸੀ ਸ਼੍ਰੋਮਣੀ ਸੰਤ, ਕਿ ਬਈ ਇਹ ਸੰਤ ਸਾਰੇ ਨੇ ਪਰ ਉਹਨਾਂ 'ਚ ਜਿਹੜਾ ਸਭ ਤੋਂ ਅਵਲ ਦੇ ਲਿਹਾਜ਼ ਨਾਲ ਮੈਂ ਸਮਝਦਾ ਵੀ ਠੀਕ ਲਫ਼ਜ਼ ਟੌਪ ਦੇ ਉੱਤੇ ਹੋਏਗਾ। ਔਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਔਰ ਮੁਹੰਮਦ ਰਫੀਕ ਜੀ ਦਾ ਮੈਂ ਇੱਕ ਕਮੈਂਟ ਪੜ੍ਹ ਕੇ ਫਿਰ ਗੁਰਬਾਣੀ ਵਿਚਾਰ ਵੱਲ ਆਵਾਂਗਾ। ਉਹਨਾਂ ਨੇ ਕਿਹਾ, ਮੁਹੰਮਦ ਰਫੀਕ ਜੀ ਜਿਹੜੇ ਰੈਗੂਲਰਲੀ ਸਾਨੂੰ ਫੇਸਬੁੱਕ ਤੇ ਵੀ ਲਿਖਦੇ ਨੇ ਔਰ ਉਹਨਾਂ ਦਾ YouTube ਤੇ ਵੀ ਕਮੈਂਟ ਹੁੰਦੇ ਨੇ। ਡਾਕਟਰ ਸਾਹਿਬ, ਆਈ ਐਪਰੀਸ਼ੀਏਟ ਯੂਰ ਐਗਜ਼ੌਸਟਿਵ analysis of current and past developments around the world, in most important being its fallout vis-a-vis its impact on South Asia. Very correctly been pointed out that alliances at times become compulsions. In the same context, we see India has picked up courage to merge Kashmir and beyond doubt is trying to consolidate its position to crush Khalistan independence movement. There is a dire need to give a serious thought to this nefarious approach. Once again, my thanks for your nice analysis.
ਨਹੀਂ ਸੋ ਜ਼ਾਹਰ ਹੈ ਉਹਨਾਂ ਨੇ ਕਿਹਾ ਕਿ ਵੀ ਬਹੁਤ ਵਾਰ ਇਹ ਜਿਹੜੇ ਅਲਾਈਅੰਸ ਜਾਂ ਆਪਸੀ ਗੱਠਜੋੜ ਬਣਦੇ ਨੇ ਜੀ ਇਹ ਲੋੜ ਚੋਂ ਪੈਦਾ ਹੁੰਦੇ ਨੇ, ਕਈ ਵਾਰ ਇਹ ਮਜਬੂਰੀ ਵੀ ਹੁੰਦੀ ਹੈ। ਔਰ ਇਸ ਵੇਲੇ ਜਿਸ ਕਿਸਮ ਦੇ ਹਾਲਾਤ 'ਚ ਇੰਡੀਆ ਨੇ ਕਸ਼ਮੀਰ ਨੂੰ ਜ਼ਬਰਦਸਤੀ ਆਪਣੇ ਨਾਲ ਨੂੜਿਆ ਹੈ ਔਰ ਖਾਲਿਸਤਾਨ ਦੀ ਇੰਡੀਪੈਂਡੈਂਸ ਮੂਵਮੈਂਟ ਨੂੰ ਵੀ ਕ੍ਰਸ਼ ਕਰ ਰਹੇ ਨੇ, ਉਹ ਇਹ ਕਹਿਣਾ ਚਾਹੁੰਦੇ ਨੇ ਕਿ ਜ਼ਾਹਿਰਾ ਤੌਰ ਤੇ ਕਿਉਂਕਿ ਅਮਰੀਕਾ ਔਰ ਇੰਡੀਆ ਅਲਾਇੰਸ ਹੈ ਅਗੇਂਸਟ ਚਾਈਨਾ, ਔਰ ਇਸ ਸਾਰੇ 'ਚ ਉਹਨਾਂ ਨੂੰ ਵੀ ਲੱਗਾ ਕਿ ਵੀ ਪਾਕਿਸਤਾਨ ਵੀ ਆਪਣੇ ਘਰੇਲੂ ਸਮੱਸਿਆਵਾਂ 'ਚ ਫਸਿਆ ਹੋਇਆ ਹੈ, ਜੀ ਇਕਨੋਮਿਕਲ ਔਰ ਦੂਸਰੇ ਤੀਸਰੇ ਕ੍ਰਾਈਸਿਸ ਵੀ ਰਹੇ ਨੇ। ਬਿਲਕੁਲ ਔਰ ਉਹਨਾਂ ਨੇ ਕਿਹਾ ਕਿ ਵੀ ਸਾਨੂੰ ਇਹ ਗੱਲ ਦਾ ਵੱਲ ਧਿਆਨ ਦੇਣਾ ਹੋਏਗਾ ਕਿ ਜਿਹੜਾ ਇਹਨਾਂ ਦਾ ਨਾਪਾਕ ਏਜੰਡਾ ਨੈਫੀਰੀਅਸ ਡਿਜ਼ਾਈਨ ਉਹਨੂੰ ਅਸੀਂ ਕਿਵੇਂ ਆਂਡੂ ਕਰ ਸਕਦੇ ਹਾਂ। ਜੀ। ਸੋ ਮੁਹੰਮਦ ਰਫੀਕ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਲਿਖਿਆ ਔਰ ਹੁਣ ਅਸੀਂ ਆਪਣੇ ਬਾਬਾ ਫਰੀਦ ਗੰਜ ਸ਼ੱਕਰ ਜੀ ਦੇ ਸ਼ਲੋਕ ਜਿਹੜੇ ਟੁਵਰਡਸ 130 ਟੋਟਲ ਨੇ, ਉਹਨਾਂ 'ਚ ਅਖੀਰਲੇ ਜਿਹੜੇ ਹੁਣ ਅਸੀਂ ਵਿਚਾਰ ਰਹੇ ਹਾਂ ਗੁਰੂ ਸਾਹਿਬਾਨ ਨੇ ਹੀ ਫਰਮਾਏ ਨੇ, ਲੇਕਿਨ ਉਹਨਾਂ ਨੇ ਬਾਬਾ ਫਰੀਦ ਜੀ ਦੀ ਨਜ਼ਰ ਕੀਤੇ ਨੇ। ਔਰ ਅੱਜ ਅਸੀਂ 3 ਸ਼ਲੋਕ ਇਨ ਬਰੀਫ ਜਿਹੜੇ ਇੱਕੋ ਹੀ ਥਾਟ ਵੱਲ, ਪਹਿਲਾਂ ਤਾਂ ਜਿਹੜੇ ਚੈਲੰਜਸ ਹਿਊਮਨ ਸੋਲ ਨੂੰ ਨੇ, ਇਨਸਾਨੀ ਰੂਹ ਕਿਵੇਂ ਅੱਡ-ਅੱਡ ਵਿਕਾਰਾਂ ਅੱਡ-ਅੱਡ ਜਿਹੜੀਆਂ ਟੈਂਪਟੇਸ਼ਨਸ ਨੇ ਉਹਨਾਂ ਦਾ ਸ਼ਿਕਾਰ ਹੈ। ਔਰ ਇਹ ਸ਼ਲੋਕ ਹੈ, ਸਰਵਰ ਪੰਖੀ ਹਿਕੜੋ ਫਾਹੀ ਵਾਲ 50 ਇਹੋ ਤਨ ਲਹਿਰੀ ਗੜ ਥੀਆ ਸੱਚੇ ਤੇਰੀ ਆਸ। ਸਰਵਰ ਤਲਾਬ ਨੂੰ ਕਹਿੰਦੇ ਨੇ ਕਿ ਭਾਈ ਇਸ ਹਿਕੜੋ, ਹਿੱਕ ਲੈਂਦੇ ਪੰਜਾਬ 'ਚ ਤੁਸੀਂ 1 2 3 ਉਹ ਹਿੱਕ, ਹੁਣ ਇੱਕੋ ਹੀ ਪੰਛੀ ਹੈ ਕਿ ਇਸ ਤਲਾਬ ਦੇ ਵਿੱਚ ਰੂਹ, ਹੁਣ ਇਹ ਤਲਾਬ ਹੈ ਹਿਊਮਨ ਬਾਡੀ, ਔਰ ਸਰਵਰ ਪੰਖੀ ਹਿਕੜੋ ਫਾਹੀ ਵਾਲ 50 ਫਾਹੀ ਵਾਲ ਹੈ ਜਿਨ੍ਹਾਂ ਨੇ ਜਿਹੜਾ ਫਸਾਣ ਵਾਲੇ ਸ਼ਿਕਾਰੀ, ਇਹ ਨੇ ਟੈਂਪਟੇਸ਼ਨਸ ਕਾਮ ਕ੍ਰੋਧ ਲੋਭ ਮੋਹ ਹੰਕਾਰ ਗਰੀਡ, ਕਿ ਇਸ ਰੂਹ ਨੂੰ ਜਿਹੜੀ ਇਸ ਵਜੂਦ ਦੇ ਵਿੱਚ ਹੈ ਫਸਾਣ ਲਈ ਜਿਹੜੇ ਨੇ ਫਾਹੀ ਵਾਲ 50 ਇਹੋ ਤਨ ਲਹਿਰੀ ਗੜ ਥੀ। ਕਿਉਂਕਿ ਤਲਾਬ ਦੀ ਗੱਲ ਹੈ ਕਿ ਲਹਿਰਾਂ ਵਕਾਰਾਂ ਦੀਆਂ ਤੇਜ਼ੀ ਨਾਲ ਚੱਲ ਰਹੀਆਂ ਨੇ, ਸੱਚੇ ਤੇਰੀ ਆਸ ਹੈ ਵਾਹਿਗੁਰੂ ਤੂੰ ਹੀ ਹੈ ਜੇ ਮੈਨੂੰ ਇਸ ਸਾਰੇ ਚੋਂ ਫਾਹੀ ਵਾਲਾਂ ਤੋਂ ਕੱਢ ਕੇ ਆਪਣੇ ਨਾਲ ਜੋੜ ਲੈ, ਆਪਣੀ ਪਿਆਰ ਮੁਹੱਬਤ ਦੇ ਵਿੱਚ ਲੈ। ਔਰ ਫਿਰ 2 ਸ਼ਲੋਕ, ਇੱਕ ਸਵਾਲ ਰੂਪ 'ਚ ਹੈ, ਇੱਕ ਜਵਾਬ ਰੂਪ 'ਚ ਹੈ। ਵੈਸੇ ਬਹੁਤ ਵਾਰੀ ਵਿਆਹਾਂ ਸ਼ਾਦੀਆਂ ਆਨੰਦ ਕਾਰਜਾਂ ਵੇਲੇ ਸਾਡੇ ਰਾਗੀ ਬੱਚੀਆਂ ਨੂੰ ਸੁਣਾਉਣ ਤੇ ਲੱਗੇ ਹੁੰਦੇ ਨੇ ਕਿ ਘਰ ਵਾਲਿਆਂ ਦੀ ਤੂੰ ਕਿਵੇਂ ਖਿਦਮਤ ਕਰਨੀ ਹੈ, ਪਰ ਇਹ ਰੂਹ ਦੀ ਰੱਬ ਦੇ ਨਾਲ ਮਿਲਾਪ ਦੀ ਗੱਲ ਹੈ। ਕਵਣ ਸੋ ਅੱਖਰ ਕਵਣ ਗੁਣ ਕਵਣ ਸੋ ਮਣੀਆਂ ਮੰਤ ਕਵਣ ਸੋ ਵੇਸੋ ਹਉ ਕਰੀ ਜਿਤ ਵਸ ਆਵੇ ਕੰਤ, ਕਿ ਮੈਂ ਉਹ ਕਿਹੜੇ ਅੱਖਰ ਬੋਲਾਂ, ਕਿਹੜੀ ਜ਼ਬਾਨ ਕਰਾਂ, ਕਿਹੜੇ ਗੁਣ ਮੇਰੇ 'ਚ ਹੋਣ, ਕਿਹੜੇ ਮੇਰਾ ਸਭ ਤੋਂ ਸੁਪਰੀਮ ਮੰਤਰ ਹੋਏ ਜਿਹੜਾ ਮੇਰੀ ਜ਼ਬਾਨ ਤੇ ਆਏ ਔਰ ਮੈਂ ਉਸ ਮੰਤਰ ਨੂੰ ਹਾਸਲ ਕਰਾਂ, ਔਰ ਮੈਂ ਕਿਹੜਾ ਪਹਿਰਾਵਾ ਪਹਿਨਾ। ਕਵਣ ਸੋ ਵੇਸੋ ਹਉ ਕਰੀ ਜਿਤ ਵਸ ਆਵੇ ਕੰਤ, ਜਿਹਦੇ ਨਾਲ ਰੱਬ ਪਿਆਰਾ ਜਿਹੜਾ ਸਾਡਾ ਸਭ ਦਾ ਖਸਮ ਹੈ, ਮਾਲਕ ਹੈ, ਉਹਨੂੰ ਅਸੀਂ ਮਿਲ ਸਕੀਏ। ਤੇ ਅਗਲੇ ਸ਼ਲੋਕ 'ਚ ਇਸ ਦਾ ਜਵਾਬ ਹੈ, ਨਿਵਣ ਸੋ ਅੱਖਰ ਖਵਣ ਗੁਣ ਜੇਬਾ ਮਣੀਆਂ ਮੰਤ ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ, ਕਿ ਜੇ ਉਸ ਰੱਬ ਨੂੰ ਪਾਣਾ ਹੈ, ਕੰਤ ਨੂੰ ਪਾਣਾ ਹੈ, ਆਪਣੇ ਪਿਆਰੇ ਨੂੰ ਹਾਸਲ ਕਰਨਾ ਹੈ, ਸੋ ਨਿਵਣ ਸੋ ਅੱਖਰ, ਨਿਮਰਤਾ, ਨਿਵਣ ਹੁੰਦਾ ਹੈ ਨਿਰਮਾਣਤਾ, ਹਿਊਮਿਲਿਟੀ, ਆਜ਼ਜ਼ੀ, ਕਿ ਰੱਬ ਦੇ ਸਾਹਮਣੇ ਹੰਕਾਰ ਹਰ ਜਿਉ ਹੰਕਾਰ ਨਾ ਭਾਵੇ, ਉਹਦੇ ਅੱਗੇ ਹੰਕਾਰ ਨਹੀਂ ਹੈ, ਉਹਦੇ ਅੱਗੇ ਅਰਦਾਸ ਹੈ। ਅਰਦਾਸ ਤੁਹਾਨੂੰ ਆਜ਼ਜ਼ੀ 'ਚ ਲਿਆਂਦੀ ਹੈ, ਨਿਮਰਤਾ 'ਚ ਲਿਆਂਦੀ ਹੈ। ਨਿਵਨ ਸੋ ਅੱਖਰ ਖਵਣ ਗੁਣ, ਖਵਣ ਹੁੰਦਾ ਹੈ ਫॉरगिवनेस, ਮਾਫ ਕਰਨ ਦੀ ਭਾਵਨਾ, ਕਿ ਜ਼ਿੰਦਗੀ 'ਚ ਤੁਸੀਂ ਜੇ ਫॉरगिवनेस ਵਾਲਾ ਐਟੀਟਿਊਡ ਰੱਖਦੇ ਹੋ, ਇਹ ਵੀ ਰੱਬ ਨੂੰ ਚੰਗਾ ਲੱਗਦਾ, ਕਿਉਂਕਿ ਰੱਬ ਖੁਦ ਮਾਫ ਕਰਨ ਵਾਲਾ ਹੈ ਤੇ ਤੁਹਾਡੇ ਸੁਭਾਅ ਦੇ ਵਿੱਚ ਮਾਫੀ ਦਾ ਗੁਣ ਹੋਏ। ਹਾਲਾਂ ਖਵਣ ਦੇ ਅਰਥ ਜਿਹੜੇ ਨੇ ਇਸ ਨੂੰ ਸਹਾਰਨਾ ਵੀ ਕੀਤੇ ਨੇ, ਕਿ ਸਹਿਨ ਸ਼ਕਤੀ, ਜਿਹਦੇ ਜੋ ਵੀ ਵਾਪਰੇ ਉਹਨੂੰ ਰੱਬ ਦਾ ਭਾਣਾ ਕਰਕੇ ਮੰਨਣਾ। ਸੋ ਭਾਣਾ ਤੁਸੀਂ ਉਦੋਂ ਹੀ ਮੰਨਦੇ ਹੋ ਜਦੋਂ ਸ਼ਿਕਾਇਤ ਨਹੀਂ ਕਰਦੇ, ਤੁਸੀਂ ਸ਼ਿਕਾਇਤ ਨਹੀਂ ਕਰਦੇ, ਫॉरगिविंग ਹੁੰਦੇ ਹੋ। ਸੋ ਨਿਵਣ ਸੋ ਅੱਖਰ ਖਵਣ ਗੁਣ ਜੇਬਾ ਮਣੀਆਂ ਮੰਤ, ਜੇਬਾ ਮਿੱਠੀ ਮਿੱਠੇ ਬੋਲ,
ਕਿ ਤੁਹਾਡੇ ਬੋਲਾਂ 'ਚ, ਕਿਉਂਕਿ ਗੁਰੂ ਸਾਹਿਬ ਨੇ ਇਹ ਵੀ ਯਾਦ ਕਰਵਾਇਆ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ, ਕਿ ਭਾਈ ਇਹ 3 ਗੁਣ, ਨਿਰਮਾਣਤਾ, ਨਿਮਰਤਾ, ਹਿਊਮਿਲਿਟੀ ਜ਼ਾਹਰ ਹੈ, ਫॉरगिवनेस, ਸਹਾਰਨ ਸ਼ਕਤੀ, ਜੇਬਾ ਮਣੀਆਂ ਮੰਤ, ਇਹ 3 ਭੈਣੇ ਵੇਸ ਕਰ। ਹੈ ਮੇਰੀ ਭੈਣੇ, ਜੇ ਇਹ 3 ਚੀਜ਼ਾਂ ਤੇਰੇ ਕੋਲ ਆ ਜਾਣ ਤਾਂ ਵਸ ਆਵੀ ਕੰਤ, ਫਿਰ ਤਾਂ ਰੱਬ ਤੇਰੇ ਕਾਬੂ 'ਚ ਹੈ, ਤੇਰਾ ਪਿਆਰਾ ਤੇਰੇ ਨਾਲ ਹੈ। ਸੋ ਇਹ ਅੱਜ ਦਾ ਵਿਚਾਰ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।